खंबा बचा के भी खंबा बचा के जिथे 100 ਮਾਰਸਾਂ ਇਕੱਠੀਆਂ ਪਈਆਂ ਹੁਣ ਕਹਿੰਦਾ ਹੋ ਲਾਇਬ੍ਰੇਰੀ ਕੁੱਤਿਆਂ ਦੀ ਰੇਸ ਲੱਗੀ ਆ ਤੇ ਗਾਣਾ ਗਾਉਂਦਾ ਰੇਸ ਸਾਂਸੋਂ ਕੀ ਯਾਰ ਅਸਾਂ ਜੀ ਕਾਗਜ਼ ਦੀ ਕਸ਼ਤੀ ਬਣਾਈ ਤੇ ਲੋਕਾਂ ਨੂੰ ਕਹਿੰਦੇ ਆਓ ਤੁਹਾਨੂੰ ਨਾਲੀ ਦੀ ਸੈਰ ਕਰਵਾਵਾਂ ਲੈ अस्सलाम वालेकुम जी नाज़रीन। नाज़रीन की हाल चाल है? ठीक ठाक हो? तुम सुनाओ सारे? ਠੀਕ ਠਾਕ ਅੱਲਾ ਦਾ ਸ਼ੁਕਰ यार फिट रहा करो। ਸ਼ੁਕਰ ਹੈ ਅਲਹਮਦੁਲਿल्लाह जी। उन्हें कहा ना जितना मुझे ये दबाएंगे मैं उतना ही ऊपर आऊंगा। ਉੱਭਰ ਕੇ ਆਉਂਗਾ उस्ताद जी सेम लाइक यू मी। ਵਾਹ ਵਾਹ ਅੱਲਾ जिन्ना मैनू लोकी वादा घाटा करनगे ना मैं उन्ना ही उत्ते आवांगा। वाह 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 उतना ही उभरेगा जितना के दबा दोगे। वाह 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 उस्ताद जी क्या कह ठीक है जी। जिन्ना तेरी मर्जी ने चाह बे लिया। नादरीन प्रोग्राम में खुश आमदीद टी टाइम में नादरीन ऐ तुहानू चंगा नहीं लगदा काम? चंगा लगदा उस्ताद जी। ਆਹਾ मैनू पता तुहानू नहीं चंगा लगदा ते अगर तुहानू नहीं चंगा लगदा ते फिर सानू भी चंगा लगदा वा। नहीं उस्ताद जी आशी भाई ने एक मैसेज किया आशी नाम का उन्होंने कहा जी स्पैशली आ चीज़ जी नवी हुई है और सानू ਇਹਦਾ ही बहुत मजा इधर मैं चेंज करता इधर थोड़ा निजाम हो जाएगा। भाईजान है पता कि FM वाला हिसाब आ ਹਾਂਜੀ ये मेरा हाल पहला बंदा मैं होना जिन्हें निजाम किया। कॉल भी सुनेगी तुसी कॉल कर सकते हो, कॉल भी आएगी, बैकग्राउंड भी चलेगा, पूरा FM वाला निजाम विजुअल दे विच। ਹਾਏ 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 अगों चलो मेरी बकरी हो। ਉਸਤਾਦ ਜੀ ਤੁਸੀਂ ਪਾਕਿਸਤਾਨ ਦੇ ਐਲਨ ਮਸਕ ਹੋਏ ਹੋ ਜਿੰਨੀਆਂ ਤੁਸੀਂ ਚੀਜ਼ਾਂ ਯਾਦ ਕਰ ਰਹੇ ਹੋ। मैं हाले पढ़िया सिर्फ 8 जमाता वा, इंग्लिश तो मैं पढ़िया ही नहीं ते पंगे तू मेरे चेक करे। मैं नाल तरह भी दसांगा गाना सुनो झांझरिया पहना दो बिंदिया भी चमका दो अपने चढ़दे पंजाब वालों बड़े ने सुनिया होना पर अजकल दी जिहड़ी नौजवान नस्ल ने शायद ना सुनिया होवे। क्या बात गाना सुनो झांझरिया पहना दो बिंदिया भी चमका दो की ना है मेरे साजन दा मेरी बिंदिया ते लिखवा दो। ਹਾਏ ਬਹੁਤ ਅੱਛੇ ਵਾਹ ਵਾਹ ਕਿਆ ਖੂਬ ला 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 क्या कहने? ਵੱਡਾ ਹੋਇਆ ਯਾਨੀ ਉਹਦਾ ਨਾਂ ਹੋਇਆ ਕਾਸ਼ਫ ਮਹਿਮੂਦ ਅब्बासी ਕੁਰੈਸ਼ੀ ਤੇ ਉਹ ਸਾਜਨ ਦਾ ਤੇ ਬਿੰਦੀਆਂ ਐਡੀ ਵੱਡੀ ਹੋ ਜਾਣੀ ਯਾਨੀ ਬਿੰਦੀਆਂ ਇੱਥੇ ਫਿਰਨ ਡਈ ਆ। नाम लिखाना नहीं 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 एडा ਯਾਰ ਕੱਲਾ ਸਪੈਲਿੰਗ ਲਿਖਾਈ ਫਸਟ ਨੇਮ ਲਿਖਾ ਦੇਣਾ ਯਾਰ ਸਾਜਿਦ ਐਸ ਬਸ ਠੀਕ ਐਵੇਂ ਯਾਰ ਉਹ ਕਹਿੰਦੀ ਮੁੜ ਜਾ ਔਖੀਆਂ ਬਣੇ ਪਿਆਰ ਵਿੱਚ ਹੋਕੇ ਹਾਵਾਂ ਨੇ। ਅੱਛਾ ਉਹਦੀ ਵੀ ਫੀਲ ਆ ਰਹੀ ਐ ਸਿਰਫ ਮੈਂ ਕਾਪੀਰਾਈਟ ਤੋਂ ਫੀਲ ਵੀ ਆ ਰਹੀ ਮੌਤ ਦੇ ਖੂਰੀ ਇਹ ਚੱਲੇ ਨੇ ਗਾਣੇ ਉੱਥੇ। ਕਾਪੀਰਾਈਟ ਤੋਂ ਵਿਚਾਰੇ ਨਾਲ ਆਪ ਹੀ ਦੱਸ ਗਿਆ। ਹਾਏ ਹਾਏ ਮੈਡਮ ਵੀ ਯਾਰ ਇੱਕੋ ਹੀ ਹੈ ਵਾਹ ਵਾਹ ਨਹੀਂ ਕੁੜੀਓ ਦਰਦ ਵੰਡਾਓ ਨਹੀਂ। ਹਾਏ 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 ਲਓ ਜੀ ਨਾਜ਼ਰੀਨ ਯਾਰ ਸਾਡੇ ਨਾ ਕਈ ਮੌਲਵੀ ਟੈਪ ਵੀ ਕਰੈਕਟਰ ਹੈ ਉਹਨਾਂ ਨੇ ਦੇਖਣਾ ਬੰਦ ਕਰ ਜਾਣਾ। ਨਹੀਂ ਉਸਤਾਦ ਜੀ ਅਸੀਂ ਕੋਈ ਗਲਤ ਗੱਲ ਕੀਤੀ ਮੈਂ ਕਿ ਝੂਠ ਬੋਲਿਆ ਕੋਈ ਕੁਫਰ ਤੇਰੇ ਨਾਲ ਕੀ ਪਿਆ। ਬਸ ਠੀਕ ਹੈ ਚੁੱਪ ਅੱਛਾ ਜੀ ਨਾਜ਼ਰੀਨ ਕਾਲੂ ਸਾਹਿਬ ਤੁਸੀਂ ਮੋਲੀ ਕੀ ਸਾਹਿਬ ਗੱਲ ਸ਼ੋਅ ਵੀ ਦੇਖੀ ਜਾਂਦੇ ਨਾਲ ਉਹ ਆ ਕੰਮ ਨਹੀਂ ਚੰਗਾ ਕਾਫੀ ਸ਼ੋਅ ਹੋ ਗਏ ਨੇ ਲੋਕੀ ਕਹਿ ਰਹੇ ਕਾਲੂ ਕੋਈ ਆਪਣੀ ਆਊਟਪੁੱਟ ਨਹੀਂ ਦੇ ਰਿਹਾ। ਸਾਰਾ ਅੱਜ ਇਨਸ਼ਾਅੱਲਾ ਦਵਾਂ ਕਾਲੂ ਸਾਹਿਬ ਕੋਈ ਗੱਲ ਦੱਸੋ ਸੀ ਉੱਤੇ ਯਾਰ ਉਹਨਾਂ ਕਾਲ ਕਰੀ ਅੱਜ ਪਹਿਲੇ ਉਹਦੇ ਨਾਲ ਕਰੀਏ ਠਹਿਰ ਜਾਓ। ਲਓ ਜੀ ਠਹਿਰ ਜਾਓ ਜ਼ਰੂਰੀ ਜਾਨੂ ਆਪਣੀ ਨੂੰ ਤਾਂ ਪੁੱਛੀਏ ਉਹਦਾ ਕੀ ਹਾਲ ਚਾਲ ਆ ਨਿਜ਼ਾਮੇ ਹਸਤੀ हैंडसम कोजे हो यार ਤੁਸੀਂ ਵੀ ਮਾਸ਼ਾ ਕੀ ਬਾਤ। ਲਓ ਜੀ ਨਾਜ਼ਰੀਨ ਚਲੋ ਜੀ ਜਾਨੂ ਨੂੰ ਤਾਂ ਹਾਲ ਚਾਲ ਪੁੱਛੀਏ ਜਹੇਜ਼ ਦਾ ਕੀ ਬਣ ਗਿਆ ਉਹਦੇ ਦਾ। ਭਾਬੀ ਨੂੰ ਯਾਰੋ ਚੱਲ ਹੁਲਸ਼ ਚੁਕਲਾ नाजो बड़ी बंड ठन निकली नाजी ओ जरा बच बच तौबा तौबा मैं लगदा किते बिजी आ नाजो लगदा यामा चला रही ਬਹੁਤ ਅੱਛੇ ਬਈ बिजी आ किते ਨਹੀਂ ਬਿਜ਼ੀ ਨਹੀਂ ਸਾਰੋ ਗੱਲ ਜਾ ਰਹੀ ਹੈ ਵੈਸੇ ਜ਼ਰਾ ਇੱਧਰ ਉੱਧਰ ਹੋ। ਉਹ ਕਿਤੇ ਘਰ ਦੇ ਕੰਮ ਕਰਦੇ ਹੋਣੇ चलो दोबारा कर लेने आपके मिलाए हुए नंबर से ਇਹਦੇ ਨਾਲ ਚੱਕਦਾ ਲਿਆ ਇਹਦੇ ਨਾਲ ਕਰ ਲੈਣੀ ਸੀ 2 ਮਿੰਟ। किदे नाल ਇਹ ਜਿਹੜੀ ਸੀ ओए बहुत महंगी है भाई ਇਹਨੂੰ ਰਹਿਣ ਦਿੰਨੇ ਆ। ਚਲੋ ਕੋਈ ਗੱਲ ਨਹੀਂ ਕਾਲੂ ਬਾਦਸ਼ਾਹ ਕੋਈ ਆਊਟ ਜਦੋਂ ਉਹਦੇ ਨਾਲ ਗੱਲ ਕਰਨੀ ਹੋਵੇ ਉਹ ਇਦਾਂ ਹੀ ਕਰਦੀ ਹੈ। ਸਾਜੀ ਨੂੰ ਪੋਰ ਕਰਾ ਦਿਓ ਮਿੱਠਾ ਤੂੰ। ਮੈਡਮ ਨੂੰ ਹੀ ਕਰਦੇ ਆ। ਹਾਂਜੀ ਨਾਜ਼ਰੀਨ ਵਾਹ ਵਾਹ ਵਾਹ
अच्छा भाई कोई अच्छी गल कालू साहब ਦੇ ਉਸਤਾਦ ਜੀ ਉੱਪਰ ਦਾ ਮੋਬਾਈਲ ਲੈਣ ਗਿਆ ਤੇ ਵਾਪਸ ਕਰਦਾ ਕਹਿੰਦਾ ਇਹ 'ਚ ਸਰਾਇਕੀ ਲੈਂਗੁਏਜ ਹੈ ਨਹੀਂ ਓ ਯਾਰ ਉਰਦੂ ਹੁੰਦੀ ਆ ਇੰਗਲਿਸ਼ ਹੁੰਦੀ ਸਰਾਇਕੀ ਲੈਂਗੁਏਜ ਕੀ यार फ्री तो ਜੰਗਲੀ ਰਹਿਬ ਆ ਉਹ ਯਾਰ रैकी दा किथे ਜਾਣਦੇ ਯਾਰ ਲੈ फ्री दा ज्यादती है ਮੈਂ ਕੀਤਾ ਮੈਂ ਇੱਕ ਵਾਰੀ ਸਿਰਫ ਉਹ ਤੇ ਮੈਂ ਵੈਸੇ ਪੁੱਛਿਆ ਕੀ ਗੱਲ ਹੈ ਚੁੱਪ ਕਰ ਡਾਕਟਰ ਬਣ ਗਿਆ ਫਰੀਦ ਭਾਈ ਇਬਤਦਾ ਤੇ ਖੁਸ਼ੀ ਜੀ ਕਿਸੇ ਨੂੰ ਗਲਤ ਦਵਾਈ ਦੇਤੀ ਅੰਦਰ ਹੋ ਗਿਆ ਪਹਿਲੇ ਦੀ पहली दवाई ਪਹਿਲੀ ਦਵਾਈ ਸੀ 17 ਟੀਨ ਘੇ ਦੇ ਖਾਲੀ ਜਮਾ ਕੀਤੇ ਸਟੀਲ ਮਿਲ ਵਾਲਿਆਂ ਨੂੰ ਗਾਲਾਂ ਕਰਨ ਦਿਆ ਕਬਾੜੀਆਂ ਨੂੰ ਵੇਚ ਜਾ ਕੇ ਯਾਰ ਸਟੀਲ ਮਿਲ ਵਾਲਾ ਕੀ ਮਤਲਬ ਇਹਦਾ ਤੂੰ ਬਿਜ਼ਨਸਮੈਨ ਬਣ ਜਾਣਾ ਘਰ ਦੇ ਨੇ ਨਲਕੀ ਲੈਣ ਭੇਜਿਆ अच्छा ठहर जो ਉਹ ਮੇਰੀ ਵੀ ਸੁਣ ਲਿਆ ओ भाई ਚਲੋ ਘਰਦਿਆਂ ਨੇ ਨਲਕੀ ਲੈਣ ਭੇਜਿਆ ਇੰਨੀ ਕੁ ਟਾਕੀ ਲੈ ਕੇ ਉਹ 17 ਮੇਲੇ ਦੇ ਗੇਟ ਅੱਗੇ ਖੜਾ ਮੈਂ ਵੱਡੀ ਕੌਣ ਲੈ ਗਿਆ ਚਲੋ ਚਲੋ ਲੇਜ਼ ਚ ਭੁੱਜੇ ਛੋਲੇ ਪਾ ਕੇ ਬਾਜਾ ਲਾਉਂਦਾ ਅਲੇਜ਼ ਛੋਲੇ ਖਾ ਲੋ ਅਲੇਜ਼ ਛੋਲੇ ਓਏ ਆਲੂ ਛੋਲੇ ਹੁੰਦੇ ਖੱਟੇ ਵਾਲੇ ਯਾਰ ਲੇਜ਼ ਛੋਲੇ ਕਿੱਥੋਂ ले छोले के ਆ ਵੀ ਉਧਰ ਜਾ ਯਾਰ ਬਹੁਤ ਅੱਛੀ हाँ जी इधर लोग इधर नहीं कोई गल आ रही हाँ जी ਹੈਲਪ ਲੈਣ ਵਾਲੀ ਕੁੜੀ ਨਹੀਂ ਉਹਨੂੰ ਆਈ ਲਵ ਯੂ ਕਹਿ ਕੇ ਸੇਵ ਬੰਦ ਕਰਾ ਲਈ ਕਿਸੇ ਵੀ ਬੰਦ ਕਰ ਮਿੱਠੇ ਦੇ ਘਰ ਭਾਈ ਕਿਸੇ ਨੇ ਖੁੱਲਿਆ ਟੀਨ ਪੈਕ ਸੁੱਟਿਆ ਤੇ ਪੂਰੀ ਫੈਮਿਲੀ ਦੇ ਕੰਨਾਂ 'ਚ ਉਂਗਲੀਆਂ ਲੈ ਜਾਵੇ ओ यार ये कितनी कवरी ਬੰਦ ਕਰਦੇ ਯਾਰ ਆ ਚਲਾਉਂਦਾ ਤੇਰੇ ਵੱਲ ਨੂੰ ਚਲੋ ਚਲਾਓ ਪੇਪਰਾਂ ਦੀ ਬੂਟੀ ਲਾਈ ਆ ਤੇ ਨਾਲ ਜੜੀ ਚੱਕੀ ਫਿਰੇ ਉਹਦੇ ਨਾਲ ਕਹਿੰਦਾ ਜੜੀ ਬੂਟੀ ਯਾਰ ਜੜੀ ਜੜਾਂ ਲਾਈਆਂ ਉਹਨੂੰ ਨਾਲ ਸਾਜ नहीं ਘਰ की पूरी गल सी ਪੇਪਰਾਂ ਦੀ ਬੂਟੀ ਲਾਈ ਸੀ ਹਾਂ, ਹਾਂ। ਉਹਦੇ ਨਾਲ ਜੜਾਂ ਲਾਈਆਂ ਮੈਂ ਕਿਹਾ ਇਹ ਕਹਿੰਦਾ ਜੜੀ ਬੂਟੀ ਓ ਯਾਰ ਇਹ ਕਿਹੜੀ ਜੜੀ ਬੂਟੀ ਆ ਜੜੀ ਬੂਟੀ ਹੋਰ ਹੁੰਦੀ ਹੈ ਕੀ ਬੱਤਮੀ ਦੀ ਟਾਈ ਲਾ ਲਵਾਂ ਮੈਟਰ ਸੰਤ ਲਿਆ ਆਰਾਮ ਨਾਲ ਗੱਲ ਕਰ ਮੈਂ ਆਰਾਮ ਨਾਲ ਲੈ। ਕੀਤਾ ਤੇ ਬਹੁਤ ਅੱਛੇ। ਚਲੋ ਆ यार तू उधर जा यार कालू इधर आउंदे ਕੱਲ ਨੂੰ ਯਹਾਂ ਪਿਆ कालू यार इधर आ चलो इधर आ ਜਾ ਅੱਜ ਤੂੰ ਉਧਰ ਜਾ ਕੇ ਵੀ ਬੜੀ ਬਾਦ ਮੁਸਤਾਨ ਨੂੰ ਫੋਨ ਕਰਦਾ ਕਹਿੰਦਾ ਮੇਰੇ ਵੱਲ ਮੂੰਹ ਕਰਕੇ ਪ੍ਰੋਗਰਾਮ ਕਰਿਆ ਕਰ ਓ ਯਾਰ ਉਹਦਾ ਕੈਮਰੇ ਵੱਲ ਮੂੰਹ ਹੁੰਦਾ ਤੂੰ ਤੇਰੇ ਵੱਲ ਮੂੰਹ ਕਰਕੇ ਕਿਉਂ ਕਰੇ ਪ੍ਰੋਗਰਾਮ ਕਾਲੂ ਤਮੀਜ਼ ਨਾਲ ਕੀ ਤਮੀਜ਼ ਨਾਲ ਯਾਰ ਕਹਿੰਦਾ ਚਾਰ ਬਣ ਜਾਵਾਂ फाहद मुस्तफा फोन करता कहना मेरे वाल मुंह करके प्रोग्राम करेगा ਲੈ यार दस ठीक है बहुत अच्छे। कैसा यार तेन भी अकल नहीं होनी फ्री ਬਹੁਤ ਅੱਛਾ ਘਟਿਆ ਜਾਂ ਬੰਦਾ ਵਾ ਤੇ ਤੂੰ नहीं नहीं यह गल नहीं करनी गल का जवाब दे घटिया कह के ते पूरा नहीं करना ਉਹ ਘਟਿਆ ਵਾ ਜਾਂ ਨਹੀਂ ਘਟਿਆ ਸਜਾਦ ਜਾਨੀ ਦੇ ਸੱਜੇ ਹੱਥ ਬੈਠਾ ਘਟਿਆ ਕਿਦਾਂ ਹੋ ਸਕਦਾ ਉਹ ਖੱਬੇ ਹੱਥ ਵਾਲੇ ਹੁੰਦੇ ਆ ਐਮਐਨਏ ਨੇ ਫੋਨ ਕਰਤਾ ਆਪਣੇ ਪਿੰਡ ਦੇ ਨੂੰ ਕਹਿੰਦਾ ਲੰਡੇ ਬਾਜ਼ਾਰ 'ਚ ਕੋਈ ਜੰਪ ਦਾ ਬਣਾਓ ਓਏ ਯਾਰ ਲੰਡੇ ਬਾਜ਼ਾਰ 'ਚ ਕਿਹੜਾ ਜੰਪ ਹੁੰਦਾ ਯਾਰ ਅੱਛਾ ਉਧਰ ਰਾਸ਼ੂ ਨਾ ਦੇ ਹਾਂਜੀ ਕਹਿੰਦਾ ਉੱਥੇ ਜੰਪ ਬਣਾਓ ਮੈਂ ਸਿਰਫ ਇੱਕ ਵਾਰੀ ਉਹ ਮੇਰਾ ਕੋਈ ਪਰਸਨਲ ਮਾਮਲਾ ਸੀ ਪਰਸਨਲ ਮਾਮਲਾ ਲੰਡੇ ਬਾਜ਼ਾਰ 'ਚ ਨਹੀਂ ਹੁੰਦਾ ਯਾਰ ਕੀ ਹੋ ਗਿਆ ਤੈਨੂੰ ਲੰਡੇ ਬਾਜ਼ਾਰ ਚ ਕਹਿੰਦਾ ਕੋਈ ਜੰਪ ਤੇ ਬਣਾਓ ਲੈ ਵਾਹ ਵਾਹ ਕਾਲੂ ਹੁਣ ਗੁੱਸਾ ਕਦੋਂ ਕਰਦਾ ਆਵੇ भाई जी तो अस्सलाम वालेकुम सर की हाल चाल आ ठीक ठाक हो ਅਸਾਂ ਜੀ ਕਾਗਜ਼ ਦੀ ਕਸ਼ਤੀ ਬਣਾਈ ਤੇ ਲੋਕਾਂ ਨੂੰ ਕਹਿੰਦੇ ਆਓ ਤੁਹਾਨੂੰ ਨਾਲੀ ਦੀ ਸੈਰ ਕਰਵਾਵਾਂ। ਲੈ ਲੈ ਇਹਨਾਂ ਘਰ ਪੀਰ ਆਏ ਕਹਿੰਦਾ ਕੋਈ ਜਾਣ ਵਾਲਾ ਤਵੀਜ਼ ਦੇ ਦਿਓ ਕਹਿੰਦਾ ਕਿੰਨੇ ਲੈਣਾ ਕਹਿੰਦਾ ਤੁਸੀਂ ਆਪਣੀ ਜੇਬ 'ਚ ਰੱਖੋ ਤੇ ਜਾਓ ਆ ਗਿਆ ਸਾਜੀ ਆ ਗਿਆ लो जी नाज़रीन मेरी नाजो सिंपली हेलो अस्सलाम वालेकुम। वालेकुम सलाम नाजो तुम कहाँ थी मैं आपको पता है इस वक्त घर के काम कर रही होती हूँ सारे। ओ चक्करे जाऊँ मैं तुम्हारे एक मिनट जरा फोन नहीं चुकया तू गेम ਦਾ ਹੀ ਹੁਣ फोन मैं ਤੁਹਾਡਾ ਚੁੱਕ ਲਿਆ ਤੁਸੀਂ ਵਾਪਸ ਮੰਗ ਲੈਣਾ। ओ मेरा सन ओ मरासन की लड़की तुझे देख तबीयत भड़की ना बंद कर खिड़की नजारा लेने दे। अच्छा ओके हो गया सारा जहेज हाँ जी सारा कुछ ਤੁਹਾਨੂੰ ਉਦੋਂ ਗਿਨਾਤਾ ਸੀ ਸਭ ਕੁਝ ਓਕੇ ਹੋ इधर सलाम दुआ ला दियोरान अपने तेरे 5 दियोर बैठे ने थे हाँ भाई अस्सलामुअलैकुम इधर की है अस्सलामुअलैकुम भाभी जान क्या हाल चाल है ठीक हो ना मैं ठीक हूँ अल्लाह का चल भी शुक्र चल। आप बताओ। अस्सलाम वालेकुम भाभी जी ਕੀ ਹਾਲ ਚਾਲ ਠੀਕ ਹੋ मैं ठीक हूँ अल्लाह का शुक्र मिठे आप सुनाओ आप ठीक हो? ਅਸਲਾਮ ਅਲੈਕੁਮ ਭਾਬੀ ਜੀ। ओए इधर मारी ओए इधर मारी हाँ भाई अस्सलाम वालेकुम जी क्या हाल चाल है आपके वालेकुम अस्सलाम मैं ठीक हूँ दानिश। जी अस्सलाम वालेकुम भाभी जी वालेकुम अस्सलाम अब्बास। लो जी ये 5 ਤੁਹਾਡੇ ਐ ਸੀ ਤੇਰੇ ਦਿਓਰ ਮੈਂ ਕੀ अच्छा ਐ ਹੁਣ ਮੇਰੇ ਸਾਲੇ ਨਾਲ ਗੱਲ ਕਰ ਲਾ ਜੀ ਸਰ बहुत यार ਭਾਈ ਤੁਸੀਂ ਉਹਦੇ ਭਰਾ अस्सलाम ਹੋ वालेकुम पायन। साले ते कोई एडा रिएक्ट नहीं करना साला एक बड़ा खूबसूरत रिश्ता हुआ ਤੇ ਸਾਲਾ ਤੁਸੀਂ ਨਾ ਕਹੋ ਤੁਸੀਂ हम भी साले हैं कईयों के हमारे भी कई साले हैं तुम भी साले हो वो भी साले साला हैं नहीं ये साले साले जो होते हैं ये साले ही होते हैं हम भी साले हैं तुम भी साले हो सर जी साला ना को उन्होंने कह लो ना गर्लफ्रेंड का भाई वो क्या नहीं गर्लफ्रेंड नहीं
मेरी हुई तकरीबन हुई बीवी का भाई है महबूबा का भाई। ओ महबूबा तकरीबन साल ही हो गया। तकरीबन साला ही है तू यकीनन के 100%। चल भाई सलाम कर अस्सलाम फरीद भाई। ਕਿੱਥੇ ਤੂੰ ਇਹਦੀ ਲੱਤ ਨੂੰ ਪੈਣ ਵਾਲੀ ਨਹੀਂ ਆਦਤ ਗਈ, ਵੱਡਾ ਹੋ ਗਿਆ ਹਟਦਾ ਨਹੀਂ। ਭਾਜਨ ਉਹ ਜਿੱਥੇ ਭੇਜੀ ਸੀ ਉੱਥੇ ਹੀ ਆ ਅੱਗੋਂ ਨਹੀਂ ਕਿਤੇ ਜਾਂਦੀ ਟੈਨਸ਼ਨ ਲਓ ਅੱਛਾ ਮੇਰੀ ਗੱਲ ਸੁਣੋ ਮੋਹਤਰਮਾ, ਸਾਡੇ ਲਈ ਕਾਬਲੇ ਇੱਜ਼ਤ, ਕਾਬਲੇ ਇਤਰਾਮ, ਕਾਬਲੇ ਸਾਰਾ ਕੁਝ ਹੋ। ਇਹ ਜਿਹੜਾ ਹੁਣ ਮਾਮਲਾ ਅਸੀਂ ਸ਼ੁਰੂ ਕਰ ਲਿਆ ਵਾ, ਅਸੀਂ ਵਾਕਿਆ ਉਸਤਾਦ ਵਿਆਹਣਾ ਹੁਣ ਬੁੱਢੇ ਬਾਰੇ ਵੀ ਇਸ਼ਕ ਪਿਆ ਕਰਨਾ ਏ ਨਹੀਂ, ਸਿਰਫ ਤੁਹਾਡੇ ਦਿਲ ਜਵਾਨ ਹੋਣਾ ਚਾਹੀਦਾ, ਉਮਰਾਂ ਨਹੀਂ ਵੇਖੀ ਦੀਆਂ ਹੁੰਦੀਆਂ। ਅੱਛਾ ਤੇ ਹੁਣ ਗੱਲ ਇਹ ਕਿ ਅਸੀਂ ਅੱਗੇ ਰਿਸ਼ਤਾ ਲੈ ਕੇ ਆ ਕੇ ਦਿਨਬਾਜ਼ੀ ਕਰੀਏ। ਉਹ ਭਾਜੀ ਉਹ ਪੂਰਾ ਹੋ ਗਿਆ ਕੰਮ, ਤੁਸੀਂ ਮੈਨੂੰ ਇਹ ਦੱਸੋ ਜਹੇਜ਼ ਵਾਲਾ ਕਿਉਂ ਹੋ ਗਿਆ? ਹਾਂਜੀ ਸਭ ਓਕੇ। ਇਹਨਾਂ ਨੂੰ ਇਹ ਦੱਸ ਦਿਓ ਕਿ ਮੁੰਡੇ ਦੀ ਉਮਰ ਵੇਖ ਕੇ ਭੈਣ ਬਹੁਤੀ ਨਾ ਬੁੱਢੀ ਕਰ। ਜੀ ਹਾਂਜੀ। ਅੱਛਾ ਮੈਂ ਇੱਕ ਗੱਲ, ਸਹੀ ਉਮਰ ਦਾ ਮੁੰਡਾ ਲੱਭਦਾ ਭੈਣ ਗਲਤ ਉਮਰ ਦੀ ਕਰ ਲੋ ਫਾਇਦਾ। ਆਹੋ ਮੈਂ ਹਮੇਸ਼ਾ ਗੈਰਤਮੰਦ ਭੈਣਾਂ ਦਾ ਭਰਾ ਬਣਿਆ ਵਾਂ। ਹੋਰ ਸੁਣਾਓ ਕਿੱਦਾਂ, ਠੀਕ ਹੋ? ਅੱਲਾ ਦਾ ਸ਼ੁਕਰ ਹੈ, ਮੈਂ ਵੀ ਪਤਾ ਮੈਨੂੰ ਤੁਸੀਂ ਕਿੱਦਾਂ ਦੇ ਹੋ ਕਿੱਦਾਂ ਦੇ ਅੱਛਾ ਤੁਸੀਂ ਉਹਦਾ ਕਰਨਾ ਕਿ ਨਹੀਂ ਉਸਤਾਦ ਦਾ ਅਗਲੇ ਦੇ ਜੇਜ਼ ਤੋਂ ਬਾਅਦ ਅਗਲਾ ਹੁਣ ਦੱਸੋ ਕੀ ਬਣਿਆ? ਸਭ ਕੁਝ ਓਕੇ ਆ। ਮੈਂ ਤੇ ਕਿੰਨੀ ਆਨ ਤੇ ਗੱਲ ਪੱਕੀ ਕਰਨ। ਅੱਛਾ ਡਨ ਹੋ ਗਿਆ, ਡਨ ਕਰੋ ਸਾਰੇ ਆਈਏ ਅਸੀਂ ਕਿ ਮੈਂ ਇਕੱਲਾ ਆ ਜਾ ਪਹਿਲੇ? ਹਾਏ ਤੁਸੀਂ ਤੇ ਨਾ ਹੀ ਜਾਓ, ਬਰਾਤ ਲੈ ਕੇ ਆਣਾ ਤੁਸੀਂ ਬਸ। ਹੈ ਆਹ ਵਾਹ ਵਾਹ। ਤੇ ਜਦੋਂ ਬਰਾਤ ਜਾਣੀ ਤੇ ਤੂੰ ਤਾਂ ਡੈਫੀਨੇਟਲੀ ਨਾਲ ਹੋਣਾ। ਹਾਏ ਹਾਏ ਮੈਂ ਹਾਂ ਇਹਨੇ ਵੈਲਕਮ ਕਰਨਾ ਜੀ, ਇਹਨੇ ਉਧਰੋਂ ਹੋਣਾ ਜੀ। ਉਧਰੋਂ ਹੋਣਾ ਵੈਲਕਮ। ਹਰ ਸ਼ੈ ਇਹਨੇ ਨਾ ਇਧਰੋਂ ਹੋਣਾ ਨਾ ਇਧਰੋਂ ਹੋਣਾ, ਅੱਛਾ ਜੀ। ਦੋਵਾਂ ਥਾਂ ਇਹਨੇ ਉਧਰੋਂ ਹੋਣਾ ਵਾ। ਕਾਜੀ ਬੜਾ ਅੱਗੇ ਸੋਟੀ ਨਹੀਂ ਘਮਾਉਂਦੇ ਅੱਛਾ। ਤੁਸੀਂ ਗੱਲ ਨਹੀਂ ਸਮਝਦੇ। ਮੈਂ ਕਹਿ ਰਿਹਾ ਬਰਾਤ। ਅੱਛਾ ਗੱਲ ਸੁਣੋ, ਹਾਂ ਜਿਹੜਾ ਤੁਹਾਨੂੰ ਨਾਸ਼ਤਾ ਪਸੰਦ ਹੈ ਨਾ ਤੇ ਦੱਸ ਦੇਣਾ ਭਾਈ ਨੂੰ। ਹੈ ਇਹਨੂੰ ਨਹੀਂ ਮੈਨੂੰ ਇਕੱਲੇ ਨੂੰ ਨਹੀਂ, ਸਾਰਿਆਂ ਦੇ ਨਾਸ਼ਤੇ ਦੱਸ ਫਿਰ। ਅੱਛਾ ਕੋਈ ਟੈਨਸ਼ਨ ਤਾਂ ਨਹੀਂ ਕੋਈ ਹੁਣ? ਨਹੀਂ ਟੈਨਸ਼ਨ ਟੂਨਸ਼ਨ ਕੋਈ ਨਹੀਂ ਹੈਗੀ, Done. ਬਸ ਉਹ ਵਿੱਚ ਨਾ ਇੱਕ ਰਿਸ਼ਤਾ ਜਿਹਾ ਲੈ ਕੇ ਆ ਗਏ ਸੀ ਅੱਬੂ ਦੇ ਦੋਸਤ। ਤੈਨੂੰ ਪਤਾ ਮੈਂ ਕਿਉਂ ਪੁੱਛ ਰਿਹਾ ਸਾਂ ਟੈਨਸ਼ਨ ਬਾਰ-ਬਾਰ? ਇਹ ਤੈਨੂੰ ਇਹਦਾ ਨਹੀਂ ਪਤਾ? ਇਹ ਉਸਤਾਦ ਜੀ ਇਹਨੇ ਇੱਕ ਕੋਈ ਨਾ ਕੋਈ ਗੱਲ ਰੱਖੀ ਹੁੰਦੀ ਹੈ। ਓਏ ਹੋਏ ਇਹ ਹੋ ਹੀ ਨਹੀਂ ਸਕਦਾ ਕਿ ਇਹ ਬਿਲਕੁਲ ਨਿਊਟਰਲ ਬੈਠੀ ਹੋਵੇ। ਨਹੀਂ ਸਾਜੀ ਬੱਚੀ ਖਾਨਦਾਨੀ, ਮੈਂ ਜੋ ਵੀ ਹੈ ਨਾ ਮੈਂ ਦੱਸ ਰਿਹਾ ਮੈਂ। ਦੋ ਕੰਮ ਨੇ, ਜਾਂ ਆਪਣੀ ਭੈਣ ਕਹਿ ਲਾ ਜਾਂ ਖਾਨਦਾਨੀ ਕਹਿ ਲਾ। ਹਾਂ ਬਿਲਕੁਲ। ਹਾਂਜੀ ਉਹ ਆਪ ਕੰਫਿਊਜ਼ ਹੋ ਜਾਂਦੇ ਨਾ ਆਪਣੇ ਨਾਲ ਸੋਚ ਕੇ, ਮੈਂ ਖਾਨਦਾਨੀ ਕਵਾਂ ਕਿ ਨਾ ਕਵਾਂ। ਹੁਣ ਖਾਨਦਾਨੀ ਆ ਕਿ ਸਿਸਟਰ ਆ? ਨਹੀਂ ਇਹ ਸਿਸਟਰ ਵੀ ਨਹੀਂ ਤੇ ਖਾਨਦਾਨੀ। ਅੱਛਾ ਕੀ ਰੌਲਾ ਜੀ? ਰੋਲਾ ਕੁਝ ਨਹੀਂ, ਅੱਬੂ ਦੇ ਦੋਸਤ ਨਾ ਬਾਹਰੋਂ ਆਏ ਸੀ ਕੁਵੈਤੋਂ। ਉਹਨਾਂ ਨੂੰ ਪਤਾ ਲੱਗਾ ਕਿ ਮੇਰਾ ਇੰਜ ਮਸਲਾ ਬਣਿਆ ਤੇ ਅੱਬੂ ਨਾਲ ਅਫਸੋਸ ਕਰਨਾ ਹੈ ਤੇ ਕਹਿੰਦੇ ਤੂੰ ਟੈਨਸ਼ਨ ਨਾ ਲੈ ਪਾ, ਮੇਰਾ ਮੁੰਡਾ ਹੈਗਾ, ਅਸੀਂ ਉਹਦੇ ਨਾਲ ਕਰ ਦਾਂਗੇ। ਤੇ ਮੈਂ ਤੇ ਕਹਿੰਦਾ ਮੈਂ ਨਹੀਂ ਕਰਨਾ, ਪਰ ਅੱਬੂ ਕਹਿੰਦੇ ਚਲੋ ਤੁਹਾਨੂੰ ਸੋਚ ਕੇ ਜਵਾਬ ਦਿੰਨੇ ਆ। ਸਹੀ ਕਿਹਾ ਤੁਸੀਂ, ਸਹੀ ਕਿਹਾ। ਓਏ ਸਹੀ ਨਹੀਂ ਕਿਹਾ ਕਿਉਂ? ਯਾਨੀ ਅਗਲੀ ਗੱਲ ਮੈਂ ਸਮਝ ਗਿਆ। ਨਹੀਂ ਅੱਜ ਤਾਂ ਕੋਈ ਰੋਲਾ ਨਹੀਂ ਹੈ, ਮੈਂ ਤੁਹਾਡੇ ਨਹੀਂ ਕਰਨਾ। ਉਹ ਸਿਰਫ ਮੈਂ ਦੱਸਿਆ ਕਿ ਉਂਝ ਹੀ ਆਏ ਸੀਗੇ ਤੇ ਘਰ ਚ ਹਲਕਾ ਜਿਹਾ ਰੋਲਾ ਚੱਲਦਾ ਪਿਆ ਇਹ ਵਾਲਾ। ਚੱਲ ਗਿਆ ਰੌਲਾ? ਮੈਂ ਤੁਹਾਡੀ ਆ। ਰੌਲਾ ਚੱਲ ਪਿਆ, ਠੀਕ ਹੋ ਗਿਆ। ਇਹ ਹੁਣ ਰੌਲਾ ਉਹਦੇ ਘਰ ਇਹਨੇ ਚੱਲ ਜਾਣਾ, ਵੇਖ ਲਈ ਤੂੰ। ਏਦਾਂ ਹੀ ਹੈਂਡ ਫਰੀ ਵਾਲੇ ਦਾ ਰੌਲਾ ਚੱਲਿਆ ਸੀ। ਨਹੀਂ ਜਾਂਦੀ ਉਸਤਾਦ ਜੀ। ਨਹੀਂ ਤੁਸੀਂ ਨਾ ਟੈਨਸ਼ਨ ਲਵੋ, ਮੈਂ ਤੁਹਾਡੀ ਸੀਗੀ ਤੇ ਤੁਹਾਡੀ ਰਹਿਣਾ। ਦੇਖੋ ਮੈਂ ਉਹਨੂੰ ਵੀ ਛੱਡ ਤੂੰ ਕੇ ਆਈ ਹੈਂਡ ਸੀ ਫਰੀ ਵਾਪਸ। ਵਾਲੇ ਦੇ ਘਰ ਜਾ ਕੇ ਵੀ ਮੇਰੀ ਸੀ, ਤੂੰ ਜਿੱਥੇ ਵੀ ਰਹੇਂਗੀ ਮੇਰੀ ਰਹੇਂਗੀ। ਉਸਤਾਦ ਜੀ ਉਹਨਾਂ ਦੇ ਦਿਲ 'ਚ ਤੇ ਤੁਸੀਂ ਹੋ ਨਾ। ਹਾਂ ਜੀ, ਇਹ ਰੂਹਾਂ ਦਾ ਪਿਆਰ। ਭਾਜਨ ਆਈਸਕ੍ਰੀਮਾਂ ਵਾਲੇ ਬਾੜ 'ਚ ਹਾਂ ਉਹ ਜਿਹੜਾ ਕਮਰਾ ਹੁੰਦਾ, ਹਾਂਜੀ ਉਹਦੇ ਅੰਦਰ ਵੀ ਜਦੋਂ ਮੈਂ ਇਹਨੂੰ ਕਲਰ ਹੱਥਾਂ ਦੇ ਨਾਲ ਫੜਿਆ ਸੀ ਨਾ, ਕਲਰ ਮੀਨਸ ਰੰਗੇ ਹੱਥਾਂ ਨਾਲ, ਓਕੇ। ਤੇ ਉਦੋਂ ਵੀ ਮੇਰੀ ਸੀ। ਦੇਖੋ ਉਹ ਤੇ ਨਦਾਨੀਆਂ ਸ਼ੁਰੂ ਦੀਆਂ ਸੀਗੀਆਂ ਨਾ, ਉੱਤੇ ਮੈਂ ਸਾਰਾ ਕੁਝ ਛੱਡ ਨਹੀਂ ਦਿੱਤਾ। ਉਸਤਾਦ ਜੀ ਮਾਜ਼ੀ ਨੂੰ ਭੁੱਲ ਜਾਓ ਤੁਸੀਂ, ਅੱਗੋਂ ਅੱਗੇ ਵਧੋ। ਆਪਣੀ ਕਹਾਣੀ ਚਲਾਓ ਨਵਾਂ। ਇਹ ਅਗਲਾ ਮਾਜ਼ੀ ਸ਼ੁਰੂ ਹੋਣ ਲੱਗਾ। ਪਿਛਲੀ ਗੱਲ ਛੱਡੋ ਜੀ ਤੁਸੀਂ। ਨਹੀਂ, ਉਹ- ਇਹ ਹੁਣ ਤੇ ਇਹਨੇ ਕਹਿਤਾ ਹੁਣ ਛੱਡ ਦਿਓ। ਦੇਖੋ ਹੁਣ ਅਗਲਾ ਮਾਜ਼ੀ ਅੱਛਾ ਕਰੋ ਨਾ ਤੁਸੀਂ, ਪਹਿਲਾ ਮਾਜ਼ੀ ਭੁੱਲ ਜਾਓ। ਅਗਲਾ ਮਾਜ਼ੀ ਹੁਣ ਕਦੋਂ ਵਿਆਹ ਕਰਾ ਕੇ ਜਾ ਰਹੀ ਉਹਦੇ ਨਾਲ? ਉਹ ਨਹੀਂ ਉਸਤਾਦ ਜੀ। ਉਹ ਮੈਂ ਤੁਹਾਨੂੰ ਸਿਰਫ ਨਹੀਂ ਤੁਹਾਡੇ ਪਤਾ। ਨਾਲ ਸਮਝ ਆਈ। ਉਹ ਮੈਨੂੰ ਉਹਦੇ ਨਾਲ ਕਿੰਨੇ ਸਾਲ ਹੋ ਗਏ, ਮੈਨੂੰ ਪਤਾ ਉਹ ਇਦਾਂ ਹੀ ਕਰਦੀ ਆ। ਸਰ ਗੱਲ ਤੇ ਉਹਦੇ ਸੁਣੋ। ਅੱਛਾ ਗੱਲ ਸੁਣੋ, ਮੇਰੀ ਗੱਲ ਸੁਣੋ। ਤੁਹਾਡੇ ਕੋਲ ਕਾਰ ਕਿਹੜੀ ਆ? ਹੋਂਡਾ ਸਿਟੀ ਆ। ਠੀਕ ਹੋ ਗਿਆ। ਉਹਨਾਂ ਦੇ ਕੋਲ ਨਾ ਫੋਰਚੂਨਰ ਸੀਗੀ, ਮੈਨੂੰ ਦਿਖਾ ਕੇ। ਉਹਦੇ ਚਾਹੇ ਸੀ ਸਾਰੇ ਜਿਹੜੇ, ਮੈਂ ਥੁੱਕਦੀ ਵੀ ਨਹੀਂ ਉਹਦੇ ਉੱਪਰ, ਮੈਨੂੰ ਫੇਰ ਵੀ ਤੁਸੀਂ ਪਸੰਦ ਹੋ। ਹਾਂ ਸ਼ਹਜ਼ਾਦੀ। ਆਹਾ ਪਿਆਰ ਉਸਤਾਦ ਜੀ। ਖੈਰ ਕੁਰਬਾਨੀ। ਜੋ ਤਾਈਓ, ਤੁਸੀਂ ਉਹਦੀ ਯਾਦਦਾਸ਼ਤ ਚੈੱਕ ਕਰੋ, ਉਹਨੇ ਫੋਰਚੂਨਰ ਜ਼ੇਨ 'ਚ ਰੱਖੀ ਆ। ਠੁਕਰਾਈ ਵੀ ਹੈ ਤੁਹਾਡੀ ਖਾਤਰ। ਉਹ ਠੁਕਰਾਈ ਨਹੀਂ। ਉਸਤਾਦ ਜੀ ਫੋਰਚੂਨਰ ਜ਼ੇਨ 'ਚ, ਲੇਕਿਨ ਦਿਲ 'ਚ ਕੌਣ? ਹਾਂ ਜੀ ਤੁਸੀਂ। ਹਾਏ ਥੈਂਕ ਯੂ ਦਾਨਿਸ਼। ਹੈ ਅੱਛਾ ਫੇਰ
ਤੇ ਉਹ ਚਲੇ ਕੇ ਕਹਿ ਕੇ ਮੈਂ ਕਹਿੰਦੀ ਮੈਨੂੰ ਪੁੱਛਿਆ ਅੱਬੂ ਨੇ ਕਹਿੰਦੇ ਕੀ ਕਿੱਦਾਂ ਕੀ ਜੇ ਨਾ ਮੈਂ ਕਹਿੰਦੀ ਮੈਂ ਨਹੀਂ ਕਰਨਾ ਮੈਂ ਬੀਬੀ ਜਿੱਥੇ ਮੇਰੀ ਸੋਚਿਆ ਗੱਲ ਉੱਥੇ ਕਰਨਾ ਹੈ। ਬੀਬੀ ਮੇਰੀ ਸੁਣ ਲੈ ਗੱਲ, ਤੂੰ ਵਿਆਹ ਕਰਨਾ ਵਾ ਉਧਰ, ਨਹੀਂ ਮੈਂ ਨਹੀਂ ਕਰਨਾ। ਫਿਰ ਮੈਨੂੰ ਫੋਰਚੂਨਰਾਂ ਨਾਲ ਸੁਣਾ। ਲੇਕਿਨ ਉਹਦਾ ਤੁਸੀਂ ਫਿਰ ਤੁਸੀਂ ਆਪੇ ਜਸਟ ਪੁੱਛੋ, ਦੱਸ ਕੋਈ ਫੋਰਚੂਨਰ। ਗੱਲਬਾਤ ਕਿੱਦਾਂ ਕੋਈ ਮਸਲਾ ਮੁਸਲਾ ਤਾਂ ਨਾ ਮੈਂ ਉਹ ਸ਼ੇਅਰ ਕਰ ਰਹੀ ਨਹੀਂ 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 ਨਹੀਂ, ਤੁਹਾਡਾ ਤੂੰ ਸ਼ੇਅਰ ਮੇਰੇ ਨਾਲ ਜਸਟ ਫੋਰਚੂਨਰ ਬਸ। ਉਸਤਾਦ ਜੀ ਦੇਖੋ ਅੱਲਾ ਨਾ ਕਰੇ ਟਿਊਮਰ ਹੋਏ ਤੁਹਾਨੂੰ। ਉਹਨਾਂ ਦੇ ਘਰ ਰਿਸ਼ਤੇ ਆਣੇ ਹੀ ਆਣੇ ਆ, ਲੜਕੀ ਹੈ ਨੌਜਵਾਨ, ਠੀਕ ਹੈ, ਉਹ ਤੁਹਾਡੇ ਨਾਮ ਆਪਣੇ ਆਪ ਨੂੰ ਲਾ ਚੁੱਕੀ ਹੈ, ਉਹ ਨਾ ਕਰੀ ਜਾਏਗੀ, ਕੋਈ ਮਸਲਾ ਨਹੀਂ ਉਸਤਾਦ ਜੀ। ਮੈਂ ਨਾ ਕਰੀ ਜਾ ਰਹੀ ਹਾਂ, ਮੈਨੂੰ ਕਿਸੇ ਨੂੰ ਮੈਨੂੰ ਕੋਈ ਨਹੀਂ ਚਾਹੀਦਾ। ਭਾਜਨ ਵਾਲਦ ਸਿਵਾਏ ਸਾਹਿਬ ਜੋ ਤੁਹਾਡੇ। ਕਹਿਣ, ਵਾਲਦ ਸਾਹਿਬ ਜੋ ਆਪਣਾ ਦੁਪੱਟਾ ਸਿੱਟ ਦੇਣ ਪੈਰਾਂ 'ਚ, ਕੀ ਕਰ ਲੋਗੇ ਇੱਥੇ? ਉਹ ਵਾਲਦਾ ਸੁੱਟਦੀ ਭਾਜੀ। ਆਹੋ ਉਹ ਚਲੋ ਵਾਲਦ ਹਾਲਤ ਵਾਲਦਾ ਕੋ ਫੜ ਕੇ ਹੁੰਦੀ ਵਾਲਦ ਜੀ। ਸਿੱਟ ਦੇਵੇ, ਦੁਪੱਟਾ ਜੀ ਮਦੋਂ ਕਵੇ ਆਪਣਾ ਦੁਪੱਟਾ ਦੇ ਫੜ ਕੇ ਥੱਲੇ ਸਿੱਟ ਦੇਵੇ, ਤੇ ਵਾਲਦ ਨਹੀਂ ਸਿੱਟਿਆ ਹੋਇਆ, ਉਹ ਅੱਗੋਂ ਉਹਦੀ ਪੱਗ ਫੜ ਕੇ ਸਿੱਟ ਦੇਵੇ। ਨਹੀਂ ਹੁੰਦਾ ਕੁਝ ਵੀ, ਮੈਂ ਤੁਹਾਡੀ ਹਾਂ, ਤੁਹਾਡੀ ਰਹਿਣਾ ਸਮਝ ਆਈ। ਕੀ ਬਾਤ ਹੈ। ਤੁਸੀਂ set ਨਾ ਖਰਾਬ ਕਰੋ ਉਸਤਾਦ ਉਹਨਾਂ ਨੇ ਪਤਾ ਉਹਨਾਂ ਨੇ ਆ ਕੇ ਬਥੇਰਾ ਫੋਕ ਪਾਇਆ ਆਪਣਾ ਜੀ, ਸਾਡੇ ਇੰਨੇ ਮਰਬੇ ਨੇ, ਇੰਨੀਆਂ ਜ਼ਮੀਨਾਂ, ਅਸੀਂ ਉੱਥੇ ਇੱਕ ਕਲੋਨੀ ਕੱਟਣ ਲੱਗੇ ਆ, ਨੁੱਕਰ ਵਾਲਾ ਪਲਾਟ ਕੁੜੀ ਦਾ ਨਾਂ ਕਰ ਦਿਆਂਗੇ, ਪਰ ਲਾਨਤ ਇਹੋ ਜਿਹੇ ਪਲਾਟਾਂ ਤੇ। ਮੈਂ ਤੁਹਾਡੀ ਹਾਂ। ਇਹ ਚੀਜ਼ ਮੈਂ ਨਹੀਂ ਸੁਣਾਉਣਾ, ਤੁਸੀਂ ਸੁਣਾਓ। ਤੁਸੀਂ ਚੈੱਕ ਕਰੋ ਉਹਦੀ ਮੈਮਰੀ, ਉਹਦੀ ਮੈਮਰੀ ਚੈੱਕ ਕਰਦੇ। ਫੋਰਚੂਨਰ ਹੋ ਗਈ, ਪਲਾਟ ਹੋ ਗਏ, ਕਲੋਨੀ ਕੱਟੀ ਉਹਦੇ ਜ਼ੇਨ 'ਚ ਹੋ ਗਈ, ਅੱਗੋਂ ਲਾਂਤ ਵੀ ਪਾਈ ਜਾ ਰਹੀ ਹੈ। ਜਿਹਨੇ ਲਾਂਤ ਪਾਉਣੀ ਹੁੰਦੀ ਉਹਦਾ ਜ਼ਿਕਰ ਨਹੀਂ ਕਰਦਾ। ਤੁਸੀਂ ਗੱਲ ਨਹੀਂ ਸਮਝ ਰਹੇ, ਇਹ ਗਈ ਲੈ, ਖਬਰਦਾਰ ਕਿਸੇ ਨੇ ਭਰਜਾਈ ਕਿਹਾ ਇਹਨੂੰ ਹੁਣ ਤੇ। ਤੁਹਾਡੀ ਰਵਾਂਗੀ ਕਿਤੇ ਨਹੀਂ ਜਾਣਾ। ਭਾਜੀ ਭਾਬੀ ਹੁਣੇ ਸਹੀ ਕਹਿ ਰਹੇ ਆ। ਹਾਂ ਭਾਬੀ ਜੀ ਕਹਿ ਰਹੇ ਹਰ ਚੀਜ਼ ਠਕਰਾਤੀ ਦੇਖੋ ਤੁਹਾਡੇ ਹੁਣ ਤੋਂ। ਰਿਸ਼ਤੇ ਆਉਂਦੇ ਨੇ, ਮੈਂ ਤੁਹਾਨੂੰ ਦੱਸਣਾ ਨਾ ਕਿ ਮੈਨੂੰ ਫਲਾਣੇ ਨੇ ਵੀ ਕਿਹਾ, ਫਲਾਣੇ ਨੇ ਵੀ ਕਿਹਾ, ਪਰ ਮੈਂ ਤੁਹਾਡੀ ਹਾਂ। ਹਾਂ ਭਾਬੀ ਜੀ ਸਹੀ ਕਹਿ ਰਹੇ। ਲੇਕਿਨ ਤੁਸੀਂ ਪੈਰਾਂ ਦੀ ਮਿੱਟੀ ਨਾ ਛੱਡੋ, ਉੱਥੇ ਸਭ ਕੁਝ ਓਕੇ ਹੈ, ਕਿਸੇ ਕੋਲ ਜੋ ਨਹੀਂ, ਮਰਜ਼ੀ। ਸਾਡੇ ਤੇ ਮਾਰਬਲ ਲੱਗਾ ਜੇ। ਅੱਛਾ ਜੀ, ਮਾਰਬਲ ਦੀ ਮਿੱਟੀ ਨੇ ਛੱਡੋ। ਓਕੇ ਡਨ ਹੋ ਗਿਆ। ਗੱਲ ਮੈਨੂੰ ਰੌਲੇ ਤੁਸੀਂ ਨਾ ਵਾਲੀ। ਘਬਰਾਓ, ਮੈਂ ਤੁਹਾਡੇ ਜਾਣਾ ਹੈ। ਹਾਏ ਹਾਏ ਠੀਕ ਹੋ ਗਿਆ। ਐ ਲਫ਼ਜ਼ ਸਕੂਨ ਦਿੰਦੇ ਤੁਹਾਨੂੰ। ਉਸਤਾਦ ਜੀ ਚਲੋ ਅੱਲਾ ਖੈਰ ਦੇਖੋ, ਕਰੇ। ਉਹਨੇ ਇੱਜ਼ਤ, ਦੌਲਤ, ਸ਼ੋਹਰਤ, ਪਲਾਟ, ਕਲੋਨੀਆਂ ਨੂੰ ਤੁਹਾਡੇ ਖਾਤਰ ਠੋਕਰ ਮਾਰਤੀ। ਹੁਣ ਤੁਸੀਂ ਕੀ ਚਾਹੁੰਦੇ ਹੋ? ਦੇਖੋ ਨਾ, ਅਗਲਾ ਤੇ ਆ ਕੇ ਬਥੇਰਾ ਕੁਝ ਦੱਸਦਾ, ਕਹਿੰਦੇ ਅਸੀਂ 20 ਤੋਲੇ ਪਾਵਾਂਗੇ ਕੁੜੀ ਨੂੰ, ਹੈ ਤੇ ਇਹਨੂੰ ਕੀ ਕਹਿੰਦੇ ਨੇ ਡਾਇਮੰਡ ਦਾ ਹਾਰ ਵੀ ਦਵਾਂਗੇ, ਮੂੰਹ ਦਿਖਾਈ ਚ ਡਾਇਮੰਡ ਰਿੰਗ ਦਵਾਂਗੇ, ਕਿ ਅਸੀਂ ਮੰਨ ਜਾਈਏ। ਪਰ ਮੈਂ ਮੰਨਦੀ ਇੰਨੀਆਂ ਕੁ ਚੀਜ਼ਾਂ ਤੇ ਕਦੀ ਵੀ ਨਹੀਂ। ਫਲੂਟ ਆਫ ਮੈਨੂੰ ਯੂ। ਸਿਰਫ ਤੁਸੀਂ ਚਾਹੀਦੇ ਹੋ। ਸਲਾਮ ਹੈ ਯਾਰ। ਫਰੀ ਤੂੰ ਬਰੀਕ ਆਦਮੀ, ਥੋੜਾ ਕਿਤੇ ਸਮਝਣ ਦੀ ਕੋਸ਼ਿਸ਼। ਮੈਂ ਸਮਝ ਰਿਹਾ ਵਾਂ, ਮੈਂ ਵੀ ਸਮਝ ਰਿਹਾ ਵਾਂ ਕਿ ਉਹ ਲੱਤ ਮਾਰ ਕੇ ਇੱਧਰ ਕਿਉਂ ਆ ਰਹੀ ਹੈ। ਉਹਨੂੰ ਲੱਗ ਰਿਹਾ ਵਾ ਵੀ ਮੇਰੀ ਮੁਹੱਬਤ ਸਾਰਾ ਕੁਝ ਵਾ। ਭਾਜੀ ਮੇਰੇ ਕੋ ਤੇ ਨਾ ਉਹ ਬ੍ਰੇਨ ਟਿਊਮਰ ਆ, ਫੋਰਚੂਨਰ ਆ ਨਾ ਭਾਜੀ, ਮੇਰੇ ਕੋ ਬੰਗਲੇ ਕੋਠੀਆਂ ਨਾ, ਮੈਂ ਕਲੋਨੀਆਂ ਕੱਟਦੀਆਂ ਨਾ, ਮੇਰੇ ਕੋ 20 ਤੋਲੇ ਸੋਨਾ ਪੈਣਾ, 2.5 ਲੱਖ ਰੁਪਏ ਸੋਨਾ ਵਾ, ਠੀਕ ਹੈ ਨਾ। ਮੈਂ 30-40 ਲੱਖ ਰੁਪਏ ਦਾ ਸੋਨਾ ਕਿੱਥੋਂ ਪਾਉਣਾ? ਮੇਰੇ ਕੋ ਕੁਝ ਨਹੀਂਗਾ ਭਾਜੀ, ਇਹ ਮੈਨੂੰ ਗਈ ਨਜ਼ਰ ਆ ਰਹੀ ਹੈ। ਨਹੀਂ 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 ਇੱਕ ਮਿੰਟ ਹੈ ਮੁਹਤਰਮਾ, ਸੁਣੋ ਗੱਲ, ਤੁਸੀਂ ਦੇਖੋ ਉਹਨਾਂ ਦੇ ਘਰ ਮੈਂ ਜਾਵਾਂ, ਉਹਨਾਂ ਦੇ ਹਾਲਾਤ ਖਰਾਬ ਹੋ ਜਾਣ, ਕੌਣ ਜ਼ਿੰਮੇਦਾਰ? ਕੋਈ ਵੀ ਨਹੀਂ ਨਾ। ਆ ਤੇ ਇੱਧਰ ਠੀਕ ਹੋ ਜਾ। ਇੱਧਰ ਹੋ ਸਕਦਾ ਠੀਕ ਹੋ ਜਾਣ। ਇੱਕ ਸਵਾਲ ਹੈ ਮੁਹਤਰਮਾ, ਮੈਂ ਇਹ ਕਹਿ ਰਿਹਾ ਹਾਂ ਕਿ ਜਿਹੜੇ ਪਹਿਲਾਂ ਹੈਂਡ ਫ੍ਰੀ ਵਾਲੇ ਭਾਈ ਸਨ, ਫਿਰ ਉਸ ਤੋਂ ਪਹਿਲਾਂ ਆਈਸਕ੍ਰੀਮ ਵਾਲਾ, ਫਿਰ ਇੱਕ ਬੰਦਾ ਜਿਨ੍ਹਾਂ ਨੇ ਉਹ ਨਹੀਂ ਨਹੀਂ, ਇੱਧਰ ਹੈਂਡ ਫ੍ਰੀ ਤੋਂ ਪਿੱਛੇ ਨਾ ਜਾਓ, ਪਿੱਛੇ ਬਹੁਤ ਖਾਤੇ ਖੁੱਲ੍ਹੇ ਨੇ, ਅੱਗੇ ਹੀ ਰਹੋ ਬਸ। ਨਾ ਯਾਰ ਪ੍ਰੀਤ, ਮੈਂ ਤੁਹਾਨੂੰ ਇਹੀ ਤੇ ਦੱਸ ਰਿਹਾ ਭਾਈ ਜਾਨ ਕਿ ਦੇਖੋ ਮਾਜ਼ੀ ਜਿਹੜਾ ਨਾ, ਨਦਾਨੀਆਂ ਹੁੰਦੀਆਂ, ਮੈਂ ਉਹ ਸਾਰਾ ਕੁਝ ਛੱਡਿਆ ਨਹੀਂ ਤੁਹਾਡੀ ਜਾਨੀ ਜੀ। ਜਾ ਛੱਡ ਤਾਂ ਬਹੁਤ ਅੱਛਾ। ਉਸਤਾਦ ਜੀ ਭੁੱਲ ਜਾਓ ਪਿੱਛੇ ਕੀ ਹੈ ਹੁਣ ਇੱਧਰ ਅੱਗੇ। ਤਾਂ ਤੁਹਾਡੇ ਉਸਤਾਦ ਦੇ ਵੀ 36 37 ਨਿਕਲ ਆਣੇ ਨੇ, ਉਹ ਵੀ ਗਿਣਾਓ ਫਿਰ। ਯਾਰ ਮੈਂ ਗੱਲ ਕੀਤੀ, ਉਹਨਾਂ ਨੇ ਕੀਤੀ, ਉਹਨਾਂ ਤੇ ਰਹਿ, ਮੈਂ ਤੈਨੂੰ ਕੁਝ ਇਲਜ਼ਾਮ ਲਾਇਆ ਤੇਰੇ ਤੇ? ਓਏ ਉਹਨਾਂ ਨੂੰ ਹੀ ਕਹਿ ਰਹੀ, ਤੁਸੀਂ ਕਿਉਂ ਤੂੰ ਤਾਂ 36 ਵਾਰੀ ਫੜੀ ਗਈ ਹੈ, ਮੈਂ ਫੜਿਆ ਤੇ ਨਾ ਗਿਆ ਕਦੀ। ਬਹੁਤ ਅੱਛੇ। ਤੁਸੀਂ ਕਾਰੀਗਰ ਬਣ ਜਾਓ, ਮੈਂ ਬਤਾਉਂਗੀ। ਉਸਤਾਦ ਜੀ ਤੁਸੀਂ ਪਿਆਰ ਮੁਹੱਬਤ ਵਾਲੀਆਂ ਗੱਲਾਂ ਕਰੋ, ਤੁਸੀਂ ਕੀ ਕਿਹੜੇ ਪਾਸੇ ਤੁਰੇ? ਚੋਰ ਹੁੰਦਾ ਜਿਹੜਾ ਫੜਿਆ ਜਾਏ, ਜਿਹੜਾ ਫੜਿਆ ਨਾ ਜਾਏ ਉਹ ਚੋਰ ਨਹੀਂ ਹੁੰਦਾ। ਤੁਸੀਂ ਲੜੋ ਨਾ। ਇਹ ਕਿੰਨਵੇਂ ਨੇ ਹੁਣ ਉਸਤਾਦ ਹੁਣੀ? ਇਹ ਪਹਿਲੇ ਹੀ ਨੇ। ਅੱਛਾ, ਯਾਨੀ ਪਹਿਲਾਂ ਹੀ ਜਿਹੜੇ 17 18 ਤੋਂ ਬਾਅਦ ਇਹ ਪਹਿਲੇ ਨੇ। ਮੈਂ ਕਿਹਾ ਇਹ ਪਹਿਲੇ ਹੀ ਨੇ, ਵਿੱਚ ਗਿਣਤੀ ਵੱਧ ਰਹੀ ਹੈ, ਪਹਿਲੇ ਹੀ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਚਲੋ ਹੁਣ ਉਹ ਰੋਲਾ ਮੁੱਕ ਗਿਆ। ਹਾਂਜੀ ਰੋਲਾ ਮੁੱਕ ਗਿਆ ਤੇ ਮੇਰੇ ਲਈ ਤੁਸੀਂ ਬੇਫਿਕਰ ਹੋ ਕੇ ਆਓ ਤੇ ਅਸੀਂ ਸ਼ਾਦੀ ਕਰੀਏ। ਉਸਤਾਦ ਜੀ ਕੁੜੀ ਡਟੀ ਪਈ ਹੈ, ਉਹਨੇ ਘਰਦਿਆਂ ਨੂੰ ਨਾ ਕਰਤੀ। ਸਟੈਂਡ ਲੈ ਗਈ ਕੁੜੀ। ਬੜੀ ਗੱਲ ਤੁਸੀਂ ਸ਼ਾਦੀ ਤੇ ਸ਼ਾਪਿੰਗ ਕਿੱਥੋਂ ਕਰਨੀ ਚਾਹਨੀ ਜੀ? ਮੈਂ ਤਾਂ ਇੱਥੋਂ ਕਰ ਰੀਗਰ ਰੋਡ ਤੋਂ ਕਰ ਲਾਂਗਾ, ਜ਼ਿਆਦਾ ਲਾਹੌਰ ਚਲੇ ਜਾਾਂਗੇ, ਜਾਂ ਇੱਥੋਂ ਗਦਮਾਲ ਤੋਂ ਕਰ ਲਾਂਗੇ। ਸਹੀ ਹੈ, ਮੈਨੂੰ ਵੀ ਉਹੀ ਕਬੂਲ ਹੈ। ਕਹਿੰਦੇ ਦੁਬਈ ਮਾਲ ਲੈ ਕੇ ਜਾਵਾਂਗੇ, ਉੱਥੋਂ ਸ਼ਾਪਿੰਗ ਕਰਾਵਾਂਗੇ ਸਾਰੀ। ਦੁਬਈ 'ਚ ਅਸੀਂ ਸ਼ਾਪਿੰਗ ਕਰਨੀ, ਪਾਕਿਸਤਾਨੀ ਸਾਨੂੰ ਕੋਈ ਬ੍ਰਾਂਡ ਨਹੀਂ ਪਸੰਦ, ਮੈਨੂੰ ਡਿਗਲਸ ਪੂਰਾ ਹੀ ਪਸੰਦ ਹੈ। ਮੈਂ ਤੁਹਾਡੇ ਨਾਲ ਉੱਥੇ ਜਾਊਂਗੀ, ਰੀਗਲ ਰੋਡ। ਇੱਧਰ ਵੈਸੇ ਐਵੇਂ ਜ਼ਿੱਦਾ ਹੀ ਪਈ ਹੈ ਤੂੰ। ਇਹ ਤੂੰ ਮੇਰੀਆਂ ਨਜ਼ਰਾਂ ਤੋਂ ਡਿਗਲਸ ਹੋ ਰਹੀਆਂ ਪੂਰੇ 'ਚ। ਨਹੀਂ ਦੇਖੋ ਨਾ, ਮੈਨੂੰ ਬ੍ਰਾਂਡ ਨਹੀਂ ਚਾਹੀਦੇ, ਮੈਨੂੰ ਇੱਕੋ ਹੀ ਬ੍ਰਾਂਡ ਚਾਹੀਦਾ ਜਾਨੀ। ਸਾਡੇ ਬ੍ਰਾਂਡ ਨੇ ਦਿਲ ਦੇ ਤਲਨ ਦੇ ਵਿੱਚ। ਭਾਈਜਾਨ ਉਹ ਦੁਬਈ ਮਾਲ ਦੀ ਸ਼ਾਪਿੰਗ ਦਾ ਕੀ ਕਰਨਾ? ਦੁਬਈ ਮਾਲ ਦੀ ਸ਼ਾਪਿੰਗ ਵੀ ਨਹੀਂ ਉਹਨੂੰ ਭੁੱਲੀ, ਉਹਨੂੰ ਬੰਗਲੇ ਵੀ ਨਹੀਂ ਭੁੱਲੇ, ਉਹਨੂੰ ਫੋਰਚੂਨਰ ਵੀ ਨਹੀਂ ਭੁੱਲੀ, ਉਹਨੂੰ 20 ਤੋਲੇ ਸੋਨਾ ਵੀ ਨਹੀਂ ਭੁੱਲਿਆ,
ਤੇ ਤੁਸੀਂ ਵੀ ਨਹੀਂ ਭੁੱਲੇ ਉਸਤਾਦ। ਤੇ ਮੈਂ ਵੀ ਨਹੀਂ ਭੁੱਲਿਆ। ਮੈਨੂੰ ਤੇ ਲੇਕਿਨ ਇਹ ਦੋਵਾਂ 'ਚ ਇੱਕ ਪਲ ਨਹੀਂ ਭੁੱਲਿਆ। ਲੇਕਿਨ ਬੇਟਾ ਇਹਨਾਂ ਦੋਵਾਂ 'ਚੋਂ ਇੱਕ ਚੀਜ਼ ਯਾਦ ਹੋਣੀ ਚਾਹੀਦੀ। ਤਾਂ ਜੀ ਤੁਸੀਂ ਉਹ ਯਾਦ ਹੋ ਨਾ, ਐਟ ਦਾ ਐਂਡ ਤੁਸੀਂ ਯਾਦ ਹੋ। ਉਂਝ ਮੈਨੂੰ ਬਹੁਤ ਕੁਝ ਯਾਦ ਆ। ਐਂਡ ਤੁਹਾਡੇ ਤੇ ਕਰਨਾ। ਉਹ ਤੇ ਮੈਂ ਯਾਦ ਹੀ ਆ। ਤੁਸੀਂ ਤੇ @yahoo ਯਾਦ ਉਹਨੂੰ ਪਏ ਹੋਏ ਤੁਸੀਂ ਅੱਛਾ ਛੱਡੋ। ਵੈਸੇ ਇੱਕ ਉਹ ਗੱਲ ਗਾਣਾ ਆ, ਸੀਗਾ ਨਾ ਕਿ ਤੇਰੇ ਨਾਮ पे शुरू तेरे नाम पे खत्म। ਫਿਰ ਕਰ ਗਈ ਅਸੀਂ ਸਾਰੇ ਤੁਹਾਡੇ ਨਾਲ ਆ। ਹਾਂਜੀ ਮੁਹਤਰਮਾ ਉਹਨਾਂ ਨੇ ਮੁੰਡੇ ਨੂੰ ਦੱਸਿਆ ਵੀ ਮੁੰਡਾ ਬਾਹਰ ਵਾ ਜਾਂ ਇੱਥੇ ਆ। ਨਹੀਂ ਇੱਕ ਮਿੰਟ, मोहतरमा की लफ्ज ਤੁਸੀਂ ਸ਼ੁਰੂ ਕੀਤਾ ਹੈ ਮੇਰੇ ਲਈ। ਪਹਿਲੇ ਭਾਬੀ ਭਾਬੀ ਸੀ, ਫਿਰ sister ਮੈਡਮ ਕਹਿ ਲਾ, ਬਾਜੀ ਕਹਿ ਲਾ। ਬਾਜੀ ਕਹਿ ਲਾ। मोहतरमा में ਭਾਬੀ जी जी बोलो। ਭਾਬੀ ਮੁੰਡਾ ਜਿਹੜਾ ਉਹ ਇੱਥੇ ਆ ਜਾਂ ਬਾਹਰਲੇ ਮੁਲਕ ਆ? ਉਹ ਬਾਹਰ ਹੀ ਹੁੰਦਾ ਹੈ। ਹਾਂ ਤੇ ਬਾਹਰ ਚਲੇ ਜਾਣਾ ਤੁਸੀਂ। ਕਹਿੰਦੇ ਸੀਗੇ ਅਸੀਂ ਲੈ ਜਾਾਂਗੇ ਇੱਕ ਹਫਤਾ ਉੱਥੇ ਇੱਕ ਹਫਤਾ ਇੱਥੇ, ਕਿਉਂਕਿ ਮੁੰਡਾ ਬਾਹਰ ਹੋਏਗਾ ਤੇ ਕੁੜੀ ਇੱਥੇ ਇਕੱਲੀ ਬੋਰ ਹੋ ਜਾਏਗੀ ਤੇ ਨਾਲ ਵਿਜ਼ਿਟ ਕਰਦੀ ਰਹੇਗੀ ਪੂਰੇ ਮੁਲਕ ਦਾ। ਠੀਕ ਹੈ ਜੀ। ਇਹਨੇ ਮੇਰੇ ਨਾਲ ਵਿਆਹ ਕਰਨਾ ਹੁਣ? ਉਹ ਪਰ ਤੁਸੀਂ ਹੋ ਮੇਰੇ ਲਈ ਸਾਰਾ ਕੁਝ, ਮੈਂ ਉੱਥੇ ਨਹੀਂ ਜਾਣਾ। ਦਿਲ ਜਿੱਤ ਲੈਂਦੇ ਗੱਲ। ਉਹ ਕਹਿੰਦੀ ਸੁੱਕੀ ਮਿੱਸੀ ਤੁਹਾਡੇ ਨਾਲ ਖਾ ਲਾਂਗੀ, ਮੈਂ ਬਾਹਰ ਨਹੀਂ ਜਾਣਾ। ਭਾਬੀ ਜੀ ਅਚਾਰ ਤੇ ਤੁਸੀਂ ਬਣਾਉਂਦੇ ਹੋ ਤੇ ਨਹੀਂ ਖਾ ਲਾਂਗੀ ਮੈਂ। ਇਹ ਦਿਨ ਖੁੱਲ ਜਣੇ, ਕੰਮ ਉਸਤਾਦ ਦਾ ਚੱਲ ਪਣਾ, ਚਾਰ ਦਾ ਸਰਫ ਦਾ ਸਾਰਾ ਅੱਲਾ ਕਰ ਕੀਤੀ, ਤੁਹਾਨੂੰ ਲੈਣਗੇ ਬਾਹਰ ਇਹ ਵੀ। ਨਹੀਂ ਜਦੋਂ ਮੈਂ ਆ ਜਾਾਂਗੀ ਤੇ ਫਿਰ ਮੈਂ ਆਨਲਾਈਨ ਮਾਰਕੀਟਿੰਗ ਕਰਿਆ ਕਰਾਂਗੀ ਨਾ ਸਾਨ ਨਾਲ। ਕਿਉਂ ਉਸਤਾਦ ਜੀ ਹੱਥ ਵਟਾਏਗੀ ਨਾਲ ਸਹਾਰਾ। ਮੈਨੂੰ ਤੂੰ ਆਉਂਦੀ ਨਜ਼ਰ ਨਹੀਂ ਆ ਰਹੀ। ਮੈਂ ਜਾਂਦੀ ਵੀ ਨਜ਼ਰ ਨਹੀਂ ਆਉਣੀ ਤੁਹਾਨੂੰ, ਮੈਂ ਇੱਥੇ ਹੀ ਜਾਂਦੀ ਤੇ ਤੂੰ ਮੈਨੂੰ ਕਿੰਨੀ ਵਾਰੀ ਨਜ਼ਰ ਆਈ ਆ। ਅੱਛਾ ਤੁਸੀਂ ਮੇਰਾ ਪਿੱਛਾ ਕਰਦੇ ਹੋ? ਨਹੀਂ ਬੰਦੇ ਵੀ ਦੱਸ ਜਾਂਦੇ ਵਿੱਚ। ਦੇਖੋ, ਮੈਨੂੰ ਨਹੀਂ ਸਮਝ ਆ ਰਹੀ ਕੀ ਕਰਾਂ ਮੈਂ ਯਾਰ। ਉਸਤਾਦ ਜੀ ਤੁਸੀਂ ਯਕੀਨ ਕਰੋ। ਚਲੋ ਤੁਸੀਂ ਨਾ ਦਵਾ ਦੋ ਦਿਨ ਪੱਕੇ ਕਰੋ ਤੇ ਆਓ। ਹਾਂਜੀ ਕਬੂਲ ਕਰੀਏ। ਦਿਨ ਮੈਂ ਕੀ ਪੱਕੇ ਕਰਨੇ ਆ? ਮੈਨੂੰ ਤਾਂ ਲੱਗਦਾ ਹੋ ਗਏ ਆ। ਹੁਣ ਨਹੀਂ ਉਸਤਾਦ ਜੀ। ਉਹਨਾਂ ਨੂੰ ਕੋਈ ਆਪਣੀ ਤਸਵੀਰ ਜਾਂ ਕੋਈ ਨੰਬਰ ਤਾਂ ਨਹੀਂ ਦਿੱਤਾ? ਤਸਵੀਰ ਛੱਡੋ, ਤੁਸੀਂ ਮੇਰੀ ਗੱਲ ਸੁਣੋ। ਤਸਵੀਰ ਉਹਨਾਂ ਨੇ ਮੈਨੂੰ ਦਿਖਾਈ ਸੀ ਕਿ ਸ਼ਾਇਦ ਮੈਂ ਮੰਨ ਜਾਵਾਂ। ਤਿੱਖਾ ਨੱਕ, ਲੰਬਾ ਕੱਦ, ਚਿੱਟਾ ਰੰਗ ਉਹਦਾ, ਸੱਚੀ ਤੇ ਉਹਨੇ ਘੜੀ ਵੀ ਲਾਈ ਹੈ, ਗੱਡੀ ਦੇ ਉੱਤੇ ਬਾਹਰ ਰੱਖ ਕੇ ਖਲੋਤਾ ਸੀਗਾ। ਪਰ ਮੈਨੂੰ ਉਹ ਫੋਟੋ ਵੀ ਨਹੀਂ ਚੰਗੀ ਲੱਗੀ ਕਿਉਂਕਿ ਮੈਨੂੰ ਇਹੀ ਰੰਗ ਪਸੰਦ। ਠੀਕ ਹੋ ਗਿਆ ਭਾਈ? ਫੋਟੋ ਪਾੜਤੀ ਹੋਣੀ ਤੁਸੀਂ ਜਿੰਨੇ ਗੁੱਸੇ ਦੱਸਣ ਦੇ ਪਾੜਤੀ ਨਹੀਂ ਉਹਨਾਂ ਦੇ ਕੋਲ ਸੀਗੀ, ਮੈਂ ਤੇ ਹੱਥ ਵੀ ਨਹੀਂ ਲਾਇਆ, ਦੂਰੋਂ ਹੀ ਦੇਖੀ ਮੈਂ। ਦੂਰੋਂ ਇੰਨੀ ਸਰਚ ਨਹੀਂ ਹੋ ਸਕਦੀ। ਦੂਰੋਂ ਜਿੰਨਾ ਨੱਕ ਤਿੱਖਾ ਤੁਸੀਂ ਵੇਖ ਲਿਆ, ਇਹ ਗੱਲ ਸਮਝ ਨਹੀਂ ਆ ਰਹੀ ਉਹ ਉਸਤਾਦ। ਵੱਡੇ ਸ਼ਹਿਰ ਦੀ ਫੋਟੋ ਲਿਆਏ ਸੀ ਨਾ। ਆਏਗੀ ਤੁਹਾਨੂੰ ਸਾਰੀ ਗੱਲ ਸਮਝ ਆਏਗੀ, ਠਹਿਰ ਜੋ। ਨਹੀਂ ਤੇ ਤੁਸੀਂ ਆਪਣੀ ਕੋਈ ਫੋਟੋ ਤਾਂ ਨਹੀਂ ਦਿੱਤੀ ਉਹਨਾਂ ਨੂੰ? ਨਹੀਂ ਮੈਂ ਪਾਗਲ ਆ। ਹਾਂ ਯਾਦ ਆਇਆ, ਉਹ ਮੈਨੂੰ ਕਹਿੰਦੇ ਸੀ ਤੁਸੀਂ ਨਾ ਕੁੜੀ ਦਾ ਨੰਬਰ ਦੇ ਦਿਓ ਤਾਂ ਕਿ ਮੁੰਡੇ ਨਾਲ ਅੰਡਰਸਟੈਂਡਿੰਗ ਹੋ ਜਾਏਗੀ। ਮੈਂ ਕਿਹਾ ਬਦਤਮੀਜ਼ ਹੋ, ਪਾਗਲੋ, ਸ਼ਰਮ ਕਰੋ, ਅਸੀਂ ਗੈਰਤ ਵਾਲੇ ਲੋਕ ਆ। ਖਬਰਦਾਰ ਨੰਬਰ ਮੰਗਿਆ। ਵੈਰੀ ਗੁੱਡ। ਨੰਬਰ ਨਹੀਂ ਦਿੱਤਾ ਉਹਨਾਂ ਨੂੰ। ਬਹੁਤ ਅੱਛੇ, ਵੈਰੀ ਤੇ ਗੁੱਡ। ਬਹੁਤਾ ਕਿਹਾ ਤੇ ਫਿਰ ਮੈਂ ਉਹਨਾਂ ਨੂੰ ਟਿਕਟੋਕ ਆਈਡੀ ਦੇ ਦਿੱਤੀ ਆਪਣੀ। ਨੰਬਰ ਨਹੀਂ ਦਿੱਤਾ। ਪਿੱਛੇ ਕੀ ਆਏ? ਇਹ ਉਹਦੀ ਕਿਹੜਾ ਕਾਲ ਹੁੰਦੀ ਆ। ਸਹੀ ਹੈ मैं कहता हूँ क्या बात है आपकी ਪੁਰਾਣਾ ਤਾਂ ऐसी। ਲੱਗਿਆ ਜੀ, ਜੀ ਪੁਰਾਣਾ ਤਾਂ ਲੱਗਿਆ ਜੀ। ਐ ਹੀ ਬਣਦਾ ਸੀ ਸਾਡੇ ਤੇ। ਮਾਂ ਪਿਓ ਕੋਲ ਹੋਵੇ ਤੇ ਫਿਰ ਉਹਨਾਂ ਦੇ ਵੀ ਮੂੰਹ ਮਿਲਾਦਾ ਪੈ ਜਾਂਦਾ ਨਾ ਵਿੱਚ। ਟਿਕਟੋਕ ਆਈਡੀ ਦਿੱਤੀ ਨਾ। ਇਹ ਅੱਗੇ ਦਿਨ ਖੁੱਲ ਜਾਣੇ, ਭਾਬੀ ਜੀ ਸੱਤੇ ਖੈਰਾਂ ਹੋ ਜਾਣੀਆਂ ਵਾ। ਅੱਛਾ ਜਿਹੜੀ ਆ ਟਿਕਟੋਕ ਰਹਿਣ ਦੀ ਹੈ ਫਿਰ? ਫਿਰ ਟਿਕਟੋਕ ਤੇ ਉਹਦਾ ਕੋਈ ਮੈਸੇਜ ਆਇਆ ਵੀ ਪੁੱਛ ਲਾ। ਨਹੀਂ ਉਹਨੇ ਮੈਸੇਜ ਨਹੀਂ ਕੀਤਾ ਕੋਈ ਕਰਦਾ ਤੇ ਮੈਂ ਉਹਦੇ ਲੱਤਾਂ ਭੰਨ ਦੇਣੀ ਸੀ। ਉਹਨੇ ਆਈਡੀ ਵਿਜ਼ਿਟ ਕੀਤੀ ਬਸ। लाइक कीतियां उन्हें तस्वीरां वीडियोस। ਨਹੀਂ ਲਾਇਕ ਨਹੀਂ, ਉਹਨੇ ਸਿਰਫ ਵਿਜ਼ਿਟ ਕੀਤਾ ਹੈ ਮੇਰੀ ਆਈਡੀ ਨੂੰ, ਹੋਰ ਉਹਨੇ ਕੁਝ ਨਹੀਂ ਕੀਤਾ। बस ठीक। ਅੱਛਾ ਵੈਸੇ ਇੱਕ ਸਵਾਲ ਆ ਕਿ ਮੁੰਡਾ ਗੋਰਾ ਚਿੱਟਾ, ਨੱਕ ਤਿੱਖਾ, ਉਹਨਾਂ ਦੇ ਕੋਲ ਗੱਡੀਆਂ, ਫੋਰਚੂਨਰ, ਬਾਹਰ ਆਣ ਜਾਣ, ਦੁਬਈ ਤੋਂ ਸ਼ਾਪਿੰਗ ਤੇ ਸੋਨਾ ਤੇ ਮੁਹੱਬਤ ਤੁਸੀਂ ਇਹਨਾਂ ਨਾਲ ਕਰਦੇ ਹੋ? ਹਾਏ ਬਿਲਕੁਲ। ਇਹ ਧਰਮ ਬਤਾਨਾ ਵਾਸਤੇ ਨੇ, ਚੀਜ਼ਾਂ ਨਾਲ ਨਹੀਂ ਵਾਸਤੇ ਫਰੀਦ ਭਾਈ। ਵਾਹ ਵਾਹ ਵਾਹ। ਲੈ ਫਿਰ ਬੀਬੀ ਗੱਲ ਇਹ ਆ, ਮੁਹੱਬਤ ਮੇਰੇ ਨਾਲ ਕਰੀ ਜਾ, ਵਿਆਹ ਉਧਰ ਕਰ ਲਾ, ਮੁਹੱਬਤ ਤੇ ਤੂੰ ਮੇਰੇ ਨਾਲ ਕਰਦੀ ਰਹੇ ਮੈਂ ਵਜਾ ਹੈ। ਮੈਂ ਜਿਹਦੇ ਨਾਲ ਮੁਹੱਬਤ ਕਰਨੀ ਮੈਂ ਰਹਿਣਾ ਵੀ ਉਹਦੇ ਨਾਲ ਹੀ ਆ। ਪਹਿਲੇ ਮੈਂ ਧੋਖਾ ਖਾ ਲਿਆ ਨਾ, ਹੁਣ ਨਹੀਂ ਮੈਂ ਤੇ 36000 ਚੀਜ਼ਾਂ ਉਹਦੀਆਂ ਜ਼ਿਹਨ 'ਚ ਰੱਖੀਆਂ ਤੂੰ। ਦੇਖੋ ਹੁਣ ਇਹ ਸਾਰਾ ਕੁਝ ਫਰੀਦ ਨੂੰ ਪਤਾ ਲੱਗਿਆ, ਇਹਨੇ ਨਹੀਂ ਗਿਨਾਤਾ। ਇੰਜ ਗੱਲਾਂ ਰਹਿ ਹੀ ਜਾਂਦੀਆਂ। ਵੈਸੇ ਆ ਠੀਕ ਹੈ, ਲੌਜੀਕਲੀ ਗੱਲ ਆ। ਤੈਨੂੰ ਨਜ਼ਰ ਆ ਰਿਹਾ ਕਿ ਇਹ ਉਧਰ ਵਿਆਹ ਨਹੀਂ ਹੋਣਾ ਇਹਦਾ? ਮੈਨੂੰ ਲੱਗ ਰਿਹਾ ਵਾ ਇਹਨੂੰ ਵਿਆਹ ਕਰਨ ਦੀ ਆਦਤ ਆ। ਇਹ ਰੌਲਾ ਵਾ। मेरी गल सुनो जी, ਤੁਹਾਡੇ ਪਹਿਲਾਂ ਵਾਲਾ ਵਾਰੀ ਸਾਹਿਬ ਅੱਜ ਨਹੀਂ ਬੋਲੀਦਾ ਹੁੰਦਾ ਫਰੀਦ ਭਾਈ। ਮੈਨੂੰ ਇੱਕ ਗੱਲ ਦੱਸੋ, ਜੇ ਤੁਹਾਨੂੰ ਉਸਤਾਦ ਜੀ ਆ ਸਾਰਾ ਕੁਝ ਨਾ ਦੇ ਸਕੇ ਤੇ ਫੇਰ? ਤੇ ਫੇਰ ਵੀ ਮੈਂ ਇਹਨਾਂ ਦੀ ਨਹੀਂ ਤੇ ਕੱਲ ਨੂੰ ਮਿਹਣੇ ਮਾਰੋ, ਤੁਸੀਂ ਕਹੋ ਕਿ ਲੋ ਜੀ ਉਹਨਾਂ ਕੋਲ ਤੇ ਫੋਰਚੂਨਰ ਤੇ ਗੱਡੀਆਂ ਤੇ ਕਾਰਾਂ ਤੇ ਸ਼ਾਪਿੰਗਾਂ, ਫੇਰ? ਦੇਖੋ ਮੈਂ ਸਾਰਾ ਕੁਝ ਟੁਕਰਾ ਕੇ ਹੁਣ ਆ ਨਹੀਂ ਗਈ। ਮੇਰੇ ਨਸੀਬ ਮੇਰੇ ਨਾਲ, ਇਹਨਾਂ ਦੇ ਇਹਨਾਂ ਨਾਲ। ਜੋ ਦੋਨੋਂ ਰਲਣਗੇ ਤੇ ਕੁਝ ਨਾ ਕੁਝ ਲੱਭੇਗਾ ਹੀ। ਕੀ ਬਾਤ ਹੈ, ਵੱਡੀ ਗੱਲ ਹੈ। ਓਏ ਹੋਏ ਹੋਏ, ਪੈਰਾਂ ਦੀ ਪੱਕੀ ਕੁੜੀ ਹੈ। ਵਾਹ ਵਾਹ। ਵੈਰੀ ਗੁੱਡ। ਸੋਚ ਸਮਝ ਕੇ ਨਾਪ ਤੋਲ ਕੇ ਗੱਲਾਂ ਕਰ। ਪੱਥਰ ਗੋਲ ਹੋ ਗਿਆ ਵਾ, ਠੋਕਰਾਂ ਖਾ ਕੇ ਉਹਨੂੰ ਸਮਝ ਆ ਗਈ। ਹੁਣ ਨਹੀਂ ਤੁਹਾਡਾ ਪੂਰਾ ਗੋਲ ਹੋਇਆ ਪੱਥਰ। ਸਮਝ ਹੀ ਹੋਣਾ। ਦੇਖੋ ਮੇਰੀ ਗੱਲ ਸੁਣੋ, ਮੈਂ ਜਦੋਂ ਵੀ ਉਹਨਾਂ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਨਹੀਂ ਕਰਨਾ।
ਗੁੱਡ ਪਰ ਉਹ ਕਹਿੰਦੇ ਪਤਾ ਨਹੀਂ ਕੁੜੀ ਨਾ ਮਾਂ ਪਿਓ ਦਾ ਘਰ ਨਹੀਂ ਛੱਡਣਾ ਚਾਹੁੰਦੀ। ਕਹਿੰਦੇ ਕੋਈ ਨਹੀਂ, ਅਸੀਂ ਕੁੜੀ ਨੂੰ ਆਪਣੀ ਗੱਡੀ ਲੈ ਦਾਂਗੇ, ਜਦੋਂ ਮਰਜ਼ੀ ਜਾਵੇ ਆਵੇ, ਤੁਹਾਡੇ ਕੋਲ ਰਵੇ, ਭਾਵੇਂ ਇੱਥੇ ਰਵੇ, ਜਿੱਥੇ ਮਰਜ਼ੀ ਸਿੱਖਣਾ ਕਰੇ। ਪਰ ਮੈਨੂੰ ਤਾਂ ਜਾਨੀ ਚ ਚਾਹੀਦੇ ਆ ਨਾ ਯਾਰ। ਹਲੇ ਵੀ ਵਾਹ ਵਾਹ, ਉਹ ਇਹਨਾਂ ਤੋਂ 100 ਗੱਡੀਆਂ ਕੁਰਬਾਨ, 100 ਜ਼ੇਵਰ ਕੁਰਬਾਨ ਤੇ ਹਾਏ 100 ਪਲਾਟ ਨਹੀਂ ਕੁਰਬਾਨੀਆਂ। ਇਹ ਹੱਕ ਦੀ ਤੁਸੀਂ ਗੱਲ ਚੰਗਾ ਕੀਤੀ। ਗੇੜੇ ਚ ਉਹਨੇ ਤੁਹਾਨੂੰ ਲਿਆਂਦਾ, ਇੱਕ ਗੱਲ ਕਰਦੀ ਤੇ ਤੁਸੀਂ ਹੈਰਾਨ ਹੋਨੇ, ਅਗਲੀ ਗੱਲ ਕਰਦੀ ਤੇ ਤੁਸੀਂ ਹਾਏ ਹਾਏ ਕਰਨ ਲੱਗ। ਬੇਟਾ ਮੈਂ ਉਹਨੂੰ ਸਾਰਾ ਸਮਝ ਰਿਹਾ, ਉਸਤਾਦ ਜੀ, ਲੇਕਿਨ ਮੈਂ ਮੈਨੂੰ ਸਜੀ ਗੱਡੀ ਨਜ਼ਰ ਆ ਰਹੀ ਆ ਲਾੜੇ ਵਾਲੀ, ਤੇ ਲਾੜਾ ਮੈਨੂੰ ਮੈਂ ਨਹੀਂ ਨਜ਼ਰ ਆ ਰਿਹਾ। ਤੁਹਾਨੂੰ ਕਿਹੜਾ ਤੁਸੀਂ ਆ। ਉਸਤਾਦ ਜੀ ਦਿਲ ਛੋਟਾ ਨਾ ਕਰੋ, ਉਹਦੀ ਗ੍ਰਿਫਤ ਤੁਹਾਡੇ ਤੇ ਆ। ਹਾਂ ਉਹਨੇ ਹਰ ਸ਼ਹਿਰ ਠੁਕਰਾਤੀ ਆ, ਉਹਨੇ ਕਿਹਾ ਨਹੀਂ ਮੈਨੂੰ ਜਾਨੀ। ਬਹਰਲ ਭਾਜੀ ਅਗਰ ਵਿਆਹ ਤੁਹਾਡਾ ਕਿਤੇ ਹੋਰ ਹੋਇਆ ਨਾ ਤੇ ਯਾਰ ਕੀ ਕੁਰਸੀਆਂ ਮੈਂ ਨਹੀਂ ਲਾਉਣੀਆਂ। ਅਫਰੀਦ ਦੀ ਜ਼ਿੰਮੇਵਾਰੀ ਲਾਈ ਤੇ ਆ ਤੁਸੀਂ। ਮੈਂ ਕੁਰਸੀਆਂ ਤੇਰੀਆਂ ਤੇ ਹਰ ਹਫਤੇ ਲੱਗਦੀਆਂ, ਮੈਂ ਮਰਨਾ ਵਾ। ਉਸਤਾਦ ਜੀ ਅਸੀਂ ਜੰਜ ਵੀ ਸਾੜ ਦਿਆਂਗੇ, ਦੇਖ ਲਓ ਲਾੜਾ ਜਾਨੀ ਵੀ। ਜੀ ਤੁਹਾਡੇ ਸਾਹਮਣੇ ਕਿਹੋ ਜਿਹੀਆਂ ਗੱਲਾਂ ਕਰਦਾ ਹੈ ਭਰਾ ਮੇਰਾ। ਉਹ ਠੀਕ ਆ, ਮਤਲਬ ਇਹ ਵਾ ਨਾ, ਹੁਣ ਤੁਸੀਂ ਇਧਰੋਂ ਇਹ ਮੁਨਾਫਕਤ ਹੁੰਦੀ ਆ, ਇੱਕ ਪਾਸੇ ਤੁਸੀਂ ਦੱਸੀ ਜਾਓ ਵੀ ਉਹਨਾਂ ਦਾ ਆਹ ਵਾ ਤੇ ਮੈਂ ਵਿਆਹ ਤੁਹਾਡੇ ਨਾਲ ਹੀ ਕਰਨਾ ਵਾ। ਇਹ ਚਾਹੁੰਦਾ ਹੀ ਨਹੀਂਗਾ ਮੇਰਾ ਘਰ ਵਸੇ। ਇਹ ਕਹਿੰਦਾ ਜਿਹੜੇ ਬਾਕੀ ਕਰਦੇ ਨੇ ਉਹ ਵੀ ਲਾਥੀ ਜਾਣ। ਹਾਂ ਨਹੀਂ ਸਹੀ ਗੱਲ ਆ। ਤੂੰ ਅਗਲੇ ਵੀ ਪਾਕਿਸਤਾਨ ਦਾ ਅੱਧਾ ਕਰਜ਼ਾ ਤੂੰ ਹੀ ਲਾਇਆ ਨਾ। ਆਹੋ ਮੈਂ ਹੀ ਤੁਹਾਡੇ ਸਾਰੀਆਂ ਕਮੇਟੀਆਂ ਪੂਰੀਆਂ ਕਰਦੀ, ਮੈਂ ਹੁਣ ਆਪਣਾ ਘਰ ਨਾ ਵਸਾਵਾਂ। ਕਿਹਦੇ ਨਾਲ? ਜਾਨੀ ਜੀ ਨਾ। ਹਾਏ ਯਾਰ ਉਹਦੀਆਂ ਸੋਚਾਂ 'ਚ ਜਾਨੀ ਉਹ ਕਿਸੇ ਨੂੰ ਵੀ ਕਿਹਾ ਜਾ ਸਕਦਾ। ਕਿਹੜਾ ਜਾਨੀ? ਸੱਜਾਦ ਜਾਨੀ। ਹਾਏ ਉਸਤਾਦ ਜੀ ਸਿਟੀ please। ਤੁਸੀਂ ਉਹਦੀ ਅਚਾਰ ਵਾਲੇ, ਤੇਲ ਵਾਲੇ ਤੇ ਸ਼ੈਂਪੂ ਵਾਲੇ। ਸ਼ਹਿਦ ਵਾਲੇ ਅਚਾਰ ਦੇ ਵਿੱਚ ਤੇਲ ਹੁੰਦਾ ਨਾ। ਉਸਤਾਦ ਜੀ ਮੇਰੀ ਗੱਲ ਸੁਣੋ, ਉਹਨੂੰ ਸਿਰਫ ਤੁਹਾਡੇ ਨਾਲ ਨਹੀਂ, ਤੁਹਾਡੇ ਸ਼ੋਭਿਆਂ ਨਾਲ ਵੀ ਪਿਆਰ ਹੈ। ਉਹਦੀਆਂ ਸੋਚਾਂ 'ਚ ਵੀ ਤੁਸੀਂ ਆ ਸਾਥ। ਤੁਸੀਂ ਉਹਦੀ ਨਸ ਤੋਂ ਬਾਹਰ ਜੇ। ਬੇਟਾ ਉਹਦੀਆਂ ਸੋਚਾਂ 'ਚ ਨਹੀਂ, ਉਧਰ ਜਾਵੇ, ਉਹਦੀਆਂ ਸੋਚਾਂ 'ਚ ਵੀ ਮੈਂ ਹੋਣਾ। ਨਹੀਂ ਕੋਈ ਗੱਲ ਨਹੀਂ ਉਸਤਾਦ ਜੀ, ਤੁਸੀਂ ਬਹਰਹਾਲ ਭਾਬੀ ਜੀ ਪੈਰਾਂ ਦੇ ਪੱਕੇ ਰਹੋ, ਉਸਤਾਦ ਜੀ ਦਾ ਦਮ ਨਾ ਛੱਡਿਓ, ਅੱਗੇ ਦਿਨ ਖੁੱਲ ਜਾਣੇ ਆ, ਕੰਮ ਬੜੇ ਚੱਲਣੇ ਨਹੀਂ ਆ। ਤੁਸੀਂ ਨਾ ਰਲੋ ਤੇ ਦਵਾ ਦਵਾ ਨਾ ਦਿਨ ਰੱਖੀਏ ਤੇ ਸ਼ਾਦੀ। ਭਾਬੀ ਅਸੀਂ ਨਾਲ ਆ ਤੇਰੇ। ਹਾਂ ਤੂੰ ਬਸ ਕੋਈ ਰਿਸ਼ਤਾ ਓਕੇ ਨਹੀਂ ਕਰਨਾ, ਠੁਕਰਾਈ ਆ। ਪ੍ਰਾਪਰਟੀ ਕਿੰਨੀ ਸੀ ਪ੍ਰਾਪਰਟੀ ਉਹਨਾਂ ਦੀ? ਪ੍ਰਾਪਰਟੀ ਉਹਨਾਂ ਦੇ ਨਾ ਮਰੱਬੇ ਵੀ ਸੀਗੇ ਕਹਿੰਦੇ ਸਾਡੇ ਕੋਲ, ਤੇ ਕਹਿੰਦੇ ਸਾਡੀਆਂ ਪੈਲੀਆਂ ਸੀ ਉੱਤੇ ਕਲੋਨੀ ਕੱਟਣੀਆਂ। 2 ਕਨਾਲ ਦੀਆਂ 2 ਕੋਠੀਆਂ ਨੇ, ਕਹਿੰਦੇ ਇੱਕ ਇਹਦੀ ਆ ਤੇ ਇੱਕ ਦੂਜੇ ਮੁੰਡੇ ਦੀ। ਇੰਜ ਦੀ ਗੱਲ ਦਾ ਜਵਾਬ ਕਿੱਡਾ ਰਵਾਨਗੀ ਨਾ ਦਿੰਦੀ। ਲੇਕਿਨ ਉਸਤਾਦ ਜੀ ਉਹਨੂੰ ਜ਼ਮੀਨਾਂ ਨਾਲ ਗਰਜ਼ ਹੀ ਨਹੀਂ, ਉਹਨੇ ਕਿਹਾ ਮੈਨੂੰ ਤੁਹਾਡੇ ਨਾਲ। ਰਹਿਣ ਨੂੰ ਇੱਕ ਨਿੱਕਾ ਜਿਹਾ ਕਮਰਾ ਲੱਭ ਜੇ ਕਹਿੰਦਾ ਮੈਨੂੰ ਉਹੀ ਸਹੀ। ਅੱਛਾ ਬਹਾਨੇ ਨਾ ਉਧਰ ਦੀਆਂ ਆਰਾਇਸ਼ਾਂ ਤੇ ਇੱਧਰ ਦੀਆਂ ਤੰਗੀਆਂ ਵੀ ਦੱਸੀ ਜਾ ਰਹੀ। ਦੇਖੋ ਜਾਂ ਬੰਦਾ ਪਿਆਰ ਪਾ ਲਵੇ ਤੇ ਜਾਂ ਚੀਜ਼ਾਂ ਪਾ ਲਵੇ। ਮੈਨੂੰ ਪਿਆਰ ਚਾਹੀਦਾ ਤੇ ਫਿਰ ਯਾਦ ਕੋ ਰੱਖੀਆਂ ਇੰਨੀਆਂ ਬੜੀਆਂ। ਜਦੋਂ ਤੁਸੀਂ ਆਓਗੇ ਫਿਰ ਮੈਨੂੰ ਤੁਹਾਡੀਆਂ ਚੀਜ਼ਾਂ ਯਾਦ ਹੋ ਜਾਣਗੀਆਂ ਨਾ। ਉਸਤਾਦ ਜੀ ਇਹ ਤਾਂ ਸਿਲਸਿਲੇਵਾਰ ਹੀ ਹੈ ਕਿ ਤੁਹਾਡੀ ਆਈ ਵਾਰੀ ਤੇ ਤੁਹਾਡੀ ਹੋ ਕੇ ਗਏ ਮੇਰੇ ਜ਼ਿਹਨ ਚ ਹੁੰਦੀ ਹੈ ਗੱਲ ਬੰਦੇ ਤੇ। ਸਹੀ ਗੱਲ ਹੈ, ਘਰ 'ਚ ਜਦੋਂ ਕੋਈ ਵਾਕਿਆ ਹੋਣਾ ਸਾਥ ਜੀ ਤੋਂ ਯਾਦ ਰੱਖਣਾ ਨਹੀਂ, ਉਹਨੇ ਦੱਸਣਾ ਨਹੀਂ ਤੁਹਾਨੂੰ। ਮੁਹੱਬਤ ਤੁਹਾਡੇ ਨਾਲ ਹੀ ਆ। ਵੈਲ ਡਨ ਬਾਬੀ, ਵੈਲ ਡਨ। ਓਕੇ ਥੈਂਕ ਯੂ। ਅੱਬੂ ਨੂੰ ਵੀ ਕਹਿਣ ਲੱਗਾ ਸੀ ਤੁਹਾਨੂੰ ਅਸੀਂ ਮੋਟਰਸਾਈਕਲ ਲੈ ਦਾਂਗੇ, ਤੁਸੀਂ ਸਾਈਕਲ ਤੇ ਜਾਂਦੇ ਹੋ ਕੰਮ ਤੇ, ਅੱਛਾ ਨਹੀਂ ਲੱਗਦਾ ਇਹ ਉਹ। ਮੈਂ ਥੁੱਕਦੀ ਵੀ ਨਹੀਂ ਉਹਦੀ ਮੋਟਰਸਾਈਕਲ। ਹਾਂਜੀ ਠੀਕ ਹੈ ਭੈਣ। ਅੱਛਾ ਥੁੱਕ ਲੈ, ਕੋਸ਼ਿਸ਼ ਕਰ ਥੁੱਕ ਲੈ। ਨਹੀਂ ਏਡਾ ਫਜ਼ੂਲ ਥੁੱਕ ਨਹੀਂ ਹੈ ਮੇਰਾ, ਮੈਂ ਸਮਝ ਗਈ। ਅੱਛਾ ਤੁਸੀਂ ਇਹ ਦੱਸੋ ਨਾ, ਜੇ ਫਰਜ਼ ਕਰੋ ਤੁਹਾਨੂੰ ਇਹ ਆਫਰਾਂ ਸਾਰੀਆਂ ਕੀਤੀਆਂ, ਦਿਲ 'ਚ ਲਾਲਚ ਆ ਗਈ ਤੇ ਇੱਧਰ ਮੁਹੱਬਤ ਸੱਚੀ ਆ। ਉਸਤਾਦ ਦੀ ਮੁਹੱਬਤ ਤੇ ਸਾਨੂੰ ਪਤਾ ਨਾ ਸੱਚੀ ਆ, 17ਵੀਂ ਇੱਕ ਪਤਾ ਨਹੀਂ 18ਵੀਂ 19ਵੀਂ ਨਹੀਂ ਇਹ ਪਹਿਲੀ ਆ। ਅੱਛਾ ਹਾਂ ਐਂਡ ਤੋਂ ਹੈ ਉਹ ਭਾਬੀ ਪਹਿਲੇ ਜੀ ਗਲਤੀਆਂ ਕਰ ਲਈਆਂ ਸੀ ਨਾ, ਫਿਰ ਇਹ ਪਹਿਲੀ ਸ਼ੁਰੂ ਹੋ ਗਈ। ਭਾਬੀ ਜੀ ਮੇਰੀ ਗੱਲ ਸੁਣੋ, ਤੁਹਾਡੀ ਮਿਹਰਬਾਨੀ ਸ਼ਾਦੀ ਉਸਤਾਦ ਜੀ ਦੇ ਨਾਲ ਹੀ ਕਰਾਉਣਾ। ਇਸ ਦਾ ਸਰਵਾਲਾ ਵੀ ਆਪਣਾ ਲੈ ਆਏ ਆ। ਹਾਂਜੀ ਹਾਂ ਸਵਾਲਾ ਬਿਲਕੁਲ ਸਹੀ ਹੋ ਨਾ ਗਿਆ। ਜਿਹੜੋ ਕੁਝ ਕਰ ਲੂਗਾ। ਤੁਸੀਂ ਟੈਨਸ਼ਨ ਨਾ ਲਓ। ਇਹ ਅੱਗੇ ਦਿਨ ਖੁੱਲ ਜਾਣੇ, ਅੱਲਾ ਨੇ ਕਰਮ ਕਰ ਦੇਣਾ ਵਾ ਕੋਈ। ਉਸਤਾਦ ਜੀ ਬਿੱਦ ਚੱਕਣ ਵਾਲਾ ਵੀ ਹੈਗਾ। ਅਸੂ ਦੀ 16 ਤਰੀਕ ਰੱਖ ਲਓ। ਦੀਦੀ ਅਸੂ ਦੀ 16। ਅਸੂ ਦੀ ਹਾਂਜੀ ਉਹ ਬਾਰੇ ਆ ਜੀ। ਦਿਲ ਤਵਾਰ ਆਂਦਾ। ਮੈਨੂੰ ਤੇ ਮਸਾਰੀਆਂ ਨਜ਼ਰ ਆ ਰਹੀਆਂ ਵਾ, ਤੇ ਵਿੱਚ ਮੈਂ ਨਹੀਂ ਨਜ਼ਰ ਆ ਰਿਹਾ। ਵਿੱਚ ਮੈਂ ਨਹੀਂ ਨਜ਼ਰ ਆ ਰਿਹਾ ਮੈਨੂੰ। ਉਹ ਕਹਿੰਦੇ ਸੀਗੇ ਕਿ ਕੁੜੀ ਆਏਗੀ, ਅਸੀਂ ਉਹਨੂੰ ਨੌਕਰ ਚੋਕਰ ਦਵਾਂਗੇ, ਬਹਿ ਕੇ ਖਾਏਗੀ, ਰਾਜ ਕਰੇਗੀ। ਯਾਰ ਇਹ ਕਾਤੋਂ ਮੈਨੂੰ ਦੱਸੀ ਨੇ ਤੁਸੀਂ? ਚਲੋ ਦੱਸ ਦਿਓ, ਤੁਸੀਂ ਸਾਰੇ ਦੱਸ ਦਿਓ ਬਈ। ਆ ਕੋਈ ਤੁੱਕ ਵਾ? ਦਾਦੀ ਉਹਨਾਂ ਨੇ ਤੁਹਾਡਾ ਕਰ ਉਹ ਇੰਨਾ ਕੁਝ ਕਹਿ ਕੇ ਨਹੀਂ ਗਏ, ਉਹਨਾਂ ਨੂੰ ਵੀ ਕਹਿ ਕੇ ਗਏ, ਭੁੱਲ ਗਿਆ ਹੋਣਾ, ਇਹਨੇ ਯਾਦ ਰੱਖਿਆ। ਸਰ ਨਹੀਂ ਦੇਖੋ ਨਾ ਉਹਨਾਂ ਨੇ ਸਾਰਾ ਕੁਝ ਕਿਹਾ, ਕਹਿੰਦੇ ਨੌਕਰ ਚਾਕਰ ਸਾਰਾ ਕੁਝ ਹੈਗਾ, ਬਹਿ ਕੇ ਖਾਏਗੀ, ਇਹਨੂੰ ਕੰਮ ਨਹੀਂ ਕਰਨਾ ਪੈਣਾ। ਪਰ ਮੈਂ ਤੁਹਾਡੇ ਘਰ ਬਹਿ ਕੇ ਜਾਂਦਿਆਂ ਲੱਤਾਂ ਤੋੜ ਦੇਣੀਆਂ ਤੇਰੀਆਂ ਉਹਨਾਂ ਨੇ ਵੀ ਤੂੰ ਬਹਿ ਕੇ ਖਾਂਦੀ ਰਹਿਣਾ। ਤੁਸੀਂ ਸਹੀ ਹੈ, ਮੈਂ ਵੀ ਨਹੀਂ ਬੋਲਦੀ ਤੁਹਾਡੀ। ਅਸਲ 'ਚ ਉਹ ਦੱਸਣਾ ਚਾਹ ਰਹੀ ਹੈ ਕਿ ਇਹ ਸਾਰਾ ਕੁਝ ਕੱਲ ਭੁੱਲ ਨਾ ਜਾਇਓ। ਹਾਂ ਮੁਹੱਬਤ ਮੇਰੀ ਇਸ ਮੁਹੱਬਤ ਨੂੰ, ਕੁਰਬਾਨੀ ਨੂੰ ਇਗਨੋਰ ਨਾ ਕਰ ਦਿਓ। ਹਾਂਜੀ ਬਾਕੀ ਜਾਣਾ ਇਹਨੇ ਉਧਰ ਹੀ ਜੇ।
ਚਲੋ ਠੀਕ ਹੈ ਯਾਰ, ਮੈਨੂੰ ਵੀ ਮੇਰਾ ਵੀ ਇੱਕ ਰਿਸ਼ਤਾ ਆ ਰਿਹਾ, ਉਹ ਕਹਿੰਦੇ ਜੀ ਘਰ ਜਵਾਈ ਰੱਖਣਾ ਵਾ, ਅੱਛਾ ਜੀ, ਅਰਬਾਂਪਤੀ ਪਾਰਟੀ ਹੈ, ਸਾਰੇ ਬਾਹਰ ਨੇ। ਹਾਂਜੀ ਠੀਕ ਆ ਜੀ। ਹਾਂਜੀ ਉਹ ਆ ਜਿਹੜੇ ਨਹੀਂ ਥ੍ਰੈਸ਼ਰਾਂ ਹੁੰਦੀਆਂ, ਇਹਨਾਂ ਦਾ ਕੰਮ ਆ ਉਹਨਾਂ ਦਾ, ਥ੍ਰੈਸ਼ਰਾਂ ਦਾ। ਠੀਕ ਆ। ਲੂਮਾਂ ਵੀ ਹੁੰਦੀਆਂ 800-900। ਓਕੇ ਠੀਕ ਆ ਜੀ। ਤੇ ਉਸ ਤੋਂ ਬਾਅਦ ਉਹਨਾਂ ਦੇ ਹੋਰ ਵੀ ਕਾਫੀ ਕੰਮ ਨੇ। ਉਹ ਕਹਿੰਦੇ ਜੀ ਮੁੰਡਾ ਘਰ ਜਵਾਈ ਰੱਖਣਾ ਵਾ, ਕੁੜੀ ਬਾਹਰ ਆਏਗੀ ਤੇ ਮੁੰਡੇ ਨੂੰ ਵਿਆਹ ਕਰਕੇ ਤੇ ਨਾਲ ਲੈ ਜਾਏਗੀ। ਅੱਛਾ ਜੀ, ਤੇ ਤੁਸੀਂ ਕਿਹਦੇ ਨਾਲ? ਮੈਂ ਕਿਹਾ ਨਹੀਂ, ਮੈਂ ਇਹਦੇ ਨਾਲ ਹੀ ਕਰਨਾ। ਨਾ ਸੁਣ। ਹਾਂ, ਨੰਬਰ ਮੈਂ ਆਪਣੇ ਦੇਤੇ ਉਹਨਾਂ ਨੂੰ, ਅੱਛਾ ਅੰਮੀ ਨਾਲ ਵੀ ਮੈਂ ਮਿਲਾਤਾ ਉਹਨਾਂ ਨੂੰ, ਹਾਂਜੀ ਲੇਕਿਨ ਮੈਂ ਕਿਹਾ ਵੀ ਮੈਂ ਇਹ ਤੋਂ ਬਗੈਰ ਨਹੀਂ ਰਹਿਣਾ। ਹਾਂਜੀ ਹੁਣ ਕਿੱਦਾਂ ਜੀ? ਠੀਕ ਹੋ? ਪਾਸਪੋਰਟ ਵੀ ਉਹ ਮੈਂ ਬਣਨਾ ਦੇਤਾ ਵਾ। ਹਾਂ ਠੀਕ ਹੋ ਗਈ। ਹਾਂ ਤੇ ਪਿਆਰ ਇਹਦੇ ਨਾਲ ਪਿਆਰ ਤੁਹਾਡੇ ਨਾਲ ਪਿਆਰ ਮੈਂ ਇਹਦੇ ਨਾਲ ਹੀ ਕਰਨਾ। ਦੇਖਿਆ ਸਾਡੀ ਗੱਲਬਾਤ, ਅਸੀਂ ਦੋਵੇਂ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰੀ ਦੀਆਂ। ਮੈਨੂੰ ਤਾਂ ਇਦਾਂ ਲੱਗਦਾ ਦੋਵੇਂ ਇੱਕ ਦੂਜੇ ਤੋਂ ਲੈਦਾ ਸੈੱਟ ਹੋਣਾ ਚਾਹੁੰਦੇ ਆ। ਯਾਰ ਇਹ ਇਸ ਕਦਰ ਮੁਹੱਬਤ ਦੇ ਵਿੱਚ ਮੇਰੇ ਗੱਲ ਲੈਦਗੀ ਮੈਂ ਨਹੀਂ ਵੇਖੀ। ਨਹੀਂ ਯਾਰ, ਮੈਨੂੰ ਸਿਰਫ ਤੁਸੀਂ ਚਾਹੀਦੇ ਹੋ, ਹੋਰ ਕੁਝ ਨਹੀਂ ਚਾਹੀਦਾ। ਸਾਜੀ ਉਹ ਕੁੜੀ ਦੀ ਉਹਨਾਂ ਨੇ ਮੈਨੂੰ ਤਸਵੀਰ ਵਿਖਾਈ ਹੈ। ਅੱਛਾ ਅੱਛਾ ਅੱਛਾ। ਮੈਂ ਕਹਿੰਦਾ ਫੇਸਬੁੱਕ ਤੇ ਮੇਰੇ ਨਾਲ ਐਡ ਹੋ ਗਈ, ਉਹਨੇ ਮੈਨੂੰ 5-6 ਤਸਵੀਰਾਂ ਭੇਜੀਆਂ। ਮੈਂ ਤੈਨੂੰ ਵਹਾਵਾਂ, ਤੂੰ ਕਵੇਂ ਕਿ ਲੇਕਿਨ ਪਿਆਰ ਮੈਂ ਇੰਨਾ ਹੀ ਕਰਦਾ ਵਾਂ। ਸਾਰੀ ਸਿਰ ਰਾਤ ਸਾਡੀ ਗੱਲ ਹੁੰਦੀ ਆ, ਲੇਕਿਨ ਇਸ ਤੋਂ ਬਗੈਰ ਮੈਂ ਨਹੀਂ ਕਿਸੇ ਦਾ ਗੱਲ ਕਰਦਾ। ਇਹ ਯਕੀਨ ਤਾਂ ਕਰ। ਗੱਲ ਹੈ, ਤੁਸੀਂ ਉਹਦੇ ਨਾਲ ਗੱਲਾਂ ਕਿਉਂ ਕਰਦੇ ਹੋ? ਤੂੰ ਕਾਹਤੋਂ ਉਹਦੇ ਨਾਲ ਉਹਦੇ ਆਪਣਾ ਟਿਕਟੋਕ ਆਈਡੀ ਦਿੱਤੀ ਉਹਨੂੰ? ਮੈਂ ਉਹਦੇ ਨਾਲ ਗੱਲਾਂ ਤੇ ਨਹੀਂ ਨਾ ਕਰਦੀ, ਉਹਨੇ ਵਿਜ਼ਿਟ ਤੇ ਕਰ ਲਈ ਨਾ ਆਈਡੀ, ਉਹਦੀ ਗਲਤੀ ਆ। ਉਹਦੀ ਨਾ ਗਲਤੀ ਕਰਦਾ ਆ। visit। ਇਧਰੋਂ ਵੀ ਉਹਦੀ ਗਲਤੀ, ਉਹ ਮੈਨੂੰ ਫੇਸਬੁੱਕ ਤੇ ਮੈਸੇਜ ਕਰਦੀ। ਦੇਖੋ, ਹੁਣ ਉਹ ਅਸੀਂ ਬਾਹਰ ਤੁਰੀਆਂ ਜਾਂਦੀਆਂ ਹੋਈਏ, ਕੋਈ ਸਾਨੂੰ ਵੇਖੇ, ਸਾਡੀ ਗਲਤੀ ਕਿ ਉਹਨਾਂ ਦੀ? ਚਲੋ ਸ਼ਾਬਾਸ਼, ਚਲੋ ਤੁਸੀਂ ਉਧਰ ਦੇਖੋ ਆਪਣੀਆਂ, ਤੇ ਮੈਂ ਮੇਰੇ ਸਹੁਰੇ ਨਹੀਂ, ਮੈਨੂੰ ਨਹੀਂ ਪਤਾ, ਮੈਂ ਇੱਧਰ ਹੀ ਤੁਹਾਡੀ ਤੇ ਤੁਹਾਡੀ ਰਹਿਣਾ। ਮੈਂ ਵੀ ਤੇਰਾ ਹੀ ਆ ਤੇ ਤੇਰਾ ਹੀ ਰਵਾਂਗਾ। ਤੇ ਕਿਤੇ ਹੋਰ ਨਹੀਂ ਗੱਲ ਕਰਨੀ, ਸਮਝ ਆਈ? ਮੈਂ ਨਹੀਂ ਕੀਤੀ, ਉਹਨਾਂ ਨੇ ਕੀਤੀ ਆ। ਉਹਨਾਂ ਨੇ ਮੈਨੂੰ ਕਿਹਾ ਸੀ ਭੈਣ ਤੁਹਾਨੂੰ 4 ਤੋਂ 5 ਗੱਡੀਆਂ, ਕੋਠੀ, ਹਰ ਚੀਜ਼, ਅਸੀਂ ਬਾਹਰ ਆ, ਤੁਸੀਂ ਇੱਥੇ ਰਹਿਣਾ ਵਾ। ਠੀਕ ਆ ਜੀ। ਫ੍ਰਿਜ ਉਹਨਾਂ ਨੇ ਕਿਹਾ ਐਸ ਨਸਲ ਦਾ ਸਮਾਨ ਤੁਹਾਨੂੰ ਬਾਹਰੋਂ ਭੇਜਾਂਗੇ ਅਸੀਂ, ਤੁਸੀਂ ਪਰੇਸ਼ਾਨ ਹੋ ਜਾਓਗੇ। ਮੈਂ ਕਿਹਾ ਜੀ ਮੈਂ ਸਿਰਫ ਇਹਦੇ ਨਾਲ ਹੀ ਪਿਆਰ ਕਰਦਾ ਵਾਂ, ਤੇ ਡਰੈਸ ਫਿਰ ਮੈਂ ਦੇ ਦਿੱਤਾ ਉਹਨਾਂ ਨੂੰ। ਮੈਂ ਕਿਹਾ ਇੱਥੇ ਕਰ ਦੇਣਾ ਤੁਸੀਂ ਸਿਸਟਮ। ਕੁਰਬਾਨੀਆਂ ਸਾਜੀ ਕੁਰਬਾਨੀ। ਮੈਂ ਕਿਹਾ ਮੈਂ ਥੁੱਕਦਾ ਵੀ ਨਹੀਂ। ਵਾਹ ਵਾਹ ਉਸਤਾਦ ਜੀ, ਤੁਸੀਂ ਦੋਨੋਂ ਹੀ ਸੱਚੇ ਪਿਆਰ ਕਰਦੇ ਹੋ, ਤੁਹਾਨੂੰ ਕੋਈ ਤਾਕਤ ਨਹੀਂ ਦੁਨੀਆ ਦੀ ਮਿਲਾ ਸਕਦੀ। ਯਾਰ ਉਹ ਜਿਹੜੀ ਉਸ ਕੁੜੀ ਦੀ ਮਾਂ ਵਾ, ਸੱਸ ਮੇਰੀ, ਉਹਨੇ ਪਿਆਰ ਵੀ ਦੇ ਦਿੱਤਾ ਮੈਨੂੰ। 5 ਲੱਖ ਰੁਪਏ ਵੀ ਉਹਨੇ ਮੇਰੇ ਹੱਥ ਰੱਖਤਾ, ਮੈਂ ਜੇਬ 'ਚ ਪਾ ਕੇ ਬਹਿ ਗਿਆ, ਮੈਂ ਥੁੱਕਦਾ ਵੀ ਨਹੀਂ। ਵਾਹ 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 ਵਾਹ, ਮੈਂ ਕਹਿੰਦਾ ਬਾਤ ਨਹੀਂ ਆ ਰਹੀ ਹੁਣ ਤੇਰੀ ਹੈ? ਤੁਸੀਂ ਤੇ ਮੈਨੂੰ ਵੀ ਤੇਜ਼ ਸਪੀਡ ਫੜੀ ਹੈ ਆਪਣੀ। ਬਸ ਫਿਰ ਏਦਾਂ ਹੀ ਆ। ਏਦਾਂ ਉਦਾਂ ਕੋਈ ਨਹੀਂ, ਮੈਂ ਤੁਹਾਡੀ ਤੇ ਮੈਂ ਤੁਹਾਡੇ ਕੋਈ ਆਣਾ ਖਬਰਦਾਰ ਕਿਸੇ ਦਾ। ਮੈਂ ਤੁਹਾਨੂੰ ਦੇ ਦਾਂਗੀ 5000 ਮੋੜ ਦਿਓ, ਉਹਦੇ ਮੂੰਹ ਤੇ ਮਾਰੋ, ਵਾਪਸ ਕਰ ਦੋ 5000। ਮੈਂ ਵੀ ਤੇਰਾ ਹੀ ਆ, ਤੇਰਾ ਹੀ ਰਵਾਂਗਾ, ਟੈਨਸ਼ਨ ਨਾ ਲੈ। ਭਾਬੀ ਇਹ ਆਪਸ ਦੇ ਵਿੱਚ ਤੁਹਾਡਾ ਜਿਹੜਾ ਪਿਆਰ ਹੈ ਨਾ, ਇਹ ਸਾਨੂੰ ਨਜ਼ਰ ਆ ਰਿਹਾ। ਇਹ ਨਾਲੇ ਜੀ ਨੂੰ ਨਾ ਹੁੰਦੀ ਆ, ਜਿੱਦਾਂ ਤੁਸੀਂ ਕਰਨ ਦੇ ਇਸੇ ਤਰ੍ਹਾਂ ਹੀ ਸਾਜੀ ਭਾਬੀ ਨੂੰ ਦਿਲ ਦਾ ਬਾਦਸ਼ਾਹ ਨਾ ਕਰੋ। ਸਿਰਫ ਦੱਸਿਆ ਵਾ ਨਾ ਕਿ ਇਹਨਾਂ ਨੇ ਪੁੱਛਿਆ ਕਿੱਦਾਂ, ਕੋਈ ਮਸਲਾ ਤੇ ਨਹੀਂ, ਮੈਂ ਸਿਰਫ ਦੱਸਿਆ ਆਪਣਾ ਮਸਲਾ, ਹੋਰ ਤੇ ਕੁਝ ਨਹੀਂ ਕੀਤਾ। ਨਹੀਂ ਤੈਨੂੰ ਉਹਨਾਂ ਨੇ ਕਿਹਾ ਨਾ ਦੁਬਈਓਂ ਸ਼ਾਪਿੰਗ ਕਰਾਵਾਂਗੇ, ਕਿਹਾ ਨਾ? ਹਾਂਜੀ ਕਿਹਾ ਸੀ ਜੀ ਮੈਨੂੰ ਉਹ ਕਹਿੰਦੇ ਸੀ ਅਮਰੀਕਾ, ਨਿਊਯਾਰਕ ਦੇ ਵਿੱਚ ਅਸੀਂ ਨਾ ਸ਼ਾਪਿੰਗ ਕਰਾਵਾਂਗੇ, ਤੈਨੂੰ ਉੱਥੇ ਬੁਲਾਵਾਂਗੇ। ਬਸ ਸਹੀ ਹੋ ਗਿਆ। ਤੂੰ ਕੀ ਕਿਹਾ ਸੀ ਉਹਨਾਂ ਨੂੰ ਕਿ ਮੈਂ ਤੁਹਾਡੀ ਸ਼ਾਪਿੰਗ ਤੇ ਥੁੱਕਦੀ ਵੀ ਨਹੀਂ? ਬਿਲਕੁਲ, ਮੈਂ ਵੀ ਉਹਨਾਂ ਨੂੰ ਇਹੀ ਕਿਹਾ। ਉਹਨੂੰ ਇਦਾਂ ਕਿਉਂ ਲੱਗਦਾ ਵੀ ਦੋਨੋਂ ਸਾਈਡਾਂ ਨੂੰ ਨੱਕੇ ਤੇੜੇ ਹੋਏ ਆ? ਬਸ ਇਹ ਸਾਡੇ ਸਾਹਮਣੇ ਆਪੀ ਜਿਹੜੀ ਝੀਪ ਰਹੇ, ਥੋੜਾ ਜਿਹਾ ਕਰਨਾ ਨੇ ਉਧਰ ਹੀ ਆ। ਮਿੱਠੇ ਜਿੰਨਾ ਪਿਆਰ ਆ, ਨਹੀਂ ਮੈਂ ਇੱਧਰ ਹੀ ਕਰਨਾ। ਮਿੱਠੇ ਲੱਗਦਾ ਸਾਡੇ ਨਾ ਰਿਸ਼ਤੇ ਨੂੰ ਨਜ਼ਰ ਲੱਗਦੀ ਪਈ ਆ, ਗੱਲਾਂ ਖਰਾਬ ਹੁੰਦੀਆਂ ਨਜ਼ਰ ਆਉਣ ਲੱਗ ਗਈਆਂ। ਨਹੀਂ ਇਨਸ਼ਾਅੱਲਾ ਭਾਬੀ ਇੱਧਰ ਹੀ ਹੋਏਗਾ, ਜਿੰਨਾ ਤੁਹਾਡਾ ਪਿਆਰ ਆ ਇਨਸ਼ਾਅੱਲਾ ਇੱਕ ਨਾ ਇੱਕ ਦਿਨ ਇਹ ਰੁਕ ਜਾਣਾ ਰਿਸ਼ਤਾ ਵੀ। ਭਾਬੀ ਦਰਖਤ ਪਿੱਛੇ ਲੁਕੀ ਆ, ਇਧਰ ਮੂੰਹ ਕਰਤਾ। ਨਹੀਂ ਤੇਰੇ ਅੱਬੂ ਨਾਲ ਵੀ ਮਜਬੂਰੀ ਆ ਕਰਕੇ, ਮੇਰੀ ਵੀ ਫੁੱਫੀ ਮਗਰ ਪਈ ਹੈ। ਉਹ ਕਹਿੰਦੀ ਮੈਂ ਉੱਥੇ ਹਾਂ ਕਰ ਬੈਠੀ ਆ, ਤੇ ਮੈਂ ਮੇਰੇ ਕੋ ਮੈਨੂੰ ਨਾ ਕਰਦੇ ਹੋ ਨਾ ਜਿੱਦਾਂ ਮੈਂ ਕੀਤੀ ਆ। ਨਾ ਤੇ ਮੈਂ ਕਰਤੀ ਆ, ਲੇਕਿਨ ਗੱਲ ਇਹ ਆ ਕਿ ਉਹ ਕਹਿੰਦੇ ਆ ਕਿ ਵੀ ਤੁਹਾਨੂੰ ਇੱਕ ਫੈਕਟਰੀ ਉਹਨਾਂ ਦੀ ਪਤਾ ਨਹੀਂ ਕਿਹਦੀ, ਉਹ ਕਹਿੰਦੇ ਉਹ ਤੁਹਾਡੇ ਨਾਲ ਆ ਦੇਣੀ ਆ, ਗਾਰਮੈਂਟਸ ਦੀ। ਆਈਡੀ ਕਾਰਡ ਫਿਰ ਮੈਂ ਭੇਜਤਾ ਉਹਨਾਂ ਨੂੰ। ਅੱਛਾ ਜੀ। ਮੈਨੂੰ ਵੀ ਉਹਨਾਂ ਨੇ ਕਿਹਾ ਸੀ ਸਾਡੀ ਸ਼ੂਗਰ ਮਿਲ ਆਪਣੀ, ਪਰ ਮੈਂ ਕੋਈ ਆਈਡੀ ਕਾਰਡ ਨਹੀਂ ਦਿੱਤਾ। ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ। ਤੁਸੀਂ ਗਲਤ ਕੀਤਾ ਭਾਬੀ। ਨਹੀਂ ਠੀਕ ਆ, ਪਿਆਰ ਮੈਂ ਚਾਹੀਦਾ ਜਾਣੀ ਹੈ, ਤੇ ਮੈਂ ਕੀ ਕਰਾਂ ਕਿਤੇ ਹੋਰ ਜਾ ਕੇ? ਪਿਆਰ ਮੈਂ ਤੇਰੇ ਨਾਲ ਹੀ ਕਰਦਾ ਵਾਂ, ਟੈਨਸ਼ਨ ਨਾ ਲੈ। ਮੈਂ ਪਿਆਰ ਵੀ ਤੁਹਾਡੇ ਨਾਲ ਕਰਦੀ ਤੇ ਮੈਂ ਵਿਆਹ ਵੀ ਤੁਹਾਡੇ ਨਾਲ ਕਰਨਾ। ਤੁਸੀਂ ਮੈਂ ਵੀ ਤੇਰੇ ਨਾਲ ਹੀ ਕਰਾਂ, ਮੈਂ ਵੀ ਤੇਰੇ ਨਾਲ ਹੀ ਕਰਾਂਗਾ। ਕੋਈ ਨਹੀਂ, ਤੂੰ ਹੈਂਡ ਫਰੀਆਂ ਵਾਲੇ ਕੋਲੋਂ ਵਾਪਸ ਆ ਗਈ ਆ, ਮੈਂ ਵੀ ਉੱਥੋਂ ਆ ਜਾਵਾਂਗਾ। ਤੇ ਤੁਹਾਡੇ ਆਸਰੀ ਵਾਪਸ ਆਈਆਂ, ਮੈਨੂੰ ਪਤਾ ਸੀ ਬੈਕਅਪ ਹੈਗਾ ਮੇਰੇ ਕੋ। ਉਸਤਾਦ ਜੀ ਨੇ ਵੀ ਤੇਰੇ ਸਾਰੀ ਇਹ ਬੈਕਅਪ ਕਿਹੜਾ ਏਡੀ USB ਨਾਲ ਵਿਆਹੀ ਹੈ ਤੂੰ? ਬੈਕਅਪ ਹੈਗਾ ਬੈਕਅਪ। ਚੱਲ ਤੂੰ, ਮੈਂ ਵੀ ਬੈਕਅਪ ਆਪਣਾ ਰੱਖ ਕੇ ਜਾ ਰਿਹਾ, ਕੋਈ ਗੱਲ ਨਹੀਂ। ਇੱਕ ਵਾਰੀ ਟਰਾਈ ਕਰ ਲੈਣੇ, ਫਿਰ ਇੱਧਰ ਉੱਧਰ ਫਿਰ ਆ ਜਾਾਂਗੇ। ਅਸੀਂ ਕਿਹੜਾ ਕਿਤੇ ਨੱਸ ਚੱਲੇ ਆ। ਸਹੀ ਗੱਲ, ਕਿਹੜਾ ਉਮਰਾਂ ਹੋ ਚਲੋ ਗਈਆਂ ਸਹੀ ਹੈ, ਕੋਈ ਨਹੀਂ ਕਰ ਲਓ ਤੁਸੀਂ ਵੀ ਜਵਾਈ ਬਣ ਕੇ, ਜਿਹੜਾ ਕਹਿੰਦੇ ਨਾ ਸਹੁਰਿਆਂ ਘਰ ਜਵਾਈ, ਤੇ ਬਣ ਜਾਓ ਤੁਸੀਂ ਵੀ। ਕੋਈ ਨਹੀਂ, ਮੈਂ ਬਣ ਜਾਗਾ, ਮੈਂ ਬਣ ਜਾਗਾ, ਕੋਈ ਗੱਲ। ਹਾਂ
ਵੇਖਾ ਆ ਕੁੱਤੇ ਜਿੱਡੀ ਜ਼ਬਾਨ ਹੁਣੇ ਚਲਾਉਂਦੇ ਭਾਬੀ ਅੱਗੇ ਉਹਨੇ ਕਿਹਾ ਨਹੀਂ ਮੈਂ ਬੋਲੀ ਤਾਂ ਜ਼ਬਾਨ ਤੁਹਾਨੂੰ ਮੇਰੀ ਨਜ਼ਰ ਆ ਗਈ ਹੈ, ਤੁਸੀਂ ਦੇਖ ਲਓ ਫਿਰ ਇੰਝ ਨਾ ਕਰੋ, ਮੈਂ ਵੀ ਨਹੀਂ ਕੁਛ ਨਹੀਂ ਕਹਿਣਾ। ਨਹੀਂ ਇਹ ਗੱਲ ਤੂੰ ਉਧਰ ਹੀ ਚੱਲ ਫਸਲਾਂ ਤੇ ਚੱਲ, ਸ਼ਾਬਾਸ਼ ਦੁਬਈਓ ਮੈਂ ਸ਼ਾਪਿੰਗ ਜਾਣਾ ਕਿਤੇ। 20 ਤੋਲੇ ਸੋਨਾ ਪਾ ਅਗਲੇ ਨੇ ਮੈਨੂੰ ਕਹਿਣਾ ਅਸੀਂ ਤੁਹਾਨੂੰ ਸੋਨਾ ਸੋਨਾ ਨਹੀਂ ਪਾਉਣਾ, ਇਹ ਪੇਂਡੂ ਰਿਵਾਜ ਹੋ ਗਿਆ। ਉੱਥੇ ਆਓ ਅਸੀਂ ਤੁਹਾਨੂੰ ਉੱਥੇ ਨਿਊਯਾਰਕ ਦੇ ਵਿੱਚ ਆਪਣਾ ਫਲੈਟ ਲੈ ਕੇ ਦਿੰਨੇ ਆ। ਮੈਨੂੰ ਕਹਿੰਦੇ ਆਪਣਾ ਆਈਡੀ ਕਾਰਡ ਭੇਜ, ਤੇਰੇ ਨਾਲ ਫਲੈਟ ਕਰਾਉਣਾ। ਮੈਂ ਫਿਰ ਭੇਜਤਾ। ਬਸ ਸਹੀ ਹੋ ਗਿਆ। ਹਾਂ। ਕਿਸੇ ਦਾ ਕੰਮ ਨਾ ਕਰੋ, ਆਪਣਾ ਰਿਸ਼ਤਾ ਖਰਾਬ ਨਹੀਂ ਕਰੀਦਾ ਹੁੰਦਾ। ਤੂੰ ਵੀ ਫਿਰ ਆਪਣਾ ਖਰਾਬ ਨਾ ਕਰ, ਮੈਨੂੰ ਆਹ ਗੱਲਾਂ ਨਾ ਸੁਣਾ। ਹਾਂ ਉਸਤਾਦ ਮੈਂ ਨੂੰ ਤੁਹਾਨੂੰ ਐਵੇਂ ਨਾ ਉਦਾਂ ਹੀ ਦੱਸਿਆ, ਸਮਝੋ। ਤੁਸੀਂ ਪੁੱਛਿਆ ਕਿੱਦਾਂ, ਕੋਈ ਮਸਲਾ ਤਾਂ ਨਹੀਂ, ਮੈਂ ਤੁਹਾਨੂੰ ਸਿਰਫ ਸ਼ੇਅਰ ਕੀਤਾ। ਸ਼ੇਰ ਮੈਂ ਵੀ ਤੇਰੇ ਨਾਲ ਸ਼ੇਰ ਹੀ ਕਰ। 50,000 ਰਿਸ਼ਤੇ ਆ, ਮੈਨੂੰ ਦੱਸ ਓਏ। ਹਾਂਜੀ ਹਾਂਜੀ ਹੈ ਨੇ ਜੀ। ਹਾਂਜੀ ਇਹ ਨਾ ਸਮਝੀ ਕਿ ਬੇਰੀ ਵਾਲੇ ਘਰ ਵੱਟੇ ਨਹੀਂ ਆਂਦੇ, ਆਂਦੇ ਬਲਕਿ ਟਰਾਲੀਆਂ ਲੱਥਣੀਆਂ ਬੇਰੀ ਵਾਲੇ ਘਰ ਦੇ। ਇੱਟਾਂ ਆਂਦੀਆਂ। ਹਾਂ ਸਿਆਣੇ ਦਾ ਕਿਹਾ ਤਾਂ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ। ਹਾਂ ਕੀ ਬਾਤ ਹੈ। ਇੱਧਰ ਬਿਠਾ ਲਾ ਯਾਰ। ਇਹ ਗੱਲ ਕੋਈ ਨਿਓਲਾ ਜਿਹਾ ਕਹਿ ਰਿਹਾ ਲੱਗਦਾ। ਉਹ ਭਾਬੀ ਜੀ ਡਾਊਨ। ਅੱਛਾ ਤੁਸੀਂ ਡੌਨ, ਸਹੀ ਸੇਤੋਂ ਵੀ ਤੇ ਉਦਾਂ ਵੀ। ਬਸ ਦੋ ਨਾ ਦਵਾ ਅੱਛਾ ਹੁਣ ਤੁਸੀਂ ਨਾ ਗੁੱਸਾ ਛੱਡੋ ਨਾ, ਉਹਨਾਂ ਨੂੰ ਕਿਤੋਂ ਕੋਈ ਆਫਰ ਆਈ ਤੇ ਨਾ ਤੁਹਾਨੂੰ ਆਫਰ ਆਈ, ਐਵੇਂ ਝੂਠ ਨਹੀਂ ਬੋਲੀ। ਮੈਂ ਵੀ ਨਹੀਂ ਕੋਈ ਗੱਲ ਕਰਨੀ, ਬਸ ਮੈਂ ਤੁਸੀਂ ਦਿਨ ਰੱਖੋ ਤੇ ਦਵਾ ਦਵਾ ਅਸੀਂ ਵਿਆਹ ਕਰੀਏ। ਹੁਣ ਇਹ ਵੀ ਮੰਨ ਲਵੋ ਵੀ ਤੁਹਾਨੂੰ ਕੋਈ ਕਿਸੇ ਨੇ ਨਹੀਂ ਕਿਹਾ ਹੈਗਾ ਰਿਸ਼ਤੇ ਵੱਲੋਂ ਵੀ ਬਾਹਰ ਤੁਹਾਨੂੰ ਜਦੋਂ ਨਹੀਂ ਕੁਛ ਨਹੀਂ ਕਿਹਾ ਮੈਨੂੰ, ਕਿਸੇ ਨੇ ਕੁਛ ਨਹੀਂ ਕਿਹਾ। ਮੈਂ ਮੈਨੂੰ ਕਿਹਾ ਵਾ ਭਾਈ, ਸੁਣਦਾ ਹੀ ਕੁਛ ਨਹੀਂ। ਨਹੀਂ ਉਸਤਾਦ ਜੀ ਮੈਨੂੰ ਕਿਹਾ ਵਾ। ਓਏ ਉਹ ਸ਼ੁਗਰ ਲੱਗਾ ਸੀ, ਇੱਕ ਬਾਬਾ ਸੀ ਉਹ ਤੇ ਮਸਤ ਹੈਗਾ ਸੀ, ਉੱਤੇ ਲੰਘਣ ਡਿਆ, ਉਹ ਤੁਸੀਂ ਬਿਠਾ ਲਿਆ। ਭਾਈਜਾਨ ਫੇਸਬੁੱਕ ਤੇ ਮੈਂ ਸਿਰਫ ਤੁਹਾਨੂੰ ਝਾਤੀ ਪਵਾਉਣੀ ਇੰਜ ਭਰਜਾਈ ਦੀ USA। ਉਹਦਾ ਡਰੈਸ ਵੇਖ ਕੇ ਤੁਸੀਂ ਕਹਿਣਾ ਉਸਤਾਦ ਜੀ ਓਕੇ ਕਰੋ। ਕਰੋ ਉਸਤਾਦ ਜੀ ਕਰੋ ਫਿਰ ਉਹ ਉਸਤਾਦ ਜੀ ਓਕੇ ਕਰੋ ਤੁਸੀਂ। ਨਹੀਂ ਉਸਤਾਦ ਜੀ ਗੁੱਸੇ 'ਚ ਗਲਤ ਫੈਸਲਾ ਨਾ ਕਰ ਲਿਓ ਉਸਤਾਦ ਜੀ। ਨਹੀਂ ਇਹਨਾਂ ਨੇ ਮੈਨੂੰ ਵੇਖਿਆ, ਇਹਨਾਂ ਨੇ ਫੇਰ ਵੀ ਯੈਸ ਕਰ ਦੇਣਾ, ਤੁਸੀਂ ਉਂਝ ਦਿਖਾਉਂਦੇ ਨਹੀਂ ਹੋ ਇਹਨਾਂ ਨੂੰ। ਉਹ ਸਾਡੇ ਲਈ ਜਿਹੜੀ ਮਰਜ਼ੀ ਹੋਵੇ ਅਸੀਂ ਐਸ ਹੀ ਕਰਨਾ। ਬਸ ਅਸੀਂ ਕਹਿੰਦੇ ਉਸਤਾਦ ਜੀ ਦਾ ਘਰ ਵਸ ਜੇ ਜਲਦੀ ਜਲਦੀ। ਹਾਂਜੀ ਅਰੇ ਕਾਰਵਾਈ। ਉਸਤਾਦ ਜੀ ਤਾਂ ਆਪਣਾ ਨਹੀਂ ਜ਼ੇਨ ਹੈ ਘਰ ਵਸਾਉਣ ਦਾ। ਅਗਲੀ ਮੇਰਾ ਵਾਰੀ ਜ਼ੇਨ ਅਸੀਂ ਸੀ, ਮੈਂ ਤੇ ਜਹੇਜ਼ ਦਾ ਸਾਰਾ ਸਮਾਨ ਆਪਣੇ ਕੋਲੋਂ ਕਰ ਲਿਆ। ਤੂੰ ਜਿਹੜਾ ਜਹੇਜ਼ ਦੱਸਿਆ ਸੀ, ਅੱਲਾ ਮਾਫ, ਅੱਜ ਜਿੱਥੇ ਤੂੰ ਕਹਿਣ ਨਹੀਂ ਵੀ ਮੇਰਾ ਵਿਆਹ ਹੋਣਾ, ਉਹ ਜਹੇਜ਼ ਆਪਣਾ ਦੱਸੀ ਉਹਨਾਂ ਨੂੰ। ਟੁੱਟੇ ਹੋਲਡਰ, ਵਿੰਗੇ ਬਲਬ, ਰਾਤ ਨੂੰ ਬਲਬ ਫੜ ਕੇ ਖਿਲਾਉਣਾ, ਚਿਟਖਣੀ ਬੂਹੇ ਦੀ ਇੰਜ ਫੜ ਕੇ ਖਿਲਾਉਣੀ ਆ। ਇਹ ਉਹਨਾਂ ਨੂੰ ਦੱਸਣਾ ਸੀ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਤੁਹਾਡੀ ਕੀ ਸਿਲਸਿਲਾ ਤੁਹਾਡਾ। ਇਹ ਮੈਂ ਹੀ ਆ ਜਿਹਨੇ ਆਪਣੇ ਘਰਦਿਆਂ ਨੂੰ ਮਨਾ ਲਿਆ। ਸਾਰਾ ਕੁਝ ਪੁਣੋਗੇ ਹੈ, ਸਾਰੀਆਂ ਗੱਲਾਂ ਤੁਹਾਨੂੰ ਮੈਂ ਸ਼ੇਅਰ ਕਰਦੀ, ਤੁਸੀਂ ਹੁਣ ਲੋਕਾਂ ਨੂੰ ਦੱਸੋ ਪੈ ਕੇ। ਬੇਟਾ ਜਿਨ੍ਹਾਂ ਨੇ ਤੈਨੂੰ ਦੁਬਈਓਂ ਸ਼ਾਪਿੰਗ ਕਰਾਉਣੀ, ਸਾਰਾ ਕੁਝ ਕਰਾਉਣਾ ਨਾ, ਉਹਨਾਂ ਨੇ ਤੁਹਾਡਾ ਵੀ ਕੋਈ ਫਰਜ਼ ਬਣਦਾ। ਤੁਸੀਂ ਤੇ ਰੋਟੀ ਨਹੀਂ ਚੰਗੀ ਦੇ ਸਕਣੀ ਉਹਨਾਂ ਨੂੰ। ਸਹੀ ਗੱਲ। ਇਹ ਮੈਂ ਹੀ ਆ ਜਿਹਨੇ ਗੇੜਾ ਦਿੱਤਾ ਘਰ ਕੇ ਵੀ ਕੋਈ ਨਹੀਂ ਮੈਂ ਕਰ ਲਾਂਗਾ, ਕੋਈ ਨਹੀਂ ਸਾਰਾ ਤੇ ਆਪਣੇ ਪੱਲਿਓਂ ਲੈ ਕੇ ਮੈਂ ਤੁਹਾਡਾ ਨਾਂ ਲਾਉਣਾ ਕਿ ਉਹਨਾਂ ਨੇ ਭੇਜਿਆ। ਬੜੀ ਗੱਲ। ਤੇ ਸਹੀ ਆ, ਪਿਆਰ ਵੀ ਤੇ ਮੈਨੂੰ ਕਰਦੇ ਹੋ ਤੁਸੀਂ, ਇਹ ਵੀ ਕੁਰਬਾਨੀ ਆ ਜੀ ਇੱਕ। ਮੈਂ ਵੀ ਤੁਹਾਡੀ, ਤੁਸੀਂ ਮੇਰੇ ਇੱਕ ਦੂਜੇ ਨਾਲ ਰਲ ਕੇ ਜ਼ਿੰਦਗੀ ਗੁਜ਼ਾਰਨੀ ਤੇ ਵਿਆਹ ਵੀ ਰਲ ਕੇ ਕਰ ਤੂੰ ਲਾਂਗੇ। ਮੈਨੂੰ ਸੁਣਾਉਣ ਨਹੀਂ ਹੋ, ਮੈਨੂੰ ਉਹਨਾਂ ਨੇ ਜੇ ਕਲੋਨੀਆਂ ਕੱਟਦੇ ਨੇ ਤੇ ਕਹਿੰਦੇ ਇਹ ਕਰ ਦਿਆਂਗੇ ਤੇ ਗੱਡੀ ਆਪਣੀ ਲੈ ਦਾਂਗੇ, ਜਦੋਂ ਮਰਜ਼ੀ ਆ ਜੇ, ਜਦੋਂ ਮਰਜ਼ੀ ਚੱਲ ਜੇ। ਉਹ ਤੁਹਾਨੂੰ ਦੱਸਣ ਦੇ ਸੀਗੇ, ਤੁਸੀਂ ਹਾਈਪਰ ਨਾ ਮੈਂ ਹੋਵੋ। ਤੁਹਾਨੂੰ ਸਿਰਫ ਦੱਸਿਆ ਸੀਗਾ, ਹੋਰ ਕੁਝ ਨਹੀਂ। ਭਾਬੀ ਜੀ ਦਿਲ ਨਾ ਤੋੜੋ ਸਾਡੇ ਉਸਤਾਦ ਜੀ ਦਾ। ਮੈਂ ਨਹੀਂ ਤੋੜਦੀ ਦਿਲ, ਉਹ ਆਪ ਹੀ ਵਿੱਚ ਗੁੱਸੇ 'ਚ ਬੈਠੇ ਨੇ। ਟੁੱਟਣ ਵਾਲੀਆਂ ਗੱਲਾਂ ਕਰ ਰਹੇ ਹੋ ਯਾਰ ਕਿੰਨੇ ਕ ਬੰਦੇ ਮੈਂ ਮਾਫ ਕਰਾਂ ਹੁਣ ਯਾਰ? 100-150 ਤੇ ਬੰਦਾ ਕਰਦਾ। ਉਹ ਯਾਰ ਇਹ ਤੇ 2021 ਚ ਹੋ ਗਿਆ ਸੀ 150। ਉਸਤਾਦ ਜੀ ਦੁਨੀਆ ਦਾ ਹਾਲੇ 23 ਤੱਕ ਦਾ ਮੈਂ ਹਿਸਾਬ ਨਹੀਂ ਕੀਤਾ। ਉਸਤਾਦ ਜੀ ਮਾਜ਼ੀ ਨੂੰ ਦਫਨ ਕਰ ਦਿਓ ਬਸ। ਓਏ ਮਾਜ਼ੀ ਪੁੱਤਰ ਤਾਂ ਬਾਹਰ ਹੈ। ਹੈਂਡ ਫ੍ਰੀ ਤੋਂ ਬਾਅਦ ਨੇ ਕੋਈ ਇੰਜਰੀ ਹਰਕਤ ਨਹੀਂ ਕੀਤੀ, ਬਸ ਹੁਣ ਮੈਂ ਤੁਹਾਡੀ ਹਾਂ ਬਸ। ਹਾਂ ਹੈਂਡ ਫ੍ਰੀ ਤੋਂ ਬਾਅਦ ਬਿਲਕੁਲ ਫ੍ਰੀ ਹੋ ਉਧਰ ਗਿਆ। ਮੋਹਰ ਲੱਗ ਗਈ ਆ ਪੱਕੇ ਪੱਕੀ। ਪੈਰੀ ਹੈ ਜੀ ਪੱਕੇ। ਉਹ ਇਹਨਾਂ ਦਾ ਚੱਲਦਾ 100 ਤੇ ਆਮ ਆ, ਇਹਨਾਂ ਦਾ ਚੱਲਦਾ ਵਾ। ਆ ਮਿੱਠੇ ਭਾਈ ਦੇਖੋ, ਕਹਿੰਦੇ ਨੇ ਰਿਸ਼ਤੇ ਲੰਬੇ ਨਹੀਂ ਕਰੀਦੇ ਹੁੰਦੇ, ਇੰਨੀ ਗੱਲ ਲਮਕਾਈ ਦੀ ਨਹੀਂ ਦੇ ਇੰਜ ਮਸਲੇ ਪਾਉਂਦੇ ਨੇ। ਬਿਲਕੁਲ ਠੀਕ ਹੈ, ਤੁਸੀਂ ਉਧਰ ਯੈਸ ਕਰੋ ਫਟਾਫਟ। ਭਾਜੀ ਗੱਲ ਇਹ ਹੈ ਤੁਸੀਂ ਜਾਣਾ ਵਾ, ਠੀਕ ਹੈ। ਤੁਸੀਂ ਗੱਲ ਕਰਨੀ ਆ, ਦਿਨ ਲੈ ਕੇ ਆਉਣੇ ਤੇ ਕੰਮ ਹੋਣਾ ਵਾ, ਨਹੀਂ ਤੇ ਇਹ ਮੈਂ ਬਹੁਤਾ ਲਮਕਾਉਣਾ ਨਹੀਂ ਕਾਕਾ। ਨਹੀਂ ਵਾਕਈ ਉਸਤਾਦ ਜੀ ਚੰਦ ਦੀ 3 13 23 ਤੇ 8 18 28 ਇਹ ਨਹੀਂ ਰੱਖਣੀ, ਬਾਕੀ ਜਿਹੜੀ ਮਰਜ਼ੀ ਰੱਖੋ। 3 13 23 8 18 28। ਲਓ ਜੀ ਠੀਕ ਆ ਬਈ ਬੀਬੀ, ਮੈਂ ਕਰਦਾ ਕੰਮ ਖਿੱਚਦਾ। ਓਕੇ ਬੀਬੀ ਬੂਬੀ ਕੋਈ ਨਹੀਂ ਸਮਝ ਆਈ, ਉਦਾਂ ਹੀ ਪੁੱਛਦਾ ਮੈਨੂੰ ਓਕੇ 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 ਚਲੋ, ਦਿਮਾਗ ਖਰਾਬ ਕਰਤਾ ਮੇਰਾ। ਤਾਂ ਜੀ ਫੇਰ ਵੀ ਉਹ ਬੜਾ ਭਾਈ ਕਰਦੇ ਤੁਹਾਡੇ ਨਾਲ। ਓਏ ਡਰਾਮੇ ਕਰਦੀ ਰਹਿਣ ਦੇ ਤੂੰ, ਮੈਨੂੰ ਪਤਾ। ਕਰੋ ਸ਼ਾਦੀ। ਮੈਂ ਹੁਣ ਜ਼ੇਨ ਚ ਹੀ ਨਹੀਂ ਰੱਖਿਆ, ਮੈਨੂੰ ਪਤਾ ਇਹ ਗੇੜੇ ਕਰਦੀ ਏ। ਉਸਤਾਦ ਜੀ ਉਹ ਰੋਂਦੇ ਹੋਣੇ ਵਿਚਾਰੇ ਹੁਣ। ਹੈਂ ਰੋਂਦੇ ਹੋਣੇ ਵਿਚਾਰੇ, ਬੇਟਾ ਸੋਚੀ ਵੀ ਨਾ। ਕੰਧਾਂ 'ਚ ਟੱਕਰਾਂ ਮਾਰਦੇ ਹੋਣੇ ਵਿਚਾਰੇ। ਉਸਤਾਦ ਜੀ ਪਿਆਰ ਨਹੀਂ ਕਿਸੇ ਦਾ ਠੁਕਰਾਈਦਾ ਹੁੰਦਾ। ਡੇਟ ਕਿਹੜੀ ਸੀ ਭਲਾ? 3 13 23 ਤੇ 8 18 28 ਚੰਦ ਦੀ, ਇਹ ਨਾ ਰੱਖਿਓ, ਬਾਕੀ ਜਿਹੜੀ ਮਰਜ਼ੀ। ਇਹਦਾ ਕੀ ਹਿਸਾਬ ਆ? ਇਹ ਚੰਦ ਦੀ ਤਰੀਕ ਆ। ਨਹੀਂ ਕੀ ਇਹਦਾ ਕੀ ਲੌਜੀਕ ਆ? ਇਹ ਕਿਉਂ ਸਿਆਣੇ ਕਹਿੰਦੇ ਹੁੰਦੇ ਸੀ ਅੱਜ ਵਿਆਹ ਨਹੀਂ ਰੱਖੀਦਾ। ਸਿਆਣੇ ਕੀ ਦਲੀਲ ਕੀ ਤੇਰੇ ਕੋ? ਦਲੀਲ ਸਿਆਣਿਆਂ ਦੀ ਗੱਲ ਅੱਗੇ ਪਚਾਈ ਜਾ ਰਿਹਾ, ਇਹ ਚ ਕੀ ਦਲੀਲ ਆ? ਹੁਣ ਜੇ ਰੱਖੀ ਦੀ ਨਹੀਂ ਹੈ ਨਾ। ਤੇਰਾ ਕਿਸ ਤਰੀਕ ਨੂੰ ਹੋਇਆ ਸੀ? ਮੈਨੂੰ ਜਿੱਥੇ ਤੱਕ ਯਾਦ ਹੈ ਨਾ 13 ਨੂੰ ਹੋਇਆ। ਤੇ ਕਿਹੜੀਆਂ ਤਰੀਕਾਂ 'ਚ ਨਹੀਂ ਕਰੀਦਾ? 3 13 23 18 28। ਤੂੰ ਬਚ ਗਿਆ, ਬਾਲ ਬਚਿਆ ਤੂੰ। ਜੇ ਇਹਦਾ ਕਿਤੇ
3-13-23 ਚ ਹੋਈ ਨਾ ਫੇਰ ਗਿਆ ਸੀ ਨਾ ਇਹਦਾ ਉਹ ਵਾਲੇ 13 ਚ ਨਹੀਂ ਨਾ ਹੋਇਆ ਜਿਹੜਾ ਉਹਨਾਂ ਇਹ 3-13-23 ਕਹਿ ਰਿਹਾ ਕਿ 3 ਤਰੀਕ 13ਵਾਂ ਮਹੀਨਾ ਤੇ 2023। ਹਾਂ ਉਸਤਾਦ ਜੀ ਸਮਝੇ 13ਵਾਂ ਮਹੀਨਾ 13 ਤਰੀਕ ਤੀਸਰਾ ਮਹੀਨਾ ਤੇ 2000। ਤੇਰਾ ਕਿਹੜੀ ਤਰੀਕ ਚ ਹੋਇਆ ਸੀ? ਮੇਰਾ 20 ਦਸੰਬਰ। 3-13-23 23 ਤੋਂ 3 ਘੱਟ। ਤੇਰਾ? ਮੇਰਾ ਇਹਦਾ ਜੇਠ ਚ ਹੋਇਆ 15-28 2015 8ਵਾਂ ਮਹੀਨਾ 28 ਤਰੀਕ। ਜਿਹੜਾ ਕਿ ਖਤਮ ਹੋ ਗਿਆ ਇਹਦਾ ਵਿਆਹ, ਉਹਦੀ ਗੱਲ ਕਰ ਰਹੇ। ਉਹ ਨਹੀਂ ਉਹ ਨਹੀਂ ਇੰਨਾ ਪੁਰਾਣਾ ਕਿ ਤੁਸੀਂ ਦੋਵੇਂ ਕਦੋਂ ਦੌੜੇ ਸੀ ਘਰੋਂ? ਓਹੋ ਉਹਨਾਂ ਨੂੰ ਤੁਸੀਂ ਵਿਆਹ ਦਾ ਕਹਿੰਦੇ, ਮੈਨੂੰ ਦੌੜਨ ਦਾ ਤੁਸੀਂ ਕਹੀ। ਅਸੀਂ ਕੀ ਓਲੰਪੀਅਨ ਦੌੜ ਕੇ ਵਿਆਹ ਹੀ ਕੀਤਾ ਨਾ। ਓਹੋ ਕੀ ਹੋ ਗਿਆ ਸਾਜ? ਅੱਛਾ, ਵਿਆਹ ਧੂਮਧਾਮ ਨਾਲ ਹੋਇਆ ਕੀ? ਧੂਮਧਾਮ ਨਾਲ। ਹਾਂਜੀ ਵਿਆਹ ਕਰਕੇ ਦੌੜੇ ਸੀ। 24/5/2014 ਯਾਦ ਆ ਮੈਨੂੰ। ਤੇਰਾ ਵੀ ਧੂਮਧਾਮ ਹੋਇਆ? ਕੀ ਮਤਲਬ ਯਾਰ ਮਿੱਠੇ ਤੇ ਮੇਰਾ ਨਹੀਂ ਹੋ ਸਕਦਾ ਧੂਮਧਾਮ? ਬਾਲਾ ਸਾਜੀ ਗੱਲ ਇਹ ਆ ਕਿ ਮੈਂ ਇਹਨੂੰ ਬਹੁਤ ਮਾਫ ਕੀਤਾ। ਅੱਛਾ ਜੀ। ਹੂੰ ਜੀ ਸ਼ੱਕ ਤੇ ਮੈਨੂੰ ਹੁਣ ਵੀ ਮੈਂ ਕਰ ਦੇਣਾ ਇਹਨੂੰ। ਚੁਕੰਨੇ ਹੋਏ ਪਹਿਲੇ ਵੀ ਲੱਗਦਾ ਉਹਨਾਂ ਨੇ ਕੋਈ ਵਾਅਦੇ ਤੋੜੇ। ਉਹ ਯਾਰ ਉਹ ਬਸ ਕੀ ਕਰੀਏ ਹੁਣ। ਉਸਤਾਦ ਜੀ ਮੈਨੂੰ ਤੇ ਇਦਾਂ ਲੱਗਦਾ ਇੱਕ ਤੇਰੀ ਬਰਾਦਰੀ ਕੀ ਖਾतर खुद को कितना गिरा चुका हूं। एक तेरी बरादरी की बात, खुद को कितना गिरा चुका हूं। मैं भी शेर ਵੱਡਾ ਹੀ ਬਣ ਗਿਆ ਹਨਾ। ਇੱਕ ਤੇਰੀ ਬਰਾਦਰੀ ਕੀ ਖਾतर। ਤੁਸੀਂ ਨੰਬਰ ਬਣਾ ਕੇ ਦੇਖੋ ਉਧਰ ਲੱਗੇ ਹੋਣੇ ਕਾਲ ਤੇ, ਮੈਂ ਯਕੀਨ ਆ ਪੂਰਾ। ਵੇਟਿੰਗ ਉਧਰ ਨਹੀਂ ਤੇ ਮੈਨੂੰ ਵੀ ਯਕੀਨ ਆ ਤੇ ਮੈਂ ਤਾਂ ਹੈਰਾਨ ਨਹੀਂ ਹੁੰਦਿਆ। ਤੈਨੂੰ ਕਾਹਦੀ ਡੀ ਟੈਨਸ਼ਨ? ਨਹੀਂ ਲੇਕਿਨ ਤੁਹਾਡਾ ਪਿਆਰ ਬਹੁਤ। ਉਹ ਯਾਰ ਮੈਨੂੰ ਪਤਾ ਉਹ ਖੈਰ ਮਿੱਠੇ ਇਹਨੂੰ ਬੁਰ ਕਰਾਈਏ। ਮੈਂ ਖੁੱਲੀਆਂ ਛੁੱਟੀਆਂ ਦਿੱਤੀਆਂ ਨੇ। ਫਸਰਵਾਲਾ ਮੋੜ ਆਈਏ। ਨਹੀਂ ਰੱਖ ਲਾ ਕੋਈ ਗੱਲ। ਸਾਜੇ ਰਿਸ਼ਤੇ ਨੇ ਠਕਰਾਈ ਦੇ ਹੁੰਦੇ। ਉਹਨਾਂ ਹੀ ਇਹਦਾ ਰੈਂਟ ਆ, ਉਹਨੇ ਤਾਂ ਨਵਾਂ ਜਾਂਦਾ ਤੂੰ ਰੱਖ ਲਾ, ਮੁੱਲ ਹੀ ਲੈ ਲਓ। ਆ ਕੁਝ ਕਹਿ ਲੱਗਾ ਸੀਗਾ। ਮੈਂ ਰਿਸ਼ਤੇ ਨਹੀਂ ਠੁਕਰਾਈ ਦੇ ਹੁੰਦੇ, ਕਿਤੇ ਕਿਤੇ ਨਸੀਬਾਂ ਨਾਲ ਮਿਲਦੇ ਆ। ਰੋਈ ਨਾ ਹੁਣ। ਦੱਸ ਇਹਨੂੰ ਚੁੱਪ ਕਰਾਉਣ ਵਾਲੀ ਰੱਖ ਲਓ ਯਾਰ। ਇਹਦੀਆਂ ਅੱਖਾਂ ਲੀਕ ਨੇ, ਰੋਂਦਾ ਤਾਂ ਨਹੀਂ। ਉਹ ਵਗ ਜਾਂਦੇ ਨੇ ਉਤਰੂ। ਇਹਨੇ ਕਿਤੇ ਸਿਰ ਤੇ ਨਾਨਾ ਵਾਲਾ ਘਿਓ ਲਾਇਆ ਵਾ, ਚਿਪਕੀ ਜਾਣ ਡਿਆ ਮੇਰੇ ਕੋਲ। ਉਤਾਰ ਕਹਿੰਦਾ ਉਦੋਂ ਹੀ ਐਕਟ ਦੇ ਵਿੱਚ ਮੰਨ ਲਾ। ਆ ਵੇਖ ਤੇ ਘਿਓ ਤਾਂ ਕਿੰਨਾ ਤਰੀ ਆਉਂਦੀ ਸਾਰੀ। ਅੱਛਾ ਯਾਰ ਕੈਸਾ ਲੋਕੀ ਗੱਲ ਕਰਦੇ ਆ, ਐਵੇਂ ਗੱਲਾਂ ਬਣਾਈਆਂ ਨੇ ਕਿ ਜਿੱਦਾਂ ਲਤੀਫੇ ਬਣੇ ਹੁੰਦੇ ਨੇ, ਜਿਵੇਂ ਇੱਕ ਬੰਦੇ ਦੀ ਬੁੱਢੀ ਫੌਤ ਹੋ ਜਾਂਦੀ ਹੈ ਤੇ ਉਹ ਜਨਾਜ਼ਾ ਜਾ ਰਿਹਾ ਹੁੰਦਾ ਤੇ ਉਹ ਜਨਾਜ਼ਾ ਵੱਜਦਾ ਕਿਤੇ ਤੇ ਬੁੱਢੀ ਉੱਠ ਪੈਂਦੀ, ਖੰਭੇ 'ਚ ਵੱਜਦਾ ਤੇ ਉੱਠ ਪੈਂਦੀ ਤੇ ਉਹ ਕਿਤੇ 6 ਮਹੀਨੇ ਬਾਅਦ ਫੇਰ ਫੌਤ ਹੋ ਜਾਂਦੀ ਤੇ ਜਨਾਜ਼ਾ ਲੈ ਕੇ ਜਾ ਰਹੇ ਹੁੰਦੇ ਤੇ ਉਹਦਾ ਬੰਦਾ ਪਿੱਛੇ ਕਰਦਾ ਧਿਆਨ, ਖੰਭਾ ਬਚਾ ਕੇ ਵੀ ਖੰਭਾ ਬਚਾ ਕੇ। ਇਹ ਵੈਸੇ ਬੁੱਢੀਆਂ ਨੂੰ ਅਸੀਂ ਐਂਡ ਤੇ ਨਾ ਮਤਲਬ ਹਿਸਾਬ ਕਿਤਾਬ ਹੁੰਦਾ ਸਰ। ਸਾਜ ਨੂੰ ਕੋਈ ਘੜੀ ਸਿੱਧੀ ਬੰਨਿਆ ਕਰੇ ਸਾਰੇ। ਇਹਨੇ ਆਪਣਾ ਨਵਾਂ ਟ੍ਰੈਂਡ ਨਹੀਂ ਕੋਈ ਗੱਲ ਨਹੀਂ ਇਹਦੇ 'ਚ ਕੋਈ ਡੈਸ਼ ਉਹਨੂੰ ਜੁਗਤ ਆਈ ਹੈ ਜੀ, ਉਹ ਸੁਣ ਲਓ ਕਿਤੇ। ਜਾਣਦੇ ਯਾਰ ਤਮੀਜ਼ ਨਾਲ ਰਿਹਾ ਕਰ ਕਾਲੂ, ਮੈਂ ਤੈਨੂੰ ਕਿੰਨੀ ਵਾਰ ਮੈਂ ਗੱਲ ਕਰ ਰਿਹਾ ਸਾਂ ਕਿ ਯਾਰ ਬੁੱਢੀਆਂ ਵਿਚਾਰੀਆਂ ਨੂੰ ਨਾ ਇਦਾਂ ਸ਼ੁਗਲ ਕਰਦੇ ਬੰਦੇ। ਹਾਂਜੀ ਕਿ ਤੂੰ ਪਤਾ ਨਹੀਂ ਕਦੋਂ ਮੱਥੇ ਲੱਗਣਾ। 95% ਬੁੱਢੀਆਂ ਦੀ ਇੱਕ ਆਦਤ ਹੁੰਦੀ ਇੱਕ ਗੱਲ ਦੀ, ਠੀਕ ਹੈ ਨਾ, ਕਿ ਬਸ ਮੇਰੀ ਥੋੜੀ ਜ਼ਿੰਦਗੀ ਹੈ, ਯਾਦ ਹੀ ਕਰੋਗੇ ਮੈਨੂੰ, ਸਤਾ ਲਓ ਜਨਾ ਤੇ ਸਾਰਿਆਂ ਤੋਂ ਬਾਅਦ ਵੀ ਫਿਰ ਰਹੀਆਂ ਹੁੰਦੀਆਂ ਨੇ। ਬਾਜੀ ਭਾਬੀ ਜੀ ਨੇ ਵੀ ਤੁਹਾਨੂੰ ਇੰਝ ਹੀ ਕਹਿ ਦੇਣਾ ਜੀ। ਓਏ ਰੋਈ ਨਾ ਓਏ। ਚੁੱਪ ਕਰ ਜਾ ਜਿਵੇਂ ਯਾਰ। ਭਾਈ ਜਾਗ ਰਹੇ ਸੀ, ਕਹਿੰਦੇ ਯਾਰ ਜਿੰਨੇ ਵੀ ਮੈਨੂੰ ਕਹਿੰਦੇ ਸੀ ਨਾ ਭਾ ਜਾ ਸਿਗਰਟ ਛੱਡ ਦੇ, ਉਮਰ ਘਟਦੀ ਹੈ, ਉਹ ਸਾਰੇ ਮਰ ਗਏ ਜਿਹੜੇ ਦੇਸੀ ਸਿਗਰਟ ਪੀਂਦੇ। ਹਾਂ ਲੇਕਿਨ ਹੈ ਇਹ ਗੱਲ ਸੱਚ, ਸਿਗਰਟ ਪੀਣ ਨਾਲ ਉਮਰ ਘਟਦੀ ਹੈ। ਸਿਗਰਟ ਪੀਣ ਨਾਲ ਉਮਰ ਨਹੀਂ ਘਟਦੀ, ਤੁਸੀਂ ਬਿਮਾਰ ਹੋ ਜਾਂਦੇ। ਤੁਹਾਡੇ ਗੁਰਦੇ ਫੇਫੜੇ ਖਤਮ ਹੋ ਜਾਂਦੇ, ਉਹਦੀ ਵਜ੍ਹਾ ਨਾਲ ਤੁਸੀਂ ਬਿਮਾਰੀ ਲੱਗ ਜਾਂਦੀ, ਤੁਹਾਨੂੰ ਹਾਰਟ ਲੱਗ ਜਾਂਦਾ। ਮੈਂ ਤਾਂ ਦੀ ਛੱਡਤੇ। ਸਾਜੀ ਬੜੀ ਗੱਲ ਆ ਬੜੀ ਅੱਛੀ ਗੱਲ ਹੈ ਜੀ, ਬੜੀ। ਅੱਛਾ ਵੈਸੇ ਤੁਸੀਂ ਸਰ ਕਿੰਨੀ ਦੇਰ ਪੀਤੇ ਸੀ? ਸੌਰੀ ਯਾਰ ਮੈਂ ਸਰ ਕੋਈ 25 ਸਾਲ ਸਿਗਰਟ ਪੀਤੀ, ਔਰ ਜਦੋਂ ਮੈਂ ਛੱਡੇ ਨੇ ਉਦੋਂ ਮੈਂ 3 ਡੱਬੀਆਂ ਰੋਜ਼ ਪੀਣਾ ਸੀ। ਤੁਹਾਨੂੰ ਪਤਾ ਮੈਂ ਹਾਂਜੀ ਡੈਵਿਡਵ ਦੀਆਂ। ਉਤੋਂ ਸਿਗਰਟ ਵੀ ਓਡੇ ਮਹਿੰਗੇ ਲੱਭਦੇ ਵੀ ਨਹੀਂ। ਅੱਛਾ 25 ਸਾਲ ਸਿਗਰਟ ਪੀਣ ਤੋਂ ਬਾਅਦ ਸਰ ਇਹ ਤੇ ਨਿਕੋਟੀਨ ਜਿਹੜੀ ਰਚ ਜਾਂਦੀ। 25 ਸਾਲ ਨਹੀਂ 20 ਸਾਲ ਪੀਤੇ ਨੇ। ਈਵਨ 15 ਸਾਲ। ਹਾਂ 15 ਤੋਂ ਜ਼ਿਆਦਾ। ਨਿਕੋਟੀਨ ਤੇ ਰਚਾ ਕਰ ਜਾਂਦੀ ਅੰਦਰ ਜਿਸਮ ਦੇ। ਤੇ ਨਿਕੋਟੀਨ ਇਹਦੇ ਚ ਹੈਗੀ ਹੈ। ਮੈਂ ਤੁਹਾਨੂੰ ਦੱਸਾਂ, ਮੈਂ ਚਾਹ ਰਿਹਾ ਸਾਂ ਕਿ ਮੈਂ ਸਿਗਰਟ ਛੱਡਣੇ, ਮੈਂ ਇਰਾਦਾ ਸੀ ਮੇਰਾ ਕਿ ਸਿਗਰਟ ਛੱਡਣੇ, ਲੇਕਿਨ ਮੈਂ ਕੋਈ ਆਸਰਾ ਲੱਭ ਰਿਹਾ ਸੀ ਕਿ ਥੋੜਾ ਜਿਹਾ ਵੀ ਮੈਨੂੰ ਕਿਤੇ ਆਸਰਾ ਲੱਭ ਜੇ ਨਾ, ਮੈਨੂੰ ਸਪੋਰਟ ਹੋ ਜੇ ਥੋੜੀ। ਬਾਕੀ ਮੈਂ ਹਾਲਾਂਕਿ ਇਦਾਂ ਹੁੰਦਾ ਤਾਂ ਨਹੀਂ, ਲੇਕਿਨ ਮੇਰੀ ਇਹ ਸੋਚ ਸੀ ਸਾਜੀ ਜਦੋਂ ਆਇਆ ਨਾ ਤੇ ਮੈਂ ਸੋਚ ਨਹੀਂ ਸਕਦਾ ਕਿ ਮੈਂ ਇਹਨੂੰ ਪੀਣਾ ਸ਼ੁਰੂ ਕਰ ਲਿਆ ਤੇ ਸਿਗਰਟ ਡੱਬੀ ਪਈ ਤੇ ਰਾਤ ਪੈ ਗਈ, ਘੰਟਾ ਲੰਘ ਗਿਆ, 2 ਘੰਟੇ ਲੰਘ ਗਏ, 3 ਘੰਟੇ ਲੰਘ ਗਏ, 4 ਘੰਟੇ ਲੰਘ ਗਏ, ਮੈਨੂੰ ਸਿਗਰਟ ਦੀ ਤਲਬ ਹੀ ਨਹੀਂ ਹੋਈ। ਜਦੋਂ ਇਹ ਕੰਮ ਹੋਇਆ ਫਿਰ ਮੈਂ ਮੈਂਟਲੀ ਤੌਰ ਤੇ ਪੱਕਾ ਹੋ ਗਿਆ। ਫਿਰ ਮੈਨੂੰ ਹੁੰਦੀ ਨਹੀਂ ਤਲਬ, ਮੈਂ ਕਿਹਾ ਲੇਕਿਨ ਮੈਂ ਪੀਣਾ ਹੀ ਨਹੀਂ ਉਸਤਾਦ ਜੀ, ਉਸ ਹਵਾਲੇ ਨਾਲ ਨਹੀਂ ਤੇ ਸਿਗਰਟ ਤੋਬਾ ਤੋਬਾ ਤੋਬਾ। ਅਸੀਂ ਜਦੋਂ ਤੁਸੀਂ ਛੱਡੇ ਸੀ ਅਸੀਂ ਇਹ ਗੱਲ ਕਰਦੇ ਸੀ ਕਿ ਮਹੀਨਾ ਉਸਤਾਦ ਜੀ ਛੱਡਣਗੇ ਫੇਰ ਪੀ ਲੈਣ। ਨਹੀਂ ਬੜੀ ਉਸਤਾਦ ਜੀ ਅਗਰ ਆਪਣੇ ਸ਼ੋਅ ਦਾ ਥੱਲੇ ਲਿਖੀ ਜੀ ਪੱਟੀ ਚੱਲ ਜਾਵੇ ਸਮੋਕਿੰਗ ਡੇਂਜਰਸ ਆ, ਸਮੋਕਿੰਗ
ਮਨਾ ਵਾ ਇਹ ਪੱਟੀ ਪੁੱਟੀ ਚਲਾ ਦਿਆ ਤੇ ਕਰੋ। ਇਹ ਪਤਾ ਸਾਰਿਆਂ ਨੂੰ ਪਤਾ ਪਤਾ ਵਾ ਮੇਰੀ ਯਾਰ ਪੱਟੀ ਚੱਲ ਜਾਏਗੀ ਤੁਹਾਡਾ ਕੋਈ ਫਰਜ਼ ਪੂਰਾ ਹੋ ਤੂੰ ਜਾਏਗਾ। ਰਕਸ਼ੇ ਦੇ ਉੱਤੇ ਸਪੀਕਰ ਲਾ ਕੇ ਤੇ ਐਲਾਨ ਕਰੀ ਜਾ ਵੀ ਲੇਕਿਨ ਜੋ ਇਸ ਪਲੇਟ ਅੱਛਾ ਹੁਣ ਮੈਂ ਆ ਪੀ ਰਿਹਾ ਨਾ, ਇਹਦੇ ਵਿੱਚ ਇਹ ਜਿਹੜਾ ਨਾ ਉੱਪਰਲਾ, ਇਹ ਪਹਿਲੇ ਮੈਂ ਨਿਕੋਟਿਨ ਵਾਲਾ ਸੀ, ਹੁਣ ਮੈਂ ਤਕਰੀਬਨ ਨਿਕੋਟਿਨ 70% ਇਹ ਚੋਂ ਵੀ ਘੱਟ ਕਰ ਲਈ। ਅੱਛਾ ਹੁਣ ਇਹਦਾ ਕੀ ਰੌਲਾ ਵਾ ਕਿ ਹੁਣ ਇਹ ਨਾ ਤੁਸੀਂ ਸਮਝਣਾ ਕਿ ਪਤਾ ਨਹੀਂ ਮੈਂ ਸਿਗਰਟ ਛੱਡ ਕੇ ਇਹਨੂੰ 24 ਘੰਟੇ, ਇਹ ਵੀ ਇੱਕ ਮਤਲਬ ਨਾ ਵੀ ਹੋਵੇ ਤਾਂ ਕੋਈ ਏਡਾ ਰੌਲਾ ਨਹੀਂ। ਹਾਂ ਅਗਰ ਉਸਤਾਦ ਜੀ ਆਪਣੇ ਚੈਨਲ ਦੇ ਥੱਲੇ ਨਿੱਕੀ ਜੀ ਪੱਟੀ ਚੱਲ ਜਾਵੇ ਵੀ ਸਫਾਈ ਨਿਸਫ ਇਮਾਨ ਆ, ਇਹ ਅੱਛੀ ਗੱਲ ਹੈ ਇਸ ਪਲੇਟਫਾਰਮ ਪੱਟੀ ਯਾਰ ਤੇਰੇ ਮੱਥੇ ਤੇ ਨਾ ਚੱਲ ਜੇ, ਇੱਥੋਂ ਮੈਂ ਸਿਰ ਪਾੜ ਕੇ ਬਸ ਕਰ ਦੇ ਇੱਕ ਵਾਰੀ ਗੱਲ ਕਰੀ। ਕਹਿੰਦਾ ਮੈਂ ਵੀ ਸਿਗਰਟ ਛੱਡ ਦਿੱਤੇ ਕੋਟ ਤੇ ਜਾ ਕੇ ਤੇ ਅੰਜ ਡੱਬੀ ਛੱਡਣ। ਨਹੀਂ ਸਾਰਾ ਸਿਗਰਟ ਪੀ ਕੇ ਮੈਂ ਕਿਹਾ ਕਦੋਂ ਛੱਡੇ, ਸਾਰਾ ਸਿਗਰਟ ਪੀ ਕੇ ਆਦ ਕਦੋਂ ਛੱਡਤੇ। ਅੱਬਾ ਜੀ ਨੂੰ ਸਮਝਾਉਣ ਦਿਆ ਤੇ ਬੜੇਪੇ ਨੂੰ ਫਿਰ ਕੇ ਕਹਿਣ ਦਿਆ 14 ਨਕਾਤ ਨਾਲ ਲੈ ਉਹ ਯਾਰ ਤੈਨੂੰ ਸਮਝਾਉਣ ਦਿਆ ਉਹਨੂੰ 14 ਨਕਾਤਾਂ ਦਾ ਕੀ ਪਤਾ। ਉਹ ਜੀ ਲਾਦ ਆ ਕਿ ਮਿਸ਼ਰਤੀ ਅਲੂਮ ਦਾ ਟੀਚਰ ਆ 14 ਉਹ ਨਹੀਂ ਆਂਦੇ ਹੈਗੇ ਪਰ ਠੀਕ ਆ। ਮੈਂ ਕਾਲੂ ਸਿਰਫ ਰਿਸ਼ਤੇਦਾਰਾਂ ਨੂੰ ਮਿਲਣ ਦਿਆ ਕਹਿੰਦਾ ਸਿਗਰਟ ਛੱਡਦੇ। ਕਾਲੂ ਨੇ ਭਾਈ ਸਿਗਰਟ ਇੰਨਾ ਜ਼ੋਰ ਕੀ ਖਿੱਚਿਆ ਇਹਦੇ ਮੂੰਹ 'ਚ ਤਮਾਕੂ ਆ ਗਿਆ। ਉਹ ਫੋਨ ਹੀ ਅੰਦਰ ਜ਼ੋਰ ਖਿੱਚ ਕੀ ਰਿਹਾ ਕਰੋਗੇ ਤੇ ਜ਼ਿਆਦਤੀ ਕਿਤੇ ਉਹ ਇੱਕ ਚਾਈਨੀਜ਼ ਫਿਲਮ ਨੇ ਜਿਹਦੇ ਚ ਉਹ ਆਂਟੀ ਸਿਗਰਟ ਖਿੱਚ ਕੇ ਤੇ ਚੀਕ ਮਾਰਦੀ ਹੈ, ਉਹ ਐਕਸ਼ਨ ਫਿਲਮ ਹੈ ਚਾਈਨੀਜ਼, ਉਹਦੇ ਚ ਉਹ ਪੂਰਾ ਸਿਗਰਟ ਖਿੱਚ ਕੇ ਉਹ ਪੂਰਾ ਹਿੱਲ ਜਾਂਦੀ ਆ। ਉਸਤਾਦ ਜੀ ਇਸ ਤਰ੍ਹਾਂ ਅਗਰ ਪੱਟੀ ਚੱਲ ਜਾਵੇ ਕਿ ਰਿਸ਼ਵਤ ਲੈਣਾ ਦੇਣਾ ਗੁਨਾਹ ਵਾ ਆਪਣੇ ਪਲੇਟਫਾਰਮ ਤੋਂ ਤੇ ਬਿਹਤਰ ਨਹੀਂ ਹੋ ਜਾਏਗਾ। ਯਾਰ ਪੂਰੀਆਂ ਗਰਮੀਆਂ ਲੰਘ ਜਾਂਦੀਆਂ, ਤੇਰੇ ਘਰ 'ਚ ਪੱਟੀ ਬਰਫ਼ ਦੀ ਪੂਰੀ ਨਹੀਂ ਆਉਂਦੀ। ਇੱਥੇ ਪੱਟੀ ਉਹ ਇੱਥੇ ਤੋਂ ਮਿੰਟ 'ਚ ਚਾਰ ਚਲਾਤੀ ਵੱਡੀ ਉਸਤਾਦ ਜੀ ਭਾਬੀ ਨੂੰ ਫੋਨ ਕਰ ਲਓ, ਇੰਤਜ਼ਾਰ ਕਰ ਲਓ। ਉਹ ਕਿਤੇ ਜੇ ਕੋਈ ਚੱਲ ਜਾ ਭਾਬੀ ਦੇ ਲਿਆ ਦੇ ਨੰਬਰ ਦੇ। ਨਹੀਂ ਉਸਤਾਦ ਜੀ ਤੁਹਾਡੇ ਨਹੀਂ ਕੋਲ ਨੰਬਰ ਦੇ ਨਾ, ਤੇ ਮੈਂ ਕਿੱਦਾਂ ਭਾਬੀ ਨੂੰ ਫੋਨ ਕਰ ਲਵਾਂ, ਨੰਬਰ ਦੇ। ਨਹੀਂ ਉਸਤਾਦ ਜੀ ਸਾਡੀ ਭਾਬੀ ਨੂੰ ਜੀ ਸਿਗਰਟ ਛੱਡਦੇ ਤੁਸੀਂ, ਪਾਨ ਵੀ ਛੱਡ ਦੋ ਨਾ, ਹੁਣ ਮਾਹੌਲ ਬਣ ਠੀਕ ਆ। ਹਾਂ ਉਹ ਤੇ ਕਿਸੇ ਟਾਈਮ ਜਦੋਂ ਸ਼ਰਾਬ ਨਾ ਲੱਭੇ ਸਿਰਫ ਉਦੋਂ ਪੀਂਦੇ ਗਾਉਂਦੇ। ਨਹੀਂ ਯਾਰ ਐਵੇਂ ਨਹੀਂ ਕਹਿ ਰਹੀ ਸ਼ਰਾਬ, ਉਹ ਬੜੀ ਕਿਤੇ ਰੈਗੂਲਰ ਪੀਂਦੇ ਆ, ਉਹ ਕਿਤੇ ਜੂਏ 'ਚ ਸੱਟੇ 'ਚ ਹਾਰ ਜਾਣ ਫੇਰ ਕਿਤੇ ਘੁੱਟ ਲਾ ਲੈਂਦੇ ਨੇ, ਐਵੇਂ ਨਾ ਚਵਲਾ ਯਾਰ ਦੇਖੋ ਇੱਕ ਅੱਧੀ ਬੋਤਲ ਵੀ ਬੰਦਾ ਪੀ ਲਵੇ ਕੋਈ ਟੈਨਸ਼ਨ ਨਹੀਂ ਹੈ। ਬੇਟਾ ਇੱਕ ਮਿੰਟ ਗੱਲ ਸੁਣੀ ਜਰਾ, ਗੱਲ ਸੁਣ ਨਾਲ ਬੇਟਾ। ਅੱਛਾ ਅਗਰ ਸਾਡੇ ਇਸ ਪਲੇਟਫਾਰਮ ਤੋਂ ਇੱਕ ਪੱਟੀ ਨਿਕਲੀ ਚੱਲ ਜਾਏਗੀ, ਉਦਾਰ ਹੈ ਕਿ ਜੰਗ ਹੈ ਤੇ ਸਦਕਾ ਜਾਰੀਆ ਵਾ, ਕੋਈ ਇਸ਼ੂ ਨਹੀਂ ਹੈ। ਇਹਨੂੰ ਫਿਰ ਸਜਾਦ ਜਾਨੀ ਜਨਰਲ ਸਟੋਰ ਕਰ ਲੈਂਦੇ ਆ ਵੀ ਹਰ ਜਗ੍ਹਾ ਤੇ ਕੋਈ ਨਾ ਕੋਈ ਲਿਖਿਆ ਲਾ। ਇਹ ਜਲਾਈ ਅਗਰ ਸਾਡੇ ਪਲੇਟਫਾਰਮ ਤੇਰਾ ਐਲਾਨ ਹੋ ਜਾਵੇ ਫਿਰ ਕਿਹੜਾ ਯਾਰ ਬਸ ਕਰ ਦੇ ਕਿ ਮਿੱਠਾ ਮੈਂ ਨਹੀਂ ਰਹਾ। ਯਾਰ ਕਿ ਸਦਕਾ ਜਾਰੀਆ ਵਾ। ਅੱਛਾ ਯਾਰ ਵੈਸੇ ਇੱਕ ਗੱਲ ਆ ਜੈਨੂਇਨ ਦੱਸਾਂ ਤੁਹਾਨੂੰ ਨਾਜ਼ਰੀਨ, ਗੱਲ ਇਹ ਹੈ, ਅੱਛਾ ਵੈਸੇ ਨਾਜ਼ਰੀਨ ਗੱਲ ਸੋਚਣ ਵਾਲੀ ਹੈ ਕਿ ਅਸੀਂ 5 6 7 ਜਣੇ ਜਿਹੜੇ 8 ਜਣੇ ਪਿੱਛੇ ਸਾਰੇ ਐਡੀਟਰਸ ਕੈਮਰਾਮੈਨ ਇਹ ਉਹ 1 2 3 4 5 6 ਤੁਸੀਂ, ਤੇ ਗੱਲ ਇਹ ਆ ਕਿ ਮੁਮਕਿਨ ਆ ਕਿ ਕਿਸੇ ਟਾਈਮ ਵੀ ਕਿਸੇ ਦਾ ਐਲਾਨ ਹੋ ਜਾਏ ਕਿ ਯਾਰ ਫਲਾਣਾ। ਅਸੀਂ 6 ਤੁਸੀਂ ਕਿਹਾ ਵਾ, ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਗਿਣੇ? ਉਹ ਜਿਹੜਾ ਗੱਲ ਕਰ ਰਿਹਾ ਹੁੰਦਾ ਨਾ ਉਹ ਨਹੀਂ ਵਿੱਚ ਹੁੰਦਾ। ਨਹੀਂ ਤੁਸੀਂ ਗਿਣੋ, ਇਹ ਗਿਣ ਕੇ ਗੱਲ ਕਰੋ। ਮੈਂ ਸੱਚੀ ਮੁੱਚੀ ਗੱਲ ਕਰ ਰਿਹਾ ਯਾਰ, ਅੱਲਾ ਨਾ ਕਰੇ ਜਿੱਦਾਂ ਹੁਣ ਫੈਸਲ ਬਿਮਾਰ ਸ਼ਮਾਰ ਰਹਿੰਦਾ ਉੱਥੇ ਵੀ ਬਹੁਤ ਮਿਹਨਤ ਕਰ ਰਿਹਾ, ਤੇ ਉਰੇ ਇਹ ਕੋਈ ਇਦਾਂ ਹੁੰਦਾ ਹੀ ਆ ਫਲਾਂ ਪ੍ਰੋਗਰਾਮ ਐਸੀ ਜੈਨੂਇਨ ਗੱਲ ਆ, ਸੱਚੀ ਗੱਲ ਆ ਕਿ ਯਾਰ ਅਸੀਂ ਮਤਲਬ 14-15 ਜਣੇ ਆ ਕਿ ਯਾਰ ਇੱਕ ਉਹ ਸਾਡੇ 24 ਨਿਊਜ਼ 'ਚ ਜਦੋਂ ਮੈਂ ਲੱਗਾ ਸਾਂ ਉਸ ਤੋਂ ਬਾਅਦ ਹੁਣ ਤੱਕ 5-7 ਬੰਦੇ ਮੇਨ ਵੱਡੇ ਜਿਹੜੇ ਉਹ ਚਲੇ ਗਏ, ਛੋਟੇ ਵਿਚਾਰੇ ਪਤਾ ਨਹੀਂ ਕਿੰਨੇ ਜਹਾਜ਼ ਇੱਕ ਸਾਡੇ। ਉਸਤਾਦ ਜੀ ਮੈਨੂੰ ਫਰੀਦ ਦੀ ਯਾਦ ਬੜੀ ਆਣੀ, ਮੇਰਾ ਇੰਨਾ ਦਿਲ ਨਹੀਂ ਲੱਗਣਾ ਜੇ ਚਲ ਗਏ ਨੇ। ਤੇ ਤੂੰ ਕੀ ਸਮਝਦਾ ਅਸੀਂ ਸਾਡੇ ਪ੍ਰੋਗਰਾਮ ਹੋ ਜਾਣ? ਸਾਲਿਆ ਉਹ ਰੋ ਤੂੰ ਤਾਂ ਰੇਲ ਕਾਲਾ ਰੋੜਦੇ ਆ। ਮੇਰੇ ਕੋਲ ਸੱਚੀ ਮੁੱਚੀ ਗਾਲ ਨਿਕਲ ਲੱਗੀ ਸੀ ਕਦੇ, ਆ ਮੇਰੀ ਕਿਨਾਰੇ ਤੋਂ ਬਚੀ ਹੋ ਕਿਸੇ। ਨਹੀਂ ਯਾਰ ਅਸੀਂ ਨਹੀਂ ਸਾਜੀ ਜ਼ਿੰਦਗੀ ਦਾ ਮੌਤ ਦਾ ਹੀ ਨਿਜ਼ਾਮ ਆ, ਲੇਕਿਨ ਇੱਕ ਗੱਲ ਆ ਸਾਡੇ ਚ ਸਪਣੀ ਨਹੀਂ ਰਿਹਾ। ਅਸਦ ਉਹ ਜਿਹੜਾ ਸਿੰਗਰ ਸੀ, ਦੇਖ ਲੈ ਕਿਹੜੇ ਕਿਹੜੇ ਜਵਾਨ ਚੱਲੇ। ਠੀਕ ਆ ਸਦੋਂ ਬੱਕਰੀ ਵਾਲਾ ਬੱਕਰੀ ਵਾਲਾ, ਫਿਰ ਸਪਣੀ, ਸਪਣੀ, ਹਾਂ ਸਪਣੀ ਸੀ। ਤੇ ਇਹ ਜ਼ਿੰਦਗੀ ਦਾ ਕੋਈ ਪਤਾ ਲੱਗਦਾ ਵਾ ਕਿ ਯਾਰ ਕਿਹੜੇ ਟਾਈਮ ਕਿਤੇ ਸਾਡਾ ਅਸਦ ਅਬਾਸ ਹੈ ਕਿੱਡਾ ਅੱਛਾ ਸਿੰਗਰ ਸੀ, ਐਸਾ ਸੁਭਾਨ ਅੱਲਾ ਸਿੰਗਰ ਸੀ। ਭਾਈ ਜਾਜ਼ ਕੈਸਰ, ਭਾਈ ਜਾਦ ਸਾਡੇ ਕੋਲ ਮੈਂ ਇਹਦੀ ਆਪਣੀ ਦੀ ਗੱਲ ਕਰਦਾ ਇਹਦੇ ਵਿੱਚ, ਯਾਨੀ ਇਸ ਟੀਮ 'ਚ ਕਿਉਂ ਤੁਸੀਂ ਆਪਣੇ ਦੇ ਮਗਰੇ ਪੈ ਗਏ ਹੋ? ਪੀਲੀ ਸ਼ਰਟ ਵਾਲਾ ਪਹਿਲੇ ਲਗਾ ਜਾਂਦਾ ਕੋਈ। ਉਸਤਾਦ ਜੀ ਸਾਨੂੰ ਕੋਈ ਜਾ ਨਜ਼ਰ ਸਕਦਾ ਜੀ। ਨਜ਼ਰ ਨਹੀਂ ਆਣਾ ਇੱਥੇ ਫਰੀਦ ਲੰਮਾ ਪਿਆ, ਕਿੱਦਾਂ ਦਿਲ ਨੂੰ ਖਿੱਚ ਪੈਣੀ। ਓਏ ਅਸੀਂ ਉਸਤਾਦ ਜੀ 3 ਦਿਨ ਸ਼ੋਅ ਹੀ ਨਹੀਂ ਕਰਨੇ ਕਿਉਂ ਫਰੀਦ ਦੀ ਵਜ੍ਹਾ ਕਾਹਤੋਂ ਵਜ੍ਹਾ ਨਹੀਂ ਕਰਨੇ। ਨਹੀਂ ਤੇ ਉਹਦੇ ਨਾਲ ਕੀ ਨੇ ਵਾਪਸ ਆ ਜਾਣਾ, ਮੈਂ ਸ਼ੋਅ ਦਾ ਕਾਹਤੋਂ ਨੁਕਸਾਨ ਕਰਾਂ? ਉਸਤਾਦ ਜੀ ਹੋਇਆ ਕੁਛ ਵੀ ਆਪਾਂ ਪੜਾਂਗੇ ਜਨਾਦਾ ਪੜ ਕੇ ਆ ਕੇ ਅਗਲੇ ਦਿਨ ਟੀ ਟਾਈਮ ਕਰਨਾ ਆਪਾਂ ਸੋਗ, ਲੇਕਿਨ 3 ਦਿਨ ਸ਼ੋਅ ਆਪਾਂ ਉਹ ਸ਼ੋਅ 'ਚ ਕਰਦੇ ਰਵਾਂਗੇ। ਮੈਂ ਤੇ ਭਾਈ ਕਿਤੇ ਵੱਡੇ ਪਲੇਟਫਾਰਮ ਤੇ ਕਵਾਂਗਾ ਮੈਨੂੰ ਫਰੀ 3-4 ਸਬਕ ਦੱਸ ਗਿਆ ਵਾ ਭਾਈ। ਆ ਜਿਹੜਾ ਤੁਸੀਂ ਕਿਹਾ ਵਾ ਕਿ ਜਨਾਜ਼ਾ ਪੜ੍ਹ ਕੇ ਆ ਕੇ ਟੀ ਟਾਈਮ ਕਰਾਂਗੇ, ਤੁਸੀਂ ਟੀ ਟਾਈਮ ਵੀ ਉੱਥੇ ਹੀ ਕਰ ਲਿਓ। ਹਾਂ ਕੀ ਬਾਤ ਹੈ ਅੱਲਾ ਉਸਤਾਦ ਨਾ ਜੀ। ਕਰੇ ਫਰੀਦ, ਮੈਂ ਨਹੀਂ ਇਹ ਗੱਲ ਪਤਾ ਨਹੀਂ ਗੱਲ ਇਹ ਨਹੀਂ, ਤੇਰੀ ਗੱਲ ਤੇਰੇ ਤੇ ਵੈਸੇ ਮਜ਼ਾਕ ਕਰ ਰਹੇ ਲੇਕਿਨ ਮੈਂ ਸੱਚੀ ਮੁੱਚੀ ਸੋਚ ਰਿਹਾ
ਇਸ ਟਾਈਮ ਅਸੀਂ 15.5 ਜਣੇ ਆ, ਅਸੀਂ 15 ਰਹਿ ਜੀ। 15.5 ਕਿਲੋ ਉਹ ਇੱਕ 15.5 ਕਹੋ ਫਿਰ। ਚਲੋ 15.5 ਰਹਿ ਜੀਗੀ ਫਿਰ। ਅੱਛਾ ਉਸਤਾਦ ਜੀ ਇੱਕ ਸਵਾਲ ਹੈ ਵੈਸੇ 60 ਮੁੱਕ ਜੇਗੀ। ਮੈਂ ਇੱਕ ਗੱਲ ਸੋਚਦਾ ਹੁੰਨਾ ਉਸਤਾਦ ਜੀ। ਉਸਤਾਦ ਜੀ ਵਕਤ ਕਿਸੇ ਦੀ ਜਗੀਰ ਨਹੀਂ ਨਾਲੇ। ਕਿਉਂ ਜੀ? ਚਲੋ ਜੀ ਪਤਾ ਨਹੀਂ ਕਿੱਥੋਂ ਆਪਣੇ ਫਿਕਰ ਉਹਨੇ ਵੱਡੀ ਲੈਣ ਲੈ ਕੇ ਨਾ ਸਾਰੇ ਸ਼ੋਅ ਖਿੱਚ ਲਿਆ। ਇੱਧਰ ਮੇਰੀ ਸੁਣੋ ਗੱਲ ਉਸਤਾਦ ਜੀ। ਉਹਦੇ ਨਾਲ ਕਾਦੀ ਦਾਵਤ ਹੈ ਯਾਰ ਉਹਨੂੰ। ਕਰੋੜਾਂ ਸਾਲ ਯਾਨੀ ਲੋਕ ਦੱਸਦੇ ਹਜ਼ਾਰਾਂ ਸਾਲ ਤੇ ਕਮ ਸੇ ਕਮ ਹੈ ਨੇ 6000 ਸਾਲ ਪਹਿਲੋਂ ਫਲਾਣੇ ਅੰਬੀਆ ਕਰਾਮ ਤੇ ਉਸਤਾਦ ਜੀ ਅਸੀਂ ਸੋਚਨੇ ਆ ਕਿ ਪਹਿਲੇ ਕਿੰਨੇ ਲੋਕ ਕਈ ਉਦੋਂ ਵੀ ਤੇ ਕੋਈ ਫਾਰਮੈਟ ਹੋਣਾ ਹੀ ਆ ਜਿਹਦੇ ਤੇ ਲੋਕਾਂ ਦਾ ਬੜਾ ਨਾਮ ਮੁਕਾਮ ਹੋਏਗਾ। ਹੈ ਸੀ, ਠੀਕ ਹੈ। ਪੇਂਟਰ ਹੈਗੇ ਸੀ, ਪੇਂਟਰ ਸੀ, ਮੂਰਤੀਆਂ ਬਣਾਉਣ ਵਾਲੇ ਸੀ, ਬੜੇ ਵੱਡੇ ਸ਼ਾਇਰ ਸੀ, ਇਬਨ ਸੀਨਾ, ਅਫਲਾਤੂਨ, ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਉਸਤਾਦ ਜੀ ਦੁਨੀਆ ਤੋਂ ਚਲੇ ਗਏ ਤੇ ਸਿਰਫ ਆ ਜਾ ਕੇ ਉਹਨਾਂ ਦੇ ਨਾਮ ਹੀ ਨੇ। ਅਸੀਂ ਵੀ ਖਤਮ ਹੋਣਾ ਵਾ, ਹਰ ਸ਼ੈ ਨੇ ਸਾਡਾ ਖਤਮ ਹੋਣਾ ਬਣਦਾ ਵਾ। ਅਸੀਂ ਖਤਮ ਹੋਵਾਂਗੇ ਤੇ ਉਹ ਜ਼ਾਤ ਵੱਡੀ ਪ੍ਰੂਫ ਇਹ ਪ੍ਰੂਫ ਆ, ਸਾਡਾ ਖਤਮ ਹੋਣਾ ਪ੍ਰੂਫ ਆ ਕਿ ਉਹ ਜ਼ਾਤ ਵੱਡੀ ਹੈ। ਬੇਸ਼ੱਕ ਜੀ ਬੇਸ਼ੱਕ। ਸਾਡਾ ਬਣਦਾ ਖਤਮ, ਇਹ ਉਹਦੀ ਸ਼ਾਨ ਆ। ਤਈ ਤੋਂ ਕਹਿ ਰਿਹਾ ਕਿ ਕਿੰਨੀ ਕੁ ਦੇਰ ਦੁਨੀਆ 'ਚ ਰਚ ਗਏ ਹੋ, ਪੈਸੇ ਦੇ ਪਿੱਛੇ ਲੱਗ ਗਏ ਹੋ, ਸ਼ੋਹਰਤ ਦੇ ਪਿੱਛੇ ਲੱਗ ਗਏ ਹੋ, ਕਿੰਨੀ ਕੁ ਦੇਰ। ਹਾਂਜੀ ਹਾਏ ਹਾਏ ਇਸੇ ਤਰ੍ਹਾਂ ਜੀ ਅਸੀਂ ਸੋਚਦੇ ਆ ਉਸਤਾਦ ਜੀ ਅਸੀਂ ਕੁਛ ਵੀ ਨਹੀਂ ਜੀ। ਅਸੀਂ ਤੇ ਕੀ ਜ਼ਿਆਦਾ ਅਸੀਂ ਨਹੀਂ, ਇਹ ਵੀ ਗਏ, ਕੈਮਰਾਮੈਨ ਵੀ ਮਰ ਜਾਣੇ, ਆਪਾਂ ਵੀ ਮਰ ਜਾਣਾ, ਦੇਖਣ ਵਾਲੇ ਵੀ ਨਵਾਂ ਆਣਾ ਸਾਰਾ ਕੁਝ। ਹਾਏ 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 ਸਮਝ ਆ ਰਹੀ? ਨਵਾਂ ਜਾਣਾ ਯਾਰ, ਉੱਠੋ ਤਾਂ ਸਾਰਾ ਕੁਝ ਨਵਾਂ। ਹਾਂ ਇਹੀ ਹੈ ਨਾ ਫਿਰ ਮਾਮਲਾਤ ਨੂੰ ਅੱਗੇ ਲੈ ਕੇ ਚਲੋ, ਸਦਕਾ ਜਾਰੀਆ ਹੈਗਾ ਕਿ ਪੱਟੀ ਚੱਲ ਜਾਏਗੀ ਕਿ ਮਾਂ-ਬਾਪ ਰਾਦਮ ਕਰੋ ਥੱਲੇ ਤੇ ਸਹੀ ਫਾਇਦਾ ਹੀ ਆਉਣ ਵਾਲੇ ਵਕਤ ਸਾਜੀ। ਮੈਂ ਨਾ ਤੇਰੇ ਇਹੋ ਜੀ ਠੀਕ 15 ਮਿੰਟ ਬਾਅਦ ਫੈਸਲ ਹਸਪਤਾਲ ਬੈਠੇ ਤੇਰੇ ਇਹੋ ਜੀ ਪੱਟੀ ਇੱਥੇ ਚੱਲ ਰਹੀ ਹੋਣੀ। ਇਹ ਸਵਾਬ ਹੋਇਆ। ਅੱਛਾ ਸਰ, ਲੇਕਿਨ ਨਾ ਮੈਨੂੰ ਤਾਂ ਦੁੱਖ ਉਦੋਂ ਹੋਣਾ ਕਿ ਜਦੋਂ ਮੈਨੂੰ ਦੇਖਣਾ ਕਿ ਕੋਈ ਵੱਡਾ ਬੈਗ ਪਾ ਕੇ ਕੰਮ ਤੇ ਨਹੀਂ ਆ ਰਿਹਾ। ਉਹ ਤੇਰਾ ਫਟੇ ਮੂੰਹ ਕੀ ਮਸਲਾ ਯਾਰ ਇਹਨੂੰ ਰੋਕੋ ਉਸਤਾਦ ਜੀ। ਇਹ ਕੋਈ ਗੱਲ ਵਾ? ਕਿਸੇ ਟਾਈਮ ਮੂੰਹ ਦੀਆਂ ਕੱਢੀਆਂ, ਮਜ਼ਾਕ ਕਰ ਰਿਹਾ, ਮੂੰਹ ਦੀਆਂ ਉਹ ਨਹੀਂ ਮਿੱਠੇ ਮੂੰਹ ਦੀਆਂ ਕੱਢੀਆਂ ਚਿਹਰੇ ਤੇ ਗਲੋ, ਮੂੰਹ ਦੀਆਂ ਕੱਢੀਆਂ ਹੱਥਾਂ ਨਾਲ। ਇੱਕ ਮੇਰਾ ਕਜ਼ਨ ਚੰਗਾ ਭਲਾ ਜਿਮ ਕੀਤੀ ਉਹਨੇ, ਸ਼ਾਮ ਨੂੰ 8-9 ਵਜੇ ਗਿਆ ਗੇਮ ਕਰਕੇ, ਘਰ ਗਿਆ ਠੰਡਾ ਜੂਸ ਪੀ ਕੇ ਉਹ ਵਿਚਾਰਾ ਉੱਠਿਆ ਹੀ ਤੇ ਇਦਾਂ ਹੀ ਜੇ ਫਰੀ ਚਲਾ ਗਿਆ। ਇਹ ਸੱਚੀ ਮੁੱਚੀ ਦੀ ਗੱਲ ਕਰ ਰਿਹਾ? ਹਾਂਜੀ। ਨਹੀਂ ਸਹੀ ਦੱਸ। ਜਿਮ ਫਰੀਜ਼ ਵੀ ਕਰ ਰਹੇ ਹੋ? ਇਹਨੂੰ ਚਾਹੀਦਾ ਜਿਮ ਛੱਡ। ਸਿਰਫ ਗੱਲਾਂ ਰਲਾਣ ਦੇ ਨੇ, ਅੱਲਾ ਮਾਫ ਕਰੇ। ਫਰੀਦ ਸਾਹਿਬ ਚਿਹਰੇ ਤੇ ਗਲੋ ਆ ਜਾਏਗੀ, ਪੱਟੀ ਚਲਾ ਦਈਏ ਨਾ ਤੇ ਪਿੱਛੇ ਲੱਗਾ ਹੈਗਾ ਤੁਰ ਕੇ ਯਾਰ ਮੁਹੱਬਤਾਂ ਵਾਲਾ ਇਹਨਾਂ ਦਾ ਕੰਮ। ਨਹੀਂ ਯਾਰ ਫਰੀਦ ਦੀ ਅੱਲਾ ਜ਼ਿੰਦਗੀ ਜਿੰਨੀ ਵੀ ਉਨੀ ਰੱਖਣੀ ਅੱਲਾ ਨੇ, ਇਹ ਚ ਐਸੀ ਕਿਹੜੀ ਗੱਲ ਹੈ? ਸਾਜੀ ਕੌਣ ਤੁਹਾਡੇ ਨਾਲ 1% ਵਾਲੀ ਬਹਿਸ ਕਰਿਆ ਕਰੇਗਾ? ਤੁਸੀਂ ਇਹ ਦੇਖੋ, 1% ਵਾਲੀ ਯਾਨੀ ਕਿ ਜਨਰਲ ਗੱਲ ਤੁਸੀਂ ਕਰ ਰਹੇ ਹੋ, ਕੌਣ ਕਰੇਗਾ? ਮੈਂ ਯਾਨੀ ਸਾਰੇ ਮੁਆਸ਼ਰੇ ਦੀ ਕਰ ਰਿਹਾ, ਵਿੱਚੋਂ 1% ਦੀ ਗੱਲ ਕਰਦਾ। ਤੁਹਾਡਾ ਚੀਨੀ ਪੱਤੀ ਦਾ ਅੱਧਾ ਖਰਚਾ ਘਟ ਜਾਣਾ। ਇਹ ਵੀ ਦੇਖੋ ਨਾ ਬੈਨੀਫਿਟ, ਜਿੰਨੀ ਚਾਹ ਪੀਂਦਾ। ਨਹੀਂ ਉਹ ਘਰੋਂ ਲੈ ਕੇ ਆਉਂਦਾ, ਰੋਟੀ ਵੀ ਆਪਣੀ ਘਰੋਂ ਲੈ ਕੇ ਆਉਂਦਾ। ਦੁੱਖ ਤੇ ਹੁੰਦਾ ਨਾ ਯਾਰ, ਇੱਕ ਸਾਥੀ ਤੁਹਾਡਾ। ਇਹੀ ਤੇ ਮੈਂ ਚਾਹੁੰਦਾ ਵਾ। ਕੱਲ ਦਾ ਨਹੀਂ ਲੱਭਣ ਦਿਆ ਮੈਨੂੰ। ਇਹੋ ਹੀ ਰੌਲਾ ਉਸਤਾਦ ਜੀ। ਅਮਿਤਾਭ ਬੱਚਨ ਸਾਹਿਬ ਬੜਾ ਵੱਡਾ ਨਾਮ ਹੋ ਗਿਆ, ਇੱਕ ਦਿਨ ਇਹ ਵੀ ਇੰਜ। ਮਾਈਕਲ ਜੈਕਸਨ ਸੀ, ਕਿਹੜੇ ਵੱਡੇ ਲੋਕ। ਸਜਾਦ ਜਾਨੀ ਸਾਹਿਬ। ਉਹ ਯਾਰ ਕੁਛ ਵੀ ਨਹੀਂ ਸਜਾਦ ਜਾਨੀ ਸਾਹਿਬ, ਮੈਂ ਤੈਨੂੰ ਕਹਿੰਦਾ ਇਸ ਤੋਂ ਪਹਿਲੇ ਚੱਲ ਅਕਬਰ ਬਾਦਸ਼ਾਹ, ਫਲਾਣਾ ਬਾਦਸ਼ਾਹ, ਚੰਗੇਜ਼ ਖਾਨ, ਪੈਗੰਬਰ ਤੱਕ ਨਹੀਂ ਰਹੇ ਯਾਰ। ਹਾਏ 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 ਯਾਰ ਤੂੰ ਸਜਾਦ ਜਾਨੀ ਦੀ ਗੱਲ ਕਰਦਾ। ਅਕਬਰ ਬਾਦਸ਼ਾਹ, ਅਮਜਦ ਬਾਦਸ਼ਾਹ, ਅਸਗਰ ਬਾਦਸ਼ਾਹ ਸਾਰੇ ਚਲੇ ਹੈਨਾ ਕੀ ਆ ਅਕਮਲ ਬਾਦਸ਼ਾਹ, ਗੁੱਜਰ ਬਾਦਸ਼ਾਹ ਸਾਰੇ ਚਲੇ ਗਏ। ਚੱਲ ਬਾਦਸ਼ਾਹ ਵੱਡੇ ਵੱਡੇ ਲੋਕ ਚਲੇ ਗਏ, ਫਰੀਦ ਖਾਨ ਕੁਛ ਨਹੀਂ ਰਿਹਾ ਇੱਥੇ। ਐ ਮੈਂ ਚਾਹ ਰਿਹਾ ਵਾਂ ਕਿ ਪਿੱਛੋਂ ਦੁਆ ਨਾਲ ਹੋਣੀ ਚਾਹੀਦੀ, ਪੱਟੀ ਇਤਫਾਕ ਵਿੱਚ ਬਰਕਤ ਹੈ। ਅਗਰ ਇਹ 4 ਲਫ਼ਜ਼ ਚੱਲ ਜਾਣਗੇ ਉਸਤਾਦ ਜੀ ਸਾਰੀ ਜ਼ਿੰਦਗੀ ਦੀ। ਅੱਛਾ ਇਹਨੂੰ ਇਲਮ ਐਡਾ ਕੋਈ ਨਹੀਂ। ਆ ਜਿਹੜੀ ਮਾਚਸ ਦੇ ਬੈਕ ਸਾਈਡ ਤੇ ਨਹੀਂ ਲਿਖਿਆ, ਉਹ ਪੜਦਾ ਰਹਿੰਦਾ। ਸਾਜੂ ਦੇ ਪਿੱਛੇ ਬੜੀ ਵੱਡੀ ਚੱਲ। ਹਾਂਜੀ ਤੇ ਉਹ ਹੀ ਪੜ ਕੇ ਸਕਾਲਰ ਬਣ ਗਿਆ। ਬੜੀ ਵੱਡੀ ਗੱਲ। ਇਹ ਕਿਤਾਬਾਂ ਨਹੀਂ ਲਿਆਉਂਦਾ, ਏਡੇ ਬੰਡਲ ਲਿਆਉਂਦੇ ਮਾਚਸ ਤੇ ਮਾਚਸ ਦੇ ਪੜ ਕੇ ਨਾ ਤੇ ਉਹਦੇ ਤੇ ਕਾਟਾ ਮਾਰ ਕੇ ਚੜਾਉਂਦਾ ਕਿ ਮੈਂ ਯਾਦ ਕਰ ਲਿਆ। ਅੱਗੋਂ ਵਾਲੇ ਜ਼ਰੀ ਪੜਦਾ ਰਹਿੰਦਾ। ਇਹਦੇ ਹਿਸਾਬ ਨਾਲ ਨਾ ਚੱਲੀ ਮਾਚਸ ਉਹਦੀ ਜਿਹੜੀ ਇਹਨੂੰ ਯਾਦ ਹੋ ਜਾਂਦੀ। ਉਹਦੇ ਵਿੱਚ ਆ ਰਹਿੰਦੇ ਆ ਚੱਲ ਗਈ, ਇਹ ਖਤਮ ਹੋ ਗਈ। ਤੀਲੀਆਂ ਵੀ ਪੂਰੀਆਂ ਹੁੰਦੀਆਂ। ਇਹਦੇ ਹਿਸਾਬ ਨਾਲ ਉਹ ਮਾਚਸ ਖਾਲੀ ਹੋ ਜਾਂਦੀ ਹੈ ਜਿਹੜਾ ਇਹਨੇ ਲਫ਼ਜ਼ ਯਾਦ ਕਰ ਲਿਆ। ਜਿੱਥੇ 100 ਮਾਚਸਾਂ ਇਕੱਠੀਆਂ ਪਈਆਂ ਹੁਣ ਕਹਿੰਦਾ ਉਹ ਲਾਇਬ੍ਰੇਰੀ। ਤੰਦੂਰ ਵਾਲੇ ਨੂੰ ਜਾ ਕੇ ਆਣਾ ਹੁੰਦਾ, ਭਾਜੀ ਆਪਣਾ ਜੇ ਕੋਈ ਦੇਣੀ ਰੱਦੀ ਰੁੱਦੀ ਬਈ ਉਹਦੇ ਕੋਲ ਲੈਣੀ ਆ, ਮਾਚਾ ਲੱਭ। ਨਹੀਂ ਉਹ ਤੇ 40-50 ਮਾਚਸਾਂ ਦੇ ਪਿੱਛੋਂ ਗੱਲਾਂ ਕਰਕੇ
ਸਾਲਾ ਯੂਨੀਵਰਸਿਟੀ ਦੇ ਲੈਕਚਰ ਦੇਣ ਚੱਲਾ ਅੱਗੇ ਬੈਠੀ ਸਟੂਡੈਂਟ ਸਾਲਾ ਉਹਨਾਂ ਨੂੰ 60 65 ਮਾਜਸਾ ਸੁਣਾ ਕੇ ਘਰ ਆਈ ਘਰ ਬੰਡਲ ਮਾਜਸਾ ਨਾਲ ਲਿਆਂਦਾ ਤੇ ਕੰਮ ਤੇ ਚੱਲਾ ਤੇ ਅੱਗੇ ਫੈਲ ਰੱਖੀ। ਬੜੀ ਸੋਹਣੀ ਭਾਂਜੇ ਨੂੰ ਨਸੀਹਤ ਕਰਕੇ ਤੇ ਸਿਗਰਟ ਪੀਣ ਦਿਆ ਡੱਬੀ ਪਿੱਛੋਂ ਵੜ ਕੇ। ਉਹ ਜਿੱਦਾਂ ਨਹੀਂ ਸ਼ੋਅ ਹੁੰਦੇ YouTube ਤੇ ਜਿੱਦਾਂ ਸਾਡੇ ਕਰਾਮ ਕਰਦੇ ਅੱਗੇ ਉਹਨਾਂ ਨੇ ਕਿਤਾਬਾਂ ਰੱਖੀ ਹੁੰਦੀਆਂ ਇਹਨੇ ਵੀ ਚੈਨਲ ਬਣਾ ਲਿਆ ਆਪਣਾ। ਅੱਛਾ ਜੀ। ਲੋ ਆਓਗੇ ਮਾਜਸਾ ਹੀ ਮਾਜਸਾ ਤੇ ਹਵਾਲਾ ਦੇ ਰਿਹਾ ਮਾਚਸ ਫੜ ਕੇ ਮਾਚਸ ਫੜ ਕੇ ਹਵਾਲਾ ਦੇ ਰਿਹਾ। ਸਾਡੀਆਂ ਮਾਚਸ ਦੀਆਂ ਤੀਲਾਂ ਨਹੀਂ ਬੋਰਡ 'ਚ ਦਿੱਤੀਆਂ ਹੁੰਦੀਆਂ ਕਿ ਤਾਰ ਟਿਕੀ ਰਵੇ ਉਹ ਚੈ ਆਪਣਾ ਕੰਨ ਸਾਫ ਦੇ ਇਦਾਂ ਬਰਸ਼ ਕੰਨ 'ਚ ਫਸਾ ਕੇ ਇਦਾਂ ਨਹੀਂ ਸਾਬ। ਨਹੀਂ ਮੈਂ ਉਹੀ ਕਹਿ ਰਿਹਾ ਵਾ ਇਹ ਹੁੰਦਾ ਵਾ ਆਉਣ ਵਾਲੇ ਵਕਤ ਤੁਹਾਡੇ ਵਾਸਤੇ ਤੁਹਾਡੇ ਬੜੀਆਂ ਫਾਇਦੇਮੰਦ ਗੱਲਾਂ ਹੁੰਦੀਆਂ ਥੱਲੇ ਯਾਰ ਸਕੂਲੇ ਪੜਨ ਜਾਂਦਾ ਤੇ ਬਸ ਤਾਂ ਮਾਜਸਾ ਨਾ ਭਰਿਆ ਹੁੰਦਾ ਤੇ ਕਾਰਾ ਕਹਿੰਦਾ ਇਹ ਕਿਤਾबों का बोझ जो है ना ये मुझे बर्बाद कर रहा है। ਬਸਤਾ ਨਹੀਂ ਸਾਰੇ ਸਟੂਡੈਂਟ ਕਿਤਾਬਾਂ ਕੱਢ ਕੇ ਅੱਗੇ ਰੱਖ ਕੇ ਸਾਲਾ ਮਾਜਸਾ ਦੇ ਬੰਡਲ ਅੱਗੇ ਰੱਖਣੇ ਆ ਮਾਜਸਾ ਇਹਨੇ ਬਸਤਾ ਨਹੀਂ ਰੱਖਿਆ ਉਹ ਤੁੱਕਲ ਵਾਲੀ ਮਾਚਸ ਵਾਲਾ ਕਾਰਟਨ ਪਾਇਆ ਹੁੰਦਾ। ਸੁਬਹ ਸੁਬਹ ਮਰੀਦ ਬਸਤਾ ਪਾ ਕੇ ਮਾਚਸ ਫੈਕਟਰੀ ਬਣਾਉਂਦੇ। ਇੱਕ ਮਾਚਸ ਤੇ ਜਿਲਤ ਕਰਾਈ ਆ ਬਈ ਭਾਈ ਕਹਿੰਦਾ ਮਾਚਸ ਤੇ ਜਿਲਦ ਮਾਚਸ ਤੇ ਜਿਲਦ ਕਰਾਈ ਜਾ ਰਿਹਾ। ਅੱਧੀ ਨਸੀਹਤ ਪੜ ਕੇ ਤੇ ਵਿੱਚ ਐ ਸਫਾ ਰੱਖ ਕੇ ਫੋਲਡ ਕੀਤੀ ਕਿ ਬਾਕੀ ਬਾਅਦ ਚ। ਆਹੋ ਅੱਛਾ ਮਾਜਸਾ ਇੰਜ ਰੱਖ ਕੇ ਨਾ ਮਾਜਸਾ ਯਾਨੀ ਕਿ ਇੰਜ ਮਾਚਸ ਵੱਖੀ ਭਰ ਰਿਹਾ ਜੇ ਰੱਖ ਕੇ ਨਾ 10 ਮਾਜਸਾ ਤੇ ਪੜ ਕੇ ਨਾ ਤੇ ਇੰਜ ਐ ਥੱਲਣ ਵੀ ਜਾ ਮਾਚਸ ਥਾਲ ਦਿੱਤੀ ਇੱਕ ਦੂਜੀ ਪੜ ਕੇ ਉਹਨੂੰ ਥਾਲ ਦਿੱਤੀ। ਬੁੱਢੀ ਇਹਦੀ ਇੰਨੀ ਬਦਤਮੀਜ਼ ਉਹਨੂੰ ਮਾਜਸਾ ਲਿਆ ਪੜਾਉਂਦੇ ਆ। ਇਹ ਨਾ ਦੱਸੋ 2-3 ਮਾਸਾਂ ਮਟੇ ਨੇ ਇੱਧਰ ਕੀਤੀਆਂ ਇੱਧਰ ਤੁੱਕਲ ਆ ਗਈ ਤੇ ਕਹਿੰਦਾ ਅੱਛਾ ਇੱਥੋਂ ਕਿਤਾਬ ਮੁੱਕ ਗਈ। ਆਹੋ ਕੁੱਤਿਆਂ ਦੀ ਰੇਸ ਲੱਗੀ ਆ ਤੇ ਗਾਣਾ ਗਾਉਂਦਾ ਰੇਸ ਸਾਂਸੋਂ ਕੀ ਯਾਰ ਨਾਦਰੀ ਨੋਕੇ ਯਾਰ ਆਪਣਾ ਖਿਆਲ ਰੱਖੋ ਯਾਰ ਅੱਲਾਹ ਤੇ ਕੁੱਤੇ ਦੀ ਰੇਸ ਚ ਸੈਫ ਅਲੀ ਵਾਲਾ ਗੈਟਅਪ ਕਰਕੇ ਜਾ ਲੈ ਉਹ ਜਾਣਦੇ ਯਾਰ ਤੈਨੂੰ। ਓਕੇ ਜੀ ਨਾਦਰੀਨ ਆਪਣਾ ਖਿਆਲ ਰੱਖੋ ਤੁਹਾਡੇ ਨਾਲ ਫਿਰ ਕੱਲ ਮੁਲਾਕਾਤ ਹੋਏਗੀ। ਲਵ ਯੂ ਥੈਂਕ ਯੂ। ਤੇ ਅੱਜ ਕੱਲ ਜਿਹੜਾ ਪ੍ਰੋਗਰਾਮ ਅਪਲੋਡ ਹੋਇਆ ਸੀ ਨਾ ਉਹਦੇ ਵਿੱਚ ਜਿਹੜੀ ਤੁਸੀਂ ਦੱਸੇ ਨੇ ਮਸ਼ਵਰੇ ਉਹ ਪ੍ਰੋਗਰਾਮ ਵਾਸਤੇ ਤੋਂ ਸਾਡਾ 500 ਟੀ ਟਾਈਮ ਪੂਰਾ ਹੋਣਾ ਉਹ ਅਸੀਂ ਪੜ੍ਹ ਕੇ ਤੇ ਫਿਰ ਇਨਸ਼ਾਅੱਲਾ ਉਹਦਾ ਕੋਈ ਜਿਹੜਾ ਨਾ ਬਲਕਿ ਆਪਣੇ ਮੁਫੀਦ ਮਸ਼ਵਰੇ ਵੀ ਉਹਦੇ 'ਚ ਦਿਓ ਕਿ ਕਿੱਦਾਂ 500 ਟੀ ਟਾਈਮ ਪੂਰਾ ਹੁੰਦੇ ਈਵੈਂਟ ਕਰੀਏ ਕੀ ਹਿਸਾਬ ਕਿਤਾਬ ਕਰੀਏ ਕਿੱਦਾਂ ਟਿਕਟ ਹੋਵੇ ਕਿੰਨੀ ਟਿਕਟ ਹੋਵੇ ਕੀ ਹਿਸਾਬ ਹੋਵੇ ਖਾਣੇ ਪੀਣੇ ਦਾ ਕੀ ਹੋਵੇ ਪਰ ਹੈਡ ਕਿਸ ਹਿਸਾਬ ਨਾਲ ਕਰੀਏ ਕੀ ਡਿਸ਼ਾਂ ਰੱਖੀਏ ਸਾਰਾ ਕੁਝ ਸਾਨੂੰ ਮਸ਼ਵਰਾ ਦੇਣਾ ਤੁਸੀਂ mrsajjadjani@gmail.com ਮੇਲ ਤਾਂ ਥੱਲੇ ਲਿਖੀ ਵੀ ਆ ਜਾਏਗੀ। ਠੀਕ ਹੈ ਜੀ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।